ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी, ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब, जी आनू प्रोग्राम सच्चो सच विच बहुत शुक्रिया जी। डॉक्टर साहब, आज 4 अगस्त 2021 20 सावन नानकशाही संमत 553 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲਫਾਇਰ ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਜੁੜੇ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਕਰੋ। ਇਹ ਵੀ ਦੱਸ ਦਈਏ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਪ੍ਰੋਗਰਾਮ ਸੱਚੋ ਸੱਚ ਨੂੰ ਅੱਜ ਸਪਾਂਸਰ ਕੀਤਾ ਗਿਆ ਸਟਾਕਟਨ ਕੈਲੀਫੋਰਨੀਆ ਸਥਿਤ ਹਬ ਟਰਾਂਸਪੋਰਟ ਵੱਲੋਂ। ਸੋ ਹਬ ਟਰਾਂਸਪੋਰਟ ਦੇ ਮਾਲਕ ਸਰਦਾਰ ਕੁਲਜੀਤ ਸਿੰਘ ਨਿੱਜਰ ਪਿਛਲੇ ਲੰਬੇ ਸਮੇਂ ਤੋਂ ਪੰਥਕ ਸਫਾਂ ਵਿੱਚ ਵਿਚਰੇ ਹਨ ਅਤੇ ਕੌਮ ਦੀ ਆਜ਼ਾਦੀ ਨੂੰ ਸਮਰਪਿਤ ਹਰ ਕਾਰਜ ਵਿੱਚ ਵੱਧ ਚੜ ਕੇ ਹਿੱਸਾ ਲੈ ਰਹੇ ਹਨ। ਸੋ ਹਬ ਟਰਾਂਸਪੋਰਟ ਸਟਾਕਟਨ ਵੱਲੋਂ ਅੱਜ ਦਾ ਸੱਚੋ ਸੱਚ ਪ੍ਰੋਗਰਾਮ ਸਪਾਂਸਰ ਕਰਨ ਲਈ ਅਸੀਂ ਕੁਲਜੀਤ ਸਿੰਘ ਨਿੱਜਰ ਜੀ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਸੇਮ ਨੰਬਰ ਤੇ WhatsApp ਵੀ ਕਰ ਸਕਦੇ ਹੋ, ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਹੁਣ ਆਪਾਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਅੱਜ ਦੇ ਪਹਿਲੇ ਅਹਿਮ ਇਸ਼ੂ ਦੇ ਨਾਲ। ਉਸ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਅਫਗਾਨਿਸਤਾਨ ਦੇ ਹਵਾਲੇ ਨਾਲ। ਸੋ ਅਫਗਾਨਿਸਤਾਨ ਦਾ ਜਿਹੜਾ ਮੁੱਦਾ ਹੈ ਉਹ ਦਿਨ ਬ ਦਿਨ ਹੋਰ ਵੀ ਉਲਝਦਾ ਜਾ ਰਿਹਾ ਹੈ ਔਰ ਅਫਗਾਨਿਸਤਾਨ ਦੇ ਵਿੱਚ ਖੂਨ ਖਰਾਬਾ ਬਰਾਬਰ ਜਾਰੀ ਹੈ। ਸੋ ਯੂਨਾਈਟਿਡ ਨੇਸ਼ਨਸ ਸਿਕਿਉਰਿਟੀ ਕੌਂਸਲ ਦਾ ਪ੍ਰੈਜ਼ੀਡੈਂਟ ਬਣਨ ਤੋਂ ਬਾਅਦ ਭਾਰਤ ਨੇ ਅਫਗਾਨਿਸਤਾਨ ਦੇ ਮੁੱਦੇ ਤੇ ਸਿੱਧੀ ਦਖਲਅੰਦਾਜ਼ੀ ਕਰਨੀ ਜਿਹੜੀ ਹੈ ਸ਼ੁਰੂ ਕਰ ਦਿੱਤੀ ਹੈ। ਸੋ ਅਗਸਤ ਦਾ ਮਹੀਨਾ ਬੜਾ ਅਹਿਮੀਅਤ ਵਾਲਾ ਮਹੀਨਾ ਹੈ ਕਿਉਂਕਿ ਅਮਰੀਕਾ ਨੇ ਤਾਂ 31 ਅਗਸਤ ਤੋਂ ਪਹਿਲਾਂ ਆਪਣੀ ਫੌਜ ਉੱਥੋਂ ਕੱਢਣ ਦਾ ਜਿਹੜਾ ਉਹ ਐਲਾਨ ਕੀਤਾ ਹੋਇਆ ਹੈ। ਸੋ ਭਾਰਤ ਅਗਸਤ ਦੇ ਮਹੀਨੇ ਦੇ ਲਈ ਹੀ ਸਿਕਿਉਰਿਟੀ ਕਾਉਂਸਲ ਪ੍ਰੈਜ਼ੀਡੈਂਟ ਹੈ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਵਿਚਾਰ ਨੇ? ਦੇਖੋ, ਸਭ ਤੋਂ ਪਹਿਲਾਂ ਤਾਂ ਵੀਰ ਕੁਲਜੀਤ ਸਿੰਘ ਨਿੱਜਰ ਹਬ ਟਰਾਂਸਪੋਰਟ ਸਟਾਕਟਨ ਕੈਲੀਫੋਰਨੀਆ ਉਹਨਾਂ ਦਾ ਔਰ ਉਹਨਾਂ ਦੀ ਸਾਰੀ ਟੀਮ ਦਾ ਬਹੁਤ ਸ਼ੁਕਰੀਆ। ਕੈਲੀਫੋਰਨੀਆ ਦੇ ਬੇ ਏਰੀਏ 'ਚ ਜੇ ਸਾਡੇ ਪਿਲਰ ਨੇ ਤਾਂ ਉਹਨਾਂ ਦੇ ਵਿੱਚ ਸਰਦਾਰ ਜਸਵੰਤ ਸਿੰਘ ਹੋਠੀ, ਵੀਰ ਗੁਰਬਚਨ ਸਿੰਘ ਰਾਣਾ, ਕੁਲਵੰਤ ਸਿੰਘ ਖਹਿਰਾ, ਕੁਲਜੀਤ ਸਿੰਘ ਨਿੱਜਰ, ਰਵਿੰਦਰ ਸਿੰਘ ਰਿੰਪੀ ਔਰ ਉਹਨਾਂ ਦੇ ਬਾਕੀ ਸਾਥੀ ਟੀਮ ਔਰ ਖਾਸ ਤੌਰ ਤੇ ਗੁਲਵਿੰਦਰ ਸਿੰਘ ਭਿੰਦਾ ਜਿਹੜੇ ਲੰਬਾ ਵਕਤ ਗੁਰਦੁਆਰਾ ਸਾਹਿਬ ਸਟਾਕਟਨ ਨਾਲ ਜੁੜੇ ਹੋਏ ਨੇ। ਇਹ ਸਾਰੇ ਸਾਡੇ ਇੱਕ ਟੀਮ ਵਾਂਗ ਤਾਂ ਹੈ ਹੀ ਨੇ, ਭਰਾਵਾਂ ਵਾਂਗ ਵੀ ਨੇ। ਔਰ ਇਹਨਾਂ ਸਾਰੇ 25-30 ਸਾਲਾਂ ਦੇ ਸਫ਼ਰ 'ਚ ਹੁਣ ਜਿਵੇਂ ਅਸੀਂ ਉਹ ਸਟੇਜ ਆ ਗਏ ਵੀ ਖੰਗੂਰਾ ਮਾਰਨਾ ਪੈਂਦਾ ਹੈ, ਇਹ ਵੀ ਉਹਨਾਂ ਦਿਨਾਂ ਤੋਂ 25-30 ਸਾਲ ਪਹਿਲਾਂ ਜਦੋਂ ਸਿੱਖ ਯੂਥ ਆਫ ਅਮਰੀਕਾ ਦੇ ਐਕਟਿਵ ਕਾਡਰ ਦਾ ਸਾਰੇ ਹਿੱਸਾ ਸੀ, ਕਾਲੀਆਂ ਦਾੜੀਆਂ ਦੇ ਨਾਲ ਔਰ ਫੁੱਲ ਆਫ ਯੂਥ। ਹੁਣ ਇਹ ਵੀ ਹੌਲੀ ਸਾਡੇ ਪਿੱਛੇ ਤੁਰੇ ਆਉਂਦੇ ਨੇ। ਪਰ ਇਹਨਾਂ ਨੇ ਜਿਹੜੀ ਲਗਨ ਖਾਲਿਸਤਾਨ ਦੀ ਕਾਇਮੀ ਲਈ ਜਿਹੜੀ ਇਹਨਾਂ ਨੇ ਪਰ ਜਵਾਨੀ ਦੇ ਦਿਨਾਂ 'ਚ ਔਰ ਇਹਨਾਂ 'ਚੋਂ ਸਭ ਨੇ ਹੀ ਸਫ਼ਰ ਕੀਤਾ ਹੈ। ਪੰਜਾਬ 'ਚ ਰਹਿੰਦਿਆਂ ਜੇਲ੍ਹਾਂ ਕੱਟੀਆਂ ਨੇ, ਉਸ ਜੁਝਾਰੂ ਲਹਿਰ ਦੇ ਦੌਰ ਦੇ ਵਿੱਚ ਜਿਹੜਾ ਉਹ ਸਫ਼ਰ ਕੀਤਾ ਹੈ। ਲੇਕਿਨ ਇੱਥੇ ਆ ਕੇ ਮਿਹਨਤ ਦੇ ਨਾਲ ਆਪਣੇ ਕਾਰੋਬਾਰ ਵੀ ਐਸਟੈਬਲਿਸ਼ ਕੀਤੇ ਨੇ। ਬਹੁਤ ਸਾਰੇ ਵੀ ਟਰਾਂਸਪੋਰਟ ਦੇ ਕੰਮ 'ਚ ਨੇ। ਲੇਕਿਨ ਉਹਨਾਂ ਦਾ ਖਾਲਿਸਤਾਨ ਪ੍ਰਤੀ, ਕੌਮੀ ਸੰਘਰਸ਼ ਪ੍ਰਤੀ ਔਰ ਜਿਵੇਂ ਮੈਂ ਕਿਹਾ ਕਿ ਸਿੱਖ ਯੂਥ ਆਫ ਅਮਰੀਕਾ ਦੇ ਨਾਲ ਬਹੁਤ ਸਾਰਿਆਂ ਦੀ ਸ਼ੁਰੂਆਤ ਹੋਈ ਇੱਥੇ ਆ ਕੇ ਸਫ਼ਰ ਦੀ। ਹੁਣ ਉਹ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਏ, ਸਟਾਕਟਨ ਗੁਰਦੁਆਰਾ ਕਮੇਟੀ ਹੋਏ, ਮੈਂਟੀਕਾ ਹੋਏ, ਉਸ ਤੋਂ ਪਹਿਲਾਂ ਵੀਰ ਕੁਲਜੀਤ ਸਿੰਘ ਨਿੱਜਰ ਐਲ ਸਬਰਾਂਟੇ
ਗੁਰਦੁਆਰਾ ਸਾਹਿਬ ਦੇ ਵਿੱਚ ਵੀ ਕਾਫੀ ਐਕਟਿਵ ਸਨ, ਉਦੋਂ ਉੱਥੇ ਰਹਿੰਦੇ ਸੀ। ਜੀ ਔਰ ਸਾਡੇ ਲਈ ਇਹ ਸਾਡੇ ਭਰਾ ਨੇ, ਵੀਰ ਨੇ, ਸਾਡੇ ਦੁੱਖ ਸੁੱਖ ਦੇ ਸਾਥੀ ਨੇ ਔਰ TV 84 ਦੇ ਐਡਮਾਇਰਰ ਨੇ। ਔਰ ਉਹ ਇਹ ਸਮਝਦੇ ਨੇ ਕਿ TV 84 ਪਿਛਲੇ ਲਗਭਗ 9 ਸਾਲ ਤੋਂ ਜਿਵੇਂ ਸੱਚ ਹੱਕ ਇਨਸਾਫ ਦੀ ਆਵਾਜ਼ ਬਣਿਆ ਹੋਇਆ ਹੈ, ਇਸ ਦਾ ਜਾਰੀ ਰਹਿਣਾ ਜ਼ਰੂਰੀ ਹੈ। ਬਿਲਕੁਲ। ਔਰ ਬੇਸ਼ੱਕ ਉਹਨਾਂ ਦੀ ਇਹ ਵੀ ਚਾਹਨਾ ਸੀ ਕਿ ਭਾਵੇਂ ਅਸੀਂ ਮੈਂਸ਼ਨ ਨਾ ਕਰੀਏ, ਪਰ ਅਸੀਂ ਸਮਝਦੇ ਹਾਂ ਕਿ ਇਹ ਬਾਕੀਆਂ ਦੇ ਲਈ ਵੀ ਮੋਟੀਵੇਸ਼ਨ ਹੁੰਦੀ ਹੈ, ਉਹਨਾਂ ਦੇ ਲਈ ਉਤਸ਼ਾਹ ਹੁੰਦਾ ਹੈ ਕਿ ਉਹ ਆਪਣੇ ਤੌਰ ਦੇ ਉੱਤੇ ਇਸ ਅਹਿਮੀਅਤ ਨੂੰ ਸਮਝਣ। ਔਰ ਤੁਸੀਂ ਰੋਜ਼ਾਨਾ ਅਨਾਉਂਸ ਕਰਦੇ ਹੋ, ਅਸੀਂ ਇਹ ਆਸ ਕਰਦੇ ਹਾਂ ਕਿ ਆਪਣੇ ਤੌਰ ਦੇ ਉੱਤੇ ਵੀ ਵੀਰ ਭੈਣਾਂ ਜਿਹੜੇ ਨੇ ਉਹ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨ ਔਰ ਉਸ ਦੇ ਲਈ ਜਿਹੜਾ ਉਹ ਰਾਬਤਾ ਅਮਰਜੀਤ ਸਿੰਘ ਹੋਰਾਂ ਦੇ ਨਾਲ ਜਿਹੜਾ ਤੁਸੀਂ ਫੋਨ ਨੰਬਰ ਦਿੰਦੇ ਹੋ ਉਸ ਦੇ ਉੱਤੇ ਕਰ ਸਕਦੇ ਨੇ। ਇੱਕ ਗੱਲ ਅਸੀਂ ਕਰੈਕਸ਼ਨ ਕਰਨਾ ਚਾਹੁੰਦੇ ਹਾਂ ਕਿ ਜਿਵੇਂ ਲਸ਼ਕਰ ਗੜ੍ਹੀ, ਜਿਸ ਦਾ ਅਸੀਂ ਜ਼ਿਕਰ ਕੀਤਾ ਕਿ ਹੈਲਮੰਡ ਪ੍ਰੋਵਿੰਸ ਦੇ ਵਿੱਚ ਇਹ ਚੱਲ ਰਿਹਾ, ਐਕਚੁਅਲੀ ਲਸ਼ਕਰ ਗੜ੍ਹ ਲਫ਼ਜ਼ ਨਹੀਂ ਹੈ, ਲਸ਼ਕਰ ਗਾਹ ਹੈ। ਸੋ ਸਾਡੇ 2-3 ਵੀਰਾਂ ਨੇ ਸਾਨੂੰ ਕਰੈਕਟ ਕੀਤਾ, ਕਿਉਂਕਿ ਸਾਡੇ ਲਈ ਤਾਂ ਜਿੱਥੇ ਝਗੜ ਹੋ ਰਿਹਾ, ਕੋਈ ਜੰਗ ਮਚਿਆ ਹੋਇਆ, ਉਹ ਗੜ੍ਹ ਹੈ, ਕਿਲ੍ਹਾ ਹੈ। ਵੈਸੇ ਹਾਲਾਂ ਮੈਨੂੰ ਨਹੀਂ ਪਤਾ ਵੀ ਗਾਹ, ਕਿਉਂਕਿ ਪੰਜਾਬੀ 'ਚ ਵੀ ਜਦੋਂ ਬਹੁਤ ਕੋਈ ਚੀਜ਼ ਖਿਲ ਰਹੀ ਹੋਏ ਤਾਂ ਉਹਨੂੰ ਅਸੀਂ ਕਹਿੰਦੇ ਵੀ ਕੀ ਗਾਹ ਪਾਇਆ ਹੋਇਆ। ਖਾਸ ਤੌਰ 'ਤੇ ਅੰਨ ਦੇ ਹਵਾਲੇ ਨਾਲ ਸ਼ੁਰੂ ਹੁੰਦਾ ਹੈ, ਕਣਕ ਦਾ ਹੋਣਾ, ਦੂਜਾ ਹੋਣਾ, ਚਾਰ ਚਫੇਰੇ, ਜਿਹੜਾ ਉਸ ਕਿਸਮ ਦਾ ਆਮ ਜ਼ਬਾਨ ਆਈ ਤਾਂ ਖੇਤੀਬਾੜੀ 'ਚੋਂ ਹੀ ਹੈ ਕਿ ਭਾਈ ਜਦੋਂ ਕੋਈ ਚੀਜ਼ ਬਹੁਤ ਖਿਲਾਰੀ ਹੋਏ। ਤੇ ਗੜ੍ਹ ਜਾਂ ਕਿਲ੍ਹਾ ਜਿਹੜਾ ਹੈ ਉਹ ਵੀ, ਕਿਉਂਕਿ ਲਸ਼ਕਰ ਲਫ਼ਜ਼ ਦੇ ਨਾਲ ਮੈਨੂੰ ਲੱਗਿਆ, ਕਿਉਂਕਿ ਲਸ਼ਕਰ ਆਇਆ ਹੀ ਲਫ਼ਜ਼ ਤੁਰਕੀ ਔਰ ਉਸ ਪੀਰੀਅਡ 'ਚ ਹੈ। ਔਰ ਈਵਨ ਤੁਸੀਂ ਉਰਦੂ ਜ਼ਬਾਨ ਦੇ ਲਈ ਵੀ ਜੇ ਕਿਤੇ ਲਫ਼ਜ਼ ਦੇਖੋ ਤੇ ਉਸ ਦੇ ਲਈ ਲੈਂਗੁਏਜ ਆਫ ਦਾ ਟਰੂਪਸ ਆਉਂਦਾ ਹੈ। ਔਰ ਲਸ਼ਕਰ ਈਵਨ ਉਰਦੂ ਬਾਜ਼ਾਰ ਜਿਹਨੂੰ ਹੁਣ ਦਿੱਲੀ 'ਚ ਕੁਛ ਕਹਿੰਦੇ ਨੇ, ਉਹਦਾ ਨਾਂ ਹੀ ਲਸ਼ਕਰ ਬਾਜ਼ਾਰ ਦਾ ਨਾਂ ਉੱਥੇ ਉਹੀ ਸੀ ਜਿੱਥੇ ਲਸ਼ਕਰ ਦਾ ਟਿਕਾਣਾ ਸੀ। ਸੋ ਇਹਨਾਂ ਦੀ ਆਪਸੀ ਨੇੜਤਾ ਕੀ ਹੈ ਲਫ਼ਜ਼ਾਂ ਦੀ, ਇਹ ਤਾਂ ਲਿੰਗੁਇਸਟ ਹੀ ਦੱਸ ਸਕਦੇ ਨੇ ਕਿ ਗਾਹ ਤੋਂ ਗੜ੍ਹੀ ਤੱਕ ਦਾ ਕੀ ਸਫ਼ਰ ਹੈ, ਪਰ ਜਿਹੜਾ ਉਹਦਾ ਮੌਜੂਦਾ ਨਾਂ ਹੈ ਉਹ ਲਸ਼ਕਰ ਗੜ੍ਹ ਹੈ। ਔਰ ਅਸੀਂ ਇਸ ਗਲਤੀ ਦੇ ਲਈ ਮਾਫੀ ਚਾਹੁੰਦੇ ਹਾਂ ਔਰ ਜਿਨ੍ਹਾਂ ਨੇ ਸਾਨੂੰ ਕਰੈਕਟ ਕੀਤਾ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਹੁਣ ਗੱਲ ਫਿਰ ਬਹੁਤਿਆਂ ਨੂੰ ਲੱਗੇਗਾ ਕਿ ਭਾਈ ਇੱਕ ਸਬਜੈਕਟ 'ਚ ਹੀ ਫਸੇ ਹੋਏ, ਕਿਉਂਕਿ ਇਹ ਨਹੀਂ ਵੀ ਅਸੀਂ ਫਸੇ ਹੋਏ ਹਾਂ, ਅਸੀਂ ਤਾਂ ਜਿਹੜੇ ਫਸੇ ਹੋਏ ਨੇ ਉਹਨਾਂ ਦਾ ਹੀ ਅਫਸਾਨਾ ਕਹਿਣਾ, ਉਹਨਾਂ ਦੀ ਕਹਾਣੀ ਕਹਿਣੀ। ਔਰ ਇਸ ਵੇਲੇ ਇਕੱਲਾ ਇਹੀ ਨਹੀਂ, ਜਦੋਂ ਅੱਜ ਅਸੀਂ ਪਿਛਲੇ 24 ਘੰਟੇ ਦੀਆਂ ਖਬਰਾਂ ਦੇਖੀਏ, ਕੱਲ ਜਦੋਂ ਅਸੀਂ ਗੱਲ ਕੀਤੀ ਤੇ ਅਸੀਂ ਜ਼ਿਕਰ ਕੀਤਾ ਸੀ ਕਿ ਕਿਵੇਂ ਲਸ਼ਕਰ ਗਾਹ ਦੇ ਵਿੱਚ ਪੂਰਾ ਗਾਹ ਪਿਆ ਹੋਇਆ ਔਰ ਉਸ ਦੇ ਨਤੀਜੇ ਵਜੋਂ ਬੰਬਾਰਡਮੈਂਟ ਜਿਹੜਾ ਈਵਨ ਤਾਲਿਬਾਨ ਸਪੋਕਸਮੈਨ ਨੇ ਕਿਹਾ ਕਿ ਇੰਡੀਅਨ ਪਾਇਲਟ ਵੀ ਉਹਦੇ 'ਚ ਸ਼ਾਮਲ ਨੇ, ਅਮਰੀਕਾ ਨੇ ਵੀ ਕਲੇਮ ਕੀਤਾ ਹੈ। ਔਰ ਇਸ ਸਾਰੇ ਦੇ ਚਲਦੇ ਆ ਦੁਨੀਆ ਦੀਆਂ ਨਿਊਜ਼ ਏਜੰਸੀਜ਼ ਨੇ ਵੀ ਦੱਸਿਆ ਕਿ ਕਿਵੇਂ ਜਿਹੜੀਆਂ ਲਾਸ਼ਾਂ ਨੇ ਉਹ ਗਲੀਆਂ ਦੇ ਵਿੱਚ, ਚੌਰਾਹਿਆਂ 'ਚ, ਸੜਕਾਂ ਤੇ ਚਾਰ ਚਫੇਰੇ ਲੋਕ ਘਰਾਂ 'ਚ ਦੜੇ ਹੋਏ ਨੇ। ਲੇਕਿਨ ਜਿਹੜੀ ਪਿਛਲੇ 24 ਘੰਟੇ ਦੀ ਖਬਰ ਕਿ ਇੱਕ ਪਾਸੇ, ਕਿਉਂਕਿ ਹੁਣ ਇਸ ਵੇਲੇ ਅਫਗਾਨ ਫੋਰਸਿਸ ਨੇ ਆਪਣਾ ਪੂਰਾ ਪ੍ਰੈਸ਼ਰ ਖਾਸ ਤੌਰ 'ਤੇ 에ਅਰ ਫੋਰਸ ਦੀ ਵਰਤੋਂ ਕਰਕੇ ਲਸ਼ਕਰਗਾਹ ਦੇ ਵਿੱਚ ਬਣਾਇਆ ਹੋਇਆ ਹੈਲਮੰਡ ਦੇ ਵਿੱਚ ਤਾਲਿਬਾਨ ਦੇ ਉੱਤੇ, ਕਿਉਂਕਿ ਉਹਨਾਂ ਨੇ ਮੇਨ ਉਹਨਾਂ ਦੀ ਜਿਹੜੀ ਸਿਟੀ ਦੇ ਆਲੇ ਦੁਆਲੇ ਘੇਰਾਬੰਦੀ ਕੀਤੀ ਹੋਈ ਹੈ। ਔਰ ਇਹ ਵੀ ਖਬਰਾਂ ਨੇ ਕਿ ਇਨਫੈਕਟ ਉਸ ਸ਼ਹਿਰ ਦੇ TV, ਰੇਡੀਓ ਸਟੇਸ਼ਨ ਔਰ ਬੜੀ ਅਹਿਮੀਅਤ ਵਾਲੀਆਂ ਜਿਹੜੀਆਂ ਸਰਕਾਰੀ ਬਿਲਡਿੰਗਾਂ ਨੇ ਉਹਨਾਂ 'ਤੇ ਤਾਲਿਬਾਨ ਦਾ ਕੰਟਰੋਲ ਹੈ। ਲੇਕਿਨ ਇਹ ਸ਼ਾਇਦ ਅਜੇ ਜਿਹਨੂੰ ਕਹਿੰਦੇ ਨੇ ਕਿ ਵੀ ਇਹਦੇ ਹੱਥ ਆ ਗਿਆ, ਉਹਦੇ ਹੱਥ ਚਲਾ ਗਿਆ, ਇਹ ਜਿਹੜੀ ਹਾਈਡ ਐਂਡ ਸੀਕ ਛੂ ਛਵਾਈ ਵਾਲੀ ਖੇਡ ਹੈ ਉਹ ਜਾਰੀ ਰਹੇਗੀ ਆਉਣ ਵਾਲੇ ਦਿਨਾਂ 'ਚ। ਪਰ ਤਾਲਿਬਾਨ ਨੇ ਆਪਣੀ ਮਿਲਟਰੀ ਪ੍ਰੋਐਸ, ਜਾਂ ਕਈ ਵਾਰ ਇਹ ਹੁੰਦਾ ਵੀ ਤੁਸੀਂ ਡਾਈਵਰਟ ਕਰਨ ਦੇ ਲਈ ਵੀ ਕਰਦੇ ਹੋ, ਉਹਨਾਂ ਨੇ ਕਾਬਲ ਨੂੰ ਫੇਰ ਟਾਰਗੇਟ ਕੀਤਾ ਹੈ। ਹਾਲਾਂ ਪਹਿਲਾਂ ਤਾਂ ਇਹ ਜਦੋਂ ਖਬਰ ਆਈ ਕਿ ਈਦ ਦੇ ਮੌਕੇ ਜਦੋਂ ਪ੍ਰੈਜ਼ੀਡੈਂਟ ਅਸ਼ਰਫ ਗਨੀ ਜਿਹੜੀ ਹੈ ਉਹ ਟੀਮ ਨਮਾਜ਼ ਅਦਾ ਕਰ ਰਹੇ ਸੀ ਟੀਮ ਨਾਲ, ਉਦੋਂ ਧਮਾਕੇ ਹੋਏ ਪਰ ਕੋਈ ਨੁਕਸਾਨ ਦੀ ਖਬਰ ਨਹੀਂ ਸੀ। ਲੇਕਿਨ ਹੁਣ ਜਿਹੜਾ ਉਹਨਾਂ ਨੇ ਰੀਅਲ ਐਕਸ਼ਨ ਵੀ ਕੀਤਾ ਹੈ ਔਰ ਇਹ ਵੀ ਦੱਸਿਆ ਕਿ ਕਾਬਲ ਦੇ ਵਿਚਲਾ ਵੀ ਉਹ ਗ੍ਰੀਨ ਜ਼ੋਨ ਜਿੱਥੇ ਸਾਰੇ ਮੁਲਕਾਂ ਦੀਆਂ ਐਮਬੈਸੀਜ਼ ਨੇ ਔਰ ਉਹਨਾਂ 'ਚ ਵੀ ਜੇ ਕਿਸੇ ਕੈਬਨਿਟ ਦੇ ਵਿੱਚ ਸਭ ਤੋਂ ਜ਼ਿਆਦਾ ਅਹਿਮ ਅਹੁਦਾ ਹੁੰਦਾ ਔਰ ਖ਼ਾਸ ਤੌਰ 'ਤੇ ਵਾਰ ਟੌਰਨ ਕੰਟਰੀਜ਼ ਦੇ ਵਿੱਚ, ਤੇ ਉਹ ਜਿਹੜਾ ਹੈ ਡਿਫੈਂਸ ਮਿਨਿਸਟਰ ਦਾ ਹੁੰਦਾ। ਔਰ ਇਹ ਜਿਹੜੀ ਖਬਰ ਹੈ ਕਿ ਕਿਵੇਂ ਕਾਬਲ ਦੇ ਵਿੱਚ ਜਿਹੜਾ ਇੱਕ ਬੜਾ ਜ਼ੋਰਦਾਰ ਅਟੈਕ ਡਿਫੈਂਸ ਮਿਨਿਸਟਰ ਦੇ ਆਪਣੇ ਘਰ ਦੇ ਉੱਤੇ ਹੋਇਆ,
ਜਿਸ ਦੇ ਵਿੱਚ ਕਿੰਨਾ ਨੁਕਸਾਨ ਹੋਇਆ ਜਾਂ ਕੀ ਹੈ ਇਸ ਬਾਰੇ ਤਾਂ ਅਜੇ ਬਹੁਤ ਵੇਰਵੇ ਨਹੀਂ ਨੇ, ਲੇਕਿਨ ਤਾਲਿਬਾਨ ਨੇ ਇਸ ਦੀ ਜ਼ਿੰਮੇਵਾਰੀ ਲਈ ਹੈ। ਔਰ ਉਹ ਕੱਲਾ ਇਹੀ ਨਹੀਂ ਕਿ ਬੰਬ ਅਟੈਕ ਹੋਇਆ, ਗਨ ਅਟੈਕ ਵੀ ਹੋਇਆ। ਡਿਫੈਂਸ ਮਿਨਿਸਟਰ ਨੇ ਅਫਗਾਨਿਸਤਾਨ ਦੇ ਬਿਸਮਿਲ੍ਲਾ ਮੁਹੰਮਦੀ, ਔਰ ਇਹ ਜਿਹੜਾ ਕਾਬਲ ਦੇ ਵਿੱਚ ਪਿਛਲੇ ਮਹੀਨਿਆਂ 'ਚ ਸਭ ਤੋਂ ਵੱਡਾ ਅਟੈਕ ਹੈ। ਔਰ ਇਸ ਸਾਰੇ ਦੇ ਉੱਤੇ ਚੱਲਦਿਆਂ ਮਿਸਟਰ ਜ਼ਬੀਬੁੱਲਾ ਮੁਜਾਹਿਦ ਜਿਹੜੇ ਸਪੋਕਸਪਰਸਨ ਨੇ, ਉਹਨਾਂ ਨੇ ਇਸ ਦੇ ਉੱਤੇ ਬਿਆਨ ਦਿੱਤਾ ਹੈ ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਦਾ ਅਟੈਕ ਇਜ਼ ਦਾ ਬਿਗਨਿੰਗ of the retaliatory operations against the circles and leaders of Kabul administration who are ordering attacks and bombing of different parts of the country। ਕਿ ਇਹਨਾਂ ਵੱਲੋਂ ਅਫਗਾਨ ਸਰਕਾਰ ਵੱਲੋਂ ਕਿਉਂਕਿ ਡਿਫਰੈਂਟ ਇਲਾਕਿਆਂ ਦੇ ਵਿੱਚ ਅਫਗਾਨਿਸਤਾਨ ਦੇ ਬੰਬਾਰਡਮੈਂਟ ਕੀਤੀ ਜਾ ਰਹੀ ਹੈ, ਇਸ ਦਾ ਅਸੀਂ ਜਵਾਬ ਦਿੱਤਾ। ਉਹਨਾਂ ਨੇ ਸੋਸ਼ਲ ਮੀਡੀਆ ਤੇ ਵੀ ਸਟੇਟਮੈਂਟ ਦਿੱਤੀ ਹੈ ਔਰ ਇਸ ਤੋਂ ਉਹਨਾਂ ਨੇ ਇਹ ਵੀ ਕਨਕਲੂਜਨ ਕੱਢਿਆ ਕਿ ਵੀ ਹੁਣ ਤੱਕ ਭਾਵੇਂ ਤਾਲਿਬਾਨ ਕੋਈ ਲਾਰਜ ਸਕੇਲ ਅਟੈਕ US ਟਰੂਪਸ ਦੇ ਉੱਤੇ ਨਹੀਂ ਸੀ ਕਰ ਰਹੇ ਸੀ ਕਿਉਂਕਿ ਇਹ ਐਗਰੀਮੈਂਟ ਦਾ ਹਿੱਸਾ ਸੀ, ਪਰ ਜਦੋਂ ਕਿ ਹੁਣ ਅਮਰੀਕਨ ਜਿਹੜੇ ਪਾਇਲਟ ਨੇ ਉਹ ਵੀ ਉਸ ਬੰਬਾਰਡਮੈਂਟ ਸ਼ਾਮਲ ਨੇ ਜਿਹੜੀ ਲਸ਼ਕਰਗਾਹ ਦੇ ਵਿੱਚ ਔਰ ਦੂਸਰੀਆਂ ਥਾਵਾਂ ਤੇ। ਔਰ ਇਹ ਜਿਹੜਾ ਇਹ ਖਬਰ ਹੈ ਜਿਹੜੀ ਡਿਫੈਂਸ ਮਿਨਿਸਟਰ ਦੇ ਅਟੈਕ ਦੀ ਦੇ ਬਾਰੇ ਹੈ ਕਿ ਵੀ the first bomb exploded in the center of Kabul, sending a thick plume of smoke into the sky, AFP correspondents reported। और टेक्निकल टीम शायद दिखा भी रही होएगी जड़ा उस अटैक तो बाद जो बिल्डिंग का हाल है। और 2 घंटे बाद there was another loud blast followed by smaller explosions and rapid gunfire also near the high security green zone that houses several embassies including the US mission। ਉਹਦੇ ਨੇੜੇ ਵੀ ਉਹਨਾਂ ਨੇ 2 ਘੰਟੇ ਬਾਅਦ ਫਿਰ ਹੋਇਆ ਔਰ ਹਾਲਾਂਕਿ ਇਹ ਕਿਹਾ ਗਿਆ ਕਿ ਮਿਨਿਸਟਰ ਵਾਸ ਸੇਫ ਐਂਡ ਅਫਗਾਨ ਫੋਰਸਿਸ repelled the attackers, but at least 8 people were killed according to Interior Ministry spokesman Mirwais Stankzai। ਕਿ 8 ਬੰਦਿਆਂ ਦੀ ਮੌਤ ਉਹਨਾਂ ਦੇ ਆਫੀਸ਼ੀਅਲਸ ਨੇ ਕਨਫਰਮ ਕੀਤੀ ਹੈ। ਔਰ ਇਹ ਜਿਹੜਾ ਕਿਸੇ ਨੇ ਇਹ ਵੀ ਇਹਦੇ ਤੇ ਮਿਸਟਰ ਮੁਹੰਮਦੀ ਨੇ ਇਹ ਵੀ ਕਿਹਾ ਕਿ ਇਹ ਸੁਸਾਈਡ ਕਾਰ ਬੰਬ ਅਟੈਕ ਸੀ ਜਿਹਦੇ 'ਚ ਉਹਨਾਂ ਦੇ ਘਰ ਨੂੰ ਜਿਹੜਾ ਉਹ ਨਿਸ਼ਾਨਾ ਬਣਾਇਆ ਗਿਆ। ਔਰ ਇਸੇ ਤਰ੍ਹਾਂ ਈਵਨ ਹੁਣ ਤਾਲਿਬਾਨ ਵੱਲੋਂ ਜੋ ਹਿਊਮਨ ਰਾਈਟਸ ਵਾਇਓਲੇਸ਼ਨਸ ਹੋ ਰਹੀਆਂ ਉਸ ਬਾਰੇ ਅੱਡ ਜਿਹੜੀਆਂ ਹਿਊਮਨ ਰਾਈਟਸ ਆਰਗੇਨਾਈਜੇਸ਼ਨਸ ਵੀ ਕੰਪਲੇਨ ਕਰ ਰਹੀਆਂ ਨੇ ਔਰ ਹਿਊਮਨ ਰਾਈਟਸ ਵਾਚ ਨੇ ਤਾਲਿਬਾਨ ਨੂੰ ਇਸ ਗੱਲ ਦੇ ਲਈ ਦੋਸ਼ੀ ਠਹਿਰਾਇਆ ਕਿ ਜਿਹੜੇ ਸੋਲਜਰ ਉਹ ਫੜਦੇ ਨੇ ਪੁਲਿਸ ਜਾਂ ਸਿਵਿਲੀਅਨਸ ਉਹਨਾਂ ਦੀ ਸਮਰੀ ਐਗਜ਼ੀਕਿਊਸ਼ਨ ਕਿ ਇੱਕਦਮ ਉਹਨਾਂ ਨੂੰ ਮਾਰ ਦੇਣ ਦੀ ਗੱਲ ਹੋ ਰਹੀ ਹੈ। ਔਰ ਉਹਨਾਂ ਨੇ 44 ਬੰਦਿਆਂ ਦੀ ਲਿਸਟ ਦਿੱਤੀ ਹੈ ਜਿਹੜੀ ਕਿ ਤਾਲਿਬਾਨ ਨੇ ਸਪਿਨ ਬੋਲਡਕ ਟਾਊਨ ਦੇ ਵਿੱਚ ਮਾਰੇ ਨੇ ਜਿਨ੍ਹਾਂ ਨੂੰ ਕਿ ਉਹਨਾਂ ਨੇ ਪਹਿਲਾਂ ਕੈਪਚਰ ਕੀਤਾ ਸੀ। ਔਰ ਇਹ ਜਿਹੜਾ ਸਪਿਨ ਬੋਲਡਕ ਹੈ ਇਹ ਪਾਕਿਸਤਾਨ ਦੇ ਨਾਲ ਲੱਗਦਾ ਬਾਰਡਰ ਹੈ। ਹੁਣ ਇਸ ਤੋਂ ਇੱਕ ਗੱਲ ਜ਼ਾਹਰ ਹੋ ਗਈ ਕਿ ਹਾਲਾਂਕਿ ਇਹ ਤਾਂ ਐਕਸਪੈਕਟਡ ਸੀ ਅਮਰੀਕਨ ਫੌਜਾਂ ਨੇ 31 ਅਗਸਤ ਤੱਕ ਕੰਪਲੀਟ ਵਿਦਡਰਾਅਲ ਕਰਨੀ ਹੈ ਜੋ ਉਹਨਾਂ ਦਾ ਐਲਾਨ ਸੀ ਕਿ ਵੀ ਸ਼ਾਇਦ ਤਾਲਿਬਾਨ ਉਦੋਂ ਤੱਕ ਰੁਕ ਜਾਣ ਜਾਂ ਦੂਸਰਾ, ਪਰ ਐਸੇ ਕੀ ਪ੍ਰੋਮਪਟਿੰਗ ਰੀਜ਼ਨਸ ਨੇ ਜਾਂ ਅਸ਼ਰਫ ਗਨੀ ਔਰ ਉਹਨਾਂ ਦੀ ਪ੍ਰੋਵੋਕੇਸ਼ਨ ਇਸ ਲੈਵਲ ਦੀ ਹੈ ਕਿਉਂਕਿ ਜੋ ਵਰਤਾਰਾ ਅਸੀਂ ਇਸ ਵੇਲੇ UN ਸਿਕਿਉਰਿਟੀ ਕਾਉਂਸਲ ਦੇ ਵਿੱਚ ਵੀ ਦੇਖ ਰਹੇ ਔਰ ਕੱਲ੍ਹ ਅਸੀਂ ਇੱਕ ਪੂਰਾ ਸੈਗਮੈਂਟ ਇਸ 'ਤੇ ਕੀਤਾ ਸੀ ਕਿ ਅਗਸਤ ਦਾ ਮਹੀਨਾ ਭਾਰਤ ਜਿਹੜਾ ਹੈ ਉਹ ਪ੍ਰੈਜ਼ੀਡੈਂਟ ਹੋਏਗਾ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕਾਉਂਸਲ ਦਾ। ਔਰ ਇਹ ਕਿਉਂਕਿ ਰੋਟੇਸ਼ਨ ਵਾਈਜ਼ ਇਸ ਮਹੀਨੇ 'ਚ ਮਿਲਿਆ ਔਰ ਅਸੀਂ ਇਹ ਕਿਹਾ ਸੀ ਕਿ ਅਗਸਤ ਦਾ ਮਹੀਨਾ ਹੀ ਅਹਿਮੀਅਤ ਰੱਖਦਾ ਹੈ ਕਿਉਂਕਿ ਅਗਸਤ ਦੇ ਮਹੀਨੇ ਤੱਕ 31 ਅਗਸਤ ਤੱਕ ਅਮਰੀਕਨ ਫੌਜ ਸਿੰਬੋਲਿਕ ਹੀ ਭਾਵੇਂ ਰਹਿ ਗਈ ਹੈ 95% ਤਾਂ ਉੱਥੋਂ ਵਿਦਡਰਾਅ ਕਰ ਚੁੱਕੇ ਨੇ, ਪਰ ਇਹ ਜਿਸ ਅੰਦਾਜ਼ ਦੇ ਵਿੱਚ ਉੱਥੇ ਜਿਹੜੀ ਹੈ ਉਹ ਵਾਇਲੈਂਸ ਵਧੀ ਹੈ ਔਰ ਫੁੱਲ ਸਕੇਲ ਫਾਈਟ ਜੇ ਹੁਣ ਕਾਬਲ ਵੀ ਗਨ ਸ਼ਾਟਸ ਦੇ ਵਿੱਚ ਹੈ ਇਹਦਾ ਮਤਲਬ ਹੈ ਵੀ ਆਉਣ ਵਾਲੇ ਦਿਨਾਂ 'ਚ ਉਹ ਵਸਟ ਹੋਣ ਜਾ ਰਿਹਾ। ਪਰ ਜਿਹੜੀ ਇਹ ਹੋਪ ਸੀ ਕਿ ਅਮਰੀਕਾ ਔਰ ਤਾਲਿਬਾਨ ਦਾ ਇਹ ਕੰਪਰੋਮਾਈਜ਼ ਕਿਉਂਕਿ ਇਸ ਗੱਲ ਦਾ ਧਿਆਨ ਰਹੇ ਵੀ ਅਜੇ ਵੀ ਇਹਦੇ ਬਾਵਜੂਦ ਕਿ ਇਹ ਚੱਲ ਰਿਹਾ ਦੋਹਾ ਦੇ ਵਿੱਚ ਜਿਹੜਾ ਅਫਗਾਨ ਡੈਲੀਗੇਸ਼ਨ ਜਿਹੜੀ ਅਸ਼ਰਫ ਗਨੀ ਹਕੂਮਤ ਦਾ ਅਮਰੀਕਾ ਤਾਲਿਬਾਨ ਗੱਲਬਾਤ ਦਾ ਸਿਲਸਿਲਾ ਤਾਂ ਨਹੀਂ ਟੁੱਟਿਆ ਲੇਕਿਨ ਕਿਉਂਕਿ ਭਾਰਤ ਨੂੰ ਇਹ ਸੂਟ ਨਹੀਂ ਸੀ ਕਰਦਾ ਔਰ ਜਦੋਂ ਮੈਂ ਅੱਜ 2-3 ਖਬਰਾਂ UN ਸਿਕਿਉਰਿਟੀ ਕਾਉਂਸਲ ਦੇ ਹਵਾਲੇ ਨਾਲ ਦੇਖੀਆਂ ਔਰ ਜਿਹੜਾ ਪ੍ਰੈਸ਼ਰ ਬਿਲਡ ਕੀਤਾ ਜਾ ਰਿਹਾ ਇਸ ਮੁੱਦੇ ਦੇ ਉੱਤੇ
ਉਹਨਾਂ ਨੂੰ ਇੰਡੀਆ ਨੂੰ ਇਹ ਲੱਗਦਾ ਹੈ ਕਿ ਵੀ ਕਿਸੇ ਤਰੀਕੇ ਨਾਲ ਇਹ ਜਿਹੜਾ ਸਾਰਾ ਐਗਰੀਮੈਂਟ ਹੈ ਇਹ ਨਲ ਐਂਡ ਵਾਇਡ ਡਿਕਲੇਅਰ ਹੋ ਜਾਏ ਔਰ ਤਾਲਿਬਾਨ ਨੂੰ ਉਸੇ ਤਰ੍ਹਾਂ ਹੀ ਦਹਿਸ਼ਤਗਰਦ ਤਨਜ਼ੀਮ ਦੇ ਤੌਰ ਦੇ ਉੱਤੇ ਹੀ ਉਸ ਦੀ ਰੈਕਗਨੀਸ਼ਨ ਉਹਨੂੰ ਜਿਹੜਾ ਉਹ UN ਦੇ ਥੱਲੇ ਲਿਆਂਦਾ ਜਾਏ ਔਰ ਇਵੈਂਚੁਅਲੀ ਜੇ ਇਸ ਕਿਸਮ ਦਾ ਹੋਏਗਾ ਭਾਵੇਂ ਉਹ ਸਾਰਾ ਅਫਗਾਨਿਸਤਾਨ ਕੈਪਚਰ ਕਰ ਲੈਣ ਲੇਕਿਨ ਉਹਨਾਂ ਦੀ ਹਕੂਮਤ ਨੂੰ ਰੈਕਗਨਾਈਜ਼ ਨਾ ਕੀਤਾ ਜਾਏ। ਔਰ ਇਹ ਦੋ ਖਬਰਾਂ ਇਸ ਹਵਾਲੇ ਨਾਲ, ਔਰ ਮੈਂ ਜਦੋਂ ਪਿਛਲੇ ਦਿਨਾਂ 'ਚ ਇੱਕ ਖਬਰ ਸੀ ਕਿ ਕਿਵੇਂ ਹੈਰਾਤ ਦੇ ਵਿੱਚ ਜਿਹੜਾ ਹੈ ਉਹ UN ਦਾ ਜਿਹੜਾ ਕੈਂਪਸ ਹੈ ਉਸ 'ਤੇ ਅਟੈਕ ਵੀ ਹੋਇਆ, ਉਹਦੇ 'ਚ ਕੋਈ ਜ਼ਖਮੀ ਹੋਏ, ਤੇ ਮੈਨੂੰ ਕਿਉਂਕਿ ਇਸ ਗੱਲ ਦਾ ਧਿਆਨ ਰਹੇ ਕਿ ਹੈਰਾਤ ਜਿਹੜਾ ਅਫਗਾਨਿਸਤਾਨ ਦਾ ਪ੍ਰੋਵਿੰਸ ਹੈ ਉਹ ਈਰਾਨ ਦੇ ਨਾਲ ਲੱਗਦਾ ਹੈ ਔਰ ਜ਼ਾਹਰ ਹੈ ਕਿ ਅਸੀਂ ਜਦੋਂ ਇੰਡੀਅਨ ਇੰਟੈਲੀਜੈਂਸ ਏਜੰਸੀਆਂ ਦੀ ਪਾਕਿਸਤਾਨ ਦੇ ਅੰਦਰੂਨੀ ਉਹ ਬਲੋਚਿਸਤਾਨ ਹੋਏ, ਗਵਾਦਰ ਦੇ ਹਵਾਲੇ ਨਾਲ ਹੋਏ ਜਾਂ ਬਲੋਚਿਸਤਾਨ ਦੇ ਜਿਹੜੇ ਜਿਨ੍ਹਾਂ ਨੂੰ ਇਹਨਾਂ ਨੇ ਖੜਾ ਕੀਤਾ ਹੋਇਆ ਇੰਡੀਆ ਨੇ ਲਿਬਰੇਸ਼ਨ ਆਰਮੀ ਦੇ ਥੱਲੇ, ਤੇ ਉਹ ਵੀ ਈਰਾਨ ਦੀਆਂ ਸਰਹੱਦਾਂ ਰਾਹੀਂ, ਔਰ ਇੰਡੀਆ ਨੇ ਹਮੇਸ਼ਾ ਇਹ ਕਲੇਮ ਕੀਤਾ ਜੀ ਕੁਲਭੂਸ਼ਣ ਯਾਦਵ ਨੂੰ ਈਰਾਨ ਤੋਂ ਫੜਿਆ। ਹਾਲਾਂਕਿ ਈਰਾਨ ਦਾ ਵੀ ਬਾਰਡਰ ਬਲੋਚਿਸਤਾਨ ਦੇ ਨਾਲ ਵੀ ਲੱਗਦਾ ਹੈ, ਇੱਧਰ ਹੈਰਾਤ ਨਾਲ ਵੀ ਲੱਗਦਾ ਹੈ। ਸੋ ਇੰਡੀਆ ਕਹਿਣਾ ਮੈਂ ਇਹ ਚਾਹੁੰਦਾ ਹਾਂ ਕਿ ਇੰਡੀਅਨ ਇੰਟੈਲੀਜੈਂਸ ਏਜੰਸੀਆਂ ਦੀ ਇਸ ਬੈਲਟ ਦੇ ਵਿੱਚ ਕਾਫੀ ਪ੍ਰੈਜ਼ੈਂਸ ਹੈ ਔਰ ਕੋਈ ਹੈਰਾਨੀ ਨਹੀਂ ਹੋਏਗੀ ਕਿਉਂਕਿ ਤਾਲਿਬਾਨ ਨੇ ਤਾਂ ਕਲੇਮ ਨਹੀਂ ਕੀਤਾ ਕਿ ਵੀ ਉਹਨਾਂ ਨੇ UN, ਜੇ ਹੁਣ ਉਹਨਾਂ ਨੇ ਕਾਬਲ ਦੇ ਉੱਤੇ ਕੀਤਾ ਡਿਫੈਂਸ ਮਿਨਿਸਟਰ ਦੇ ਘਰ ਦੇ ਉੱਤੇ ਅਟੈਕ, ਉਹਨਾਂ ਨੇ ਉਸ ਦਾ ਨੂੰ ਕਲੇਮ ਕੀਤਾ। ਸੋ ਮੈਨੂੰ ਇਹ ਉਦੋਂ ਵੀ ਸ਼ੱਕ ਹੁੰਦਾ ਸੀ ਵੀ ਇਹ ਹੈਰਾਤ ਦੇ ਵਿੱਚ ਜਿਹੜਾ UN ਕੰਪਲੈਕਸ ਦੇ ਵਿੱਚ ਹਮਲਾ ਹੈ ਇਹ ਇੰਡੀਆ ਦਾ ਕੰਮ ਲੱਗਦਾ ਹੈ ਕਿਉਂਕਿ ਇਸੇ ਹਵਾਲੇ ਨਾਲ, ਕਿਉਂਕਿ ਉਧਰ ਹਮਲਾ ਕੁਝ ਦਿਨ ਪਹਿਲਾਂ ਹੁੰਦਾ ਹੈ, ਇੱਧਰ ਇਹਨੇ ਅਗਸਤ 'ਚ ਪ੍ਰਧਾਨ ਬਣ ਗਿਆ, ਅੱਜ ਤਾਂ ਅਸੀਂ 4 ਅਗਸਤ ਨੂੰ ਗੱਲ ਕਰ ਰਹੇ ਹਾਂ। ਉਹ ਹੁਣ ਉਸੇ ਅਟੈਕ ਨੂੰ ਆਧਾਰ ਬਣਾ ਕੇ ਇੰਡੀਆ ਨੇ ਆ ਪਹਿਲੇ 2-3 ਦਿਨ ਦੇ ਵਿੱਚ ਹੀ ਜਿਸ ਕਿਸਮ ਦਾ ਮਾਹੌਲ ਸਿਰਜਿਆ, ਔਰ ਬੇਸ਼ੱਕ ਇਸ ਸਾਰੇ ਦੇ ਲਈ ਉਹਨਾਂ ਨੇ ਐਸਟੋਨੀਆ ਔਰ ਨਾਰਵੇ, ਇਹ ਮੁਲਕ ਵੀ UN ਸਿਕਿਉਰਿਟੀ ਕੌਂਸਲ ਦੇ ਮੈਂਬਰ ਨੇ ਰੋਟੇਸ਼ਨ ਵਾਈਜ਼, ਔਰ ਇਹਨਾਂ ਦੋਨਾਂ ਹੀ ਮੁਲਕਾਂ ਜਿਨ੍ਹਾਂ ਨੂੰ ਅਕਸਰ ਪੈਨ ਹੋਲਡਰ ਕਿਹਾ ਜਾਂਦਾ, ਵੈਸੇ ਵੀ ਨਾਰਵੇ ਜਿਹੜਾ ਹਮੇਸ਼ਾ ਹੀ ਜਿੰਨੀ ਦੁਨੀਆ 'ਚ ਕਿਤੇ ਕਨਫਲਿਕਟ ਹੁੰਦਾ ਹੈ ਉਹਦੀ ਪੀਸ ਪ੍ਰੋਸੈਸ ਦੇ ਵਿੱਚ ਅੱਗੇ ਹੁੰਦਾ ਹੈ, ਔਰ ਇਸ ਜਦੋਂ ਨੈਟੋ ਫੋਰਸਿਸ ਜਾਂਦੀਆਂ ਨੇ ਇਹਨਾਂ ਮੁਲਕਾਂ ਦੀਆਂ ਵੀ ਜਿਹੜੀਆਂ ਨੇ ਐਸਟੋਨੀਆ ਔਰ ਨਾਰਵੇ ਦੀਆਂ ਫੌਜਾਂ ਵੀ ਸੀ ਔਰ ਇਹਨਾਂ ਦੇ ਫੌਜੀ ਵੀ ਮਾਰੇ ਗਏ। ਹੁਣ ਉਹਨਾਂ ਨੂੰ ਅੱਗੇ ਲਾ ਕੇ ਨਾਰਵੇ ਨੂੰ ਔਰ ਐਸਟੋਨੀਆ ਨੂੰ ਜਿਹੜਾ ਇੰਡੀਆ ਨੇ ਸਿਕਿਉਰਿਟੀ ਕੌਂਸਲ ਦੇ ਵਿੱਚ ਇਹ ਮਾਹੌਲ ਬਣਾ ਦਿੱਤਾ ਹੈ ਕਿ UN ਸਿਕਿਉਰਿਟੀ ਕੌਂਸਲ ਨੂੰ ਪ੍ਰਾਇੋਰਟੀ ਬੇਸ ਦੇ ਉੱਤੇ ਅਫਗਾਨਿਸਤਾਨ ਦਾ ਇਸ਼ੂ ਡਿਸਕਸ ਕਰਨਾ ਚਾਹੀਦਾ, ਇੰਟਰਵੀਨ ਕਰਨਾ ਚਾਹੀਦਾ। ਡਿਸਕਸ ਕਰਨ ਦਾ ਮਤਲਬ ਇਹ ਹੀ ਹੈ ਕਿ ਅਲਟੀਮੇਟਲੀ ਤਾਲਿਬਾਨ ਨੂੰ ਹੀ ਨੈਗੇਟ ਕਰਨਾ, ਔਰ ਇਹ ਜਿਹੜੀ ਪੀਸ ਪ੍ਰੋਸੈਸ ਤਾਂ ਆਲਰੇਡੀ ਜਿਸ ਹੱਦ ਤੱਕ ਗੱਲ ਚਲੀ ਗਈ ਉਹ ਡੀਰੇਲ ਹੋ ਗਈ ਲੱਗਦੀ ਹੈ। ਪਰ ਇਸ ਸਾਰੇ ਦੇ ਨਾਲ ਜਿਹੜੀਆਂ ਦੋਨੋਂ ਹੀ ਇੱਕ ਪਾਸੇ ਉਹਨਾਂ ਨੇ ਆਉਣ ਵਾਲੇ ਦਿਨਾਂ 'ਚ ਅੱਗੋਂ ਕਿਵੇਂ ਤੋਰਨਾ, 3 ਨੁਕਤਿਆਂ ਦੇ ਉੱਤੇ ਉਹਨਾਂ ਨੇ ਜਿਹੜਾ ਇਹ ਸ਼ੁਰੂਆਤ ਕੀਤੀ ਹੈ ਕਿ UN ਸਿਕਿਉਰਿਟੀ ਕੌਂਸਲ ਇੰਟਰਵੀਨ ਕਰੇ। ਸ਼ੰਕਰ ਜੈ ਕਿਸ਼ਨ ਜਿਹੜਾ ਅਗਲੇ ਹਫਤੇ ਉਹ ਆ ਰਿਹਾ ਵਾਸ਼ਿੰਗਟਨ DC, ਔਰ ਆਲਰੇਡੀ ਜਿਹੜਾ ਉਹਦਾ ਕੰਮ ਉਹੀ ਹੈ ਜੋ UN ਸਿਕਿਉਰਿਟੀ ਕੌਂਸਲ ਜਿਹੜਾ ਇੰਡੀਆ ਦਾ ਪਰਮਾਨੈਂਟ ਰਿਪਰੈਜ਼ੈਂਟੇਟਿਵ ਹੈ TS ਤ੍ਰਿਮੂਰਤੀ, ਉਹਨੇ ਆਲਰੇਡੀ ਗਰਾਊਂਡ ਵਰਕ ਲੇ ਕਰ ਦਿੱਤਾ ਹੈ। ਪਹਿਲਾਂ ਤਾਂ ਉਹਨਾਂ ਨੇ ਰੱਖਿਆ ਕਿ ਜੀ ਪਹਿਲੀ ਵਾਰ UN ਸਿਕਿਉਰਿਟੀ ਕੌਂਸਲ ਦੀ ਹਿਸਟਰੀ 'ਚ ਕੋਈ ਇੰਡੀਅਨ ਪ੍ਰਾਈਮ ਮਿਨਿਸਟਰ ਜ਼ਾਹਰ ਅੱਜ ਮੋਦੀ ਉਹ 9 ਅਗਸਤ ਨੂੰ ਮੈਰੀਟਾਈਮ ਸਿਕਿਉਰਿਟੀ ਦੀ ਇੱਕ ਵਰਚੁਅਲ ਮੀਟਿੰਗ ਨੂੰ ਐਡਰੈਸ ਕਰੇਗਾ। ਹੁਣ ਮੋਦੀ ਦਾ ਕੀ ਲਾਗਾ ਦੇ ਗਿਆ, ਪਰ ਇਹ ਇੰਡੀਆ ਦੀ ਅਹਿਮੀਅਤ ਦੱਸਣ ਦੇ ਲਈ ਵੀ ਕਿਸ ਲੈਵਲ ਤੇ ਹੈ, ਇਹ ਉਹਨੇ 9 ਅਗਸਤ ਨੂੰ ਮੈਰੀਟਾਈਮ ਸਿਕਿਉਰਿਟੀ ਦੀ ਮੀਟਿੰਗ ਨੂੰ ਐਡਰੈਸ ਕਰਨਾ, ਔਰ ਨਾਲ ਦੇ ਨਾਲ ਜਿਹੜਾ ਪਾਰਟ ਇਹ ਤ੍ਰਿਮੂਰਤੀ ਕਹਿ ਰਿਹਾ ਜਿਹੜਾ ਉਹ ਇਹ ਡਿਕਲੇਅਰ ਕਰ ਰਿਹਾ ਮੋਦੀ ਕਰੇਗਾ, ਔਰ ਅਫਗਾਨਿਸਤਾਨ 'ਚ ਕਿਉਂ ਇੰਡੀਆ ਇੰਟਰਵੀਨ ਕਰਨਾ ਚਾਹੁੰਦਾ ਹੈ ਜਾਂ ਸਿਕਿਉਰਿਟੀ ਕੌਂਸਲ ਨੂੰ ਕਿਉਂ ਇੰਟਰਵੀਨ ਕਰਨਾ ਚਾਹੀਦਾ ਹੈ, ਉਹਦੇ ਤੇ ਉਹ ਕਹਿ ਰਿਹਾ ਟੈਰਰਿਸਟ ਕੈਂਪਸ ਇਨ ਅਫਗਾਨਿਸਤਾਨ ਟੂ ਇੰਪੈਕਟ ਇੰਡੀਆ। ਅਜੇ ਤਾਲਿਬਾਨ ਦੇ ਕੋਲ ਆਇਆ ਨਹੀਂ, ਜਿਹੜਾ ਕੰਟਰੋਲ ਜਾਂ ਉਹਨਾਂ ਦੀ ਹਕੂਮਤ ਨਹੀਂ ਬਣੀ, ਇਹਨਾਂ ਨੇ ਪਹਿਲਾਂ ਹੀ ਸ਼ੁਰੂ ਕਰਤਾ ਹੈ ਕਿ ਵੀ ਕੈਨ ਨਾਟ ਹੈਵ ਟੈਰਰਿਸਟ ਕੈਂਪਸ once again moving back into war-torn country that will have a direct impact on India. So ਪਾਕਿਸਤਾਨ ਨੂੰ ਤਾਂ ਟਾਰਗੇਟ ਕਰ ਹੀ ਰਹੇ ਨੇ, ਈਵਨ ਅਫਗਾਨਿਸਤਾਨ 'ਚ ਜਿਹੜੇ ਅਜੇ ਪ੍ਰੋਪਰ ਹਕੂਮਤ ਬਣੀ ਨਹੀਂ ਹੈ ਪਹਿਲਾਂ ਹੀ ਉਹਨਾਂ ਨੇ ਜਿਹੜਾ ਉਹ ਰੌਲਾ ਸ਼ੁਰੂ ਕਰ ਦਿੱਤਾ ਹੈ ਟੈਰਰਿਸਟ ਕੈਂਪ ਦਾ। ਫਿਰ ਉਹ ਕਹਿ ਰਿਹਾ ਕਿ that situation in Afghanistan is of concern to all members of Security Council and we have seen that in recent days the violence is only increasing
Trimurti said at UN headquarters on Monday. और उन्हें कहा जी एंड वी कैन नॉट अफोर्ड वी कैनॉट हैव द टैररिस्ट कैंप्स। हुण दूसरे पासे असी उसे ही मीडिया की खबर देखते हैं, यूनाइटेड नेशन सिक्योरिटी काउंसिल इंचेस क्लोजर टू इन्वॉल्वमेंट इन अफगान पीस टॉक्स, कि भी वो इंचिंग होंदा भी तुर पई है, नेड़े 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 आ रही है। और उहदे च जिवें असी कह कि भी ये एस्टोनिया और नॉर्वे पेन होल्डर बने हुए ने, और उहदे च 3 रीजन जिहड़े ने ये दिते जा रहे हैं कि वाई UN सिक्योरिटी काउंसिल शुड इंटरवीन। पहला जिवें मैं कह कि भी एज तालिबान हैज़ अटैक्ड UN कंपाउंड इन हेरात, जिहड़ा उन्हें इंडियन परमानेंट रिप्रेजेंटेटिव नूं मौका दिता है कि उन्हें इस दे उत्ते कंडेमनेशन वाली स्टेटमेंट सिक्योरिटी काउंसिल तो लई, और उन्होंने कहा कि भी इस दे सीजिंग द अपॉर्चुनिटी the statement went further by expressing deep concern about Taliban's military offensive and the number of reported serious human rights abuses and violations in communities affected by the ongoing armed conflict across the country। कि हेरात ते जिहड़ा अटैक इन्होंने खुद करवाया उहदे हवाले नाल ही उन्होंने ह्यूमन राइट्स और दूसरे मुद्दे भी खड़े कर दिते। और फिर उन्होंने कहा कि भी ये जड़ी स्टेटमेंट UN सिक्योरिटी काउंसिल की इन्होंने इंडिया ने कढ़वाई है, उन्हें सानू ये मौका दे दिता है कि उस स्टेटमेंट से कहा गया कि UN सिक्योरिटी काउंसिल मैंबर्स डू नॉट सपोर्ट द रेस्टोरेशन ऑफ इस्लामिक एमिरेट, दस डायरेक्टली अपोजिंग द डिमांड फ्रॉम द मोर एक्सट्रीमिस्ट तालिबान फैक्शन। उन्हें एक बड़ी दिलचस्प गल है, जिहड़ी अशरफ गनी की एग्जिस्टिंग हुकूमत है वो भी इस्लामिक रिपब्लिक ऑफ अफगानिस्तान है। तालिबान जिहड़ा सिस्टम लियाना चाहते ने ज़ाहिर है शरीयत बेस्ड जां जो भी उन्होंने है, उहदा उन्होंने ना जिहड़ा इस्लामिक एमिरेट ऑफ अफगानिस्तान है। हुण इस्लामिक रिपब्लिक ऑफ अफगानिस्तान नाल इन्हां नूं इतराज़ नहीं है, लेकिन इस्लामिक एमिरेट नाल है, जदों कि जिहड़ा अमरीका उत्थे 20 साल बैठा रहा है और उत्थे जिहड़ा बिलियंस ऑफ डॉलर्स इन्वेस्ट कीते ने, ਉਹ ਜਦੋਂ ਫਰਵਰੀ 2020 ਦੇ ਵਿੱਚ ਤਾਲਿਬਾਨ ਦੇ ਨਾਲ ਫਾਈਨਲ ਐਗਰੀਮੈਂਟ ਕਰਦਾ ਹੈ, ਜਿਹਦੇ ਲਈ 2-3 ਸਾਲ ਤੋਂ ਗੱਲਬਾਤ ਉੱਥੇ ਚੱਲਦੀ ਰਹੀ ਦੋਹਾ ਦੇ ਵਿੱਚ ਜ਼ਲਮੇ ਖਲੀਲਜ਼ਾਦ ਔਰ ਦੂਸਰੇ ਨਾਲ, ਉਹ ਤਾਂ ਜਿਹੜਾ ਡਾਕੂਮੈਂਟ ਸਾਈਨ ਹੁੰਦਾ ਹੈ ਉਹਦੇ ਤੇ ਜਿਹੜਾ ਅਫਗਾਨਿਸਤਾਨ ਐਮੀਰੇਟ ਦੇ ਥੱਲੇ ਹੁੰਦਾ ਹੈ। ਜੀ ਇਹਦਾ ਮਤਲਬ ਇਹ ਹੈ ਵੀ ਜਿਨ੍ਹਾਂ ਨੇ ਸਮਝੌਤਾ ਕੀਤਾ ਅਮਰੀਕਾ ਨੂੰ ਤਾਂ ਕੋਈ ਇਤਰਾਜ਼ ਨਹੀਂ ਸੀ। तालिबान दियां वो शर्तां भी मनिया गई जिहदे UN दे विच दूसरियां पहला उन्होंने खुद उन्होंने जिहड़ा दहशतगर्द ग्रुप च रखा होया सी 9/11 तो बाद उस सारे तो कढ़िया, फिर उन्हां दे नाल बराबर सैकटरी ऑफ स्टेट अमरीका दा जिहड़ा वो बैठदा है और उन्हां दे नुमाइंदे दे नाल जिहड़ा कि अफगानिस्तान एमिरेट है जिहड़ा इस्लामिक एमिरेट है उहदे नाल करदा। हुण इंडिया इस नूं भी क्योंकि उन्हां नूं गल ये नहीं है कि भी इस वेले उन्होंने तो लगता भी उन्होंने हाथ च बाजी नहीं है, पर उन्होंने ये लगता है भी जिन्होंने अल्टीमेटली अफगानिस्तान के उत्ते अपना रूल करना है, तुसी उन्होंने रस्ते च इन्ने कंडे खिलार दो कि उन्होंने चुगण ते ही रहन। फिर क्योंकि अफगानिस्तान की अशरफ गनी की हुकूमत पपट हुकूमत है दिल्ली रजीम की। सैकंड उन्होंने कहा जी इंडिया नूं सिक्योरिटी काउंसिल च इसलिए मौका मिला है कि अफगानिस्तान का फॉरन मिनिस्टर हनीफ अतमर उन्हें यूनाइटेड नेशन सिक्योरिटी काउंसिल नूं अपील की है कि अफगानिस्तान के मुद्दे के उत्ते डिस्कस करो। उन्हें जयशंकर नूं कॉल किया है और फॉर ए गवर्नमेंट इन काबुल दैट विल रन इट्स मिलिट्री ऑन वैसटर्न असिस्टेंस दिस इज़ ए कॉल नन ऑफ दैम कैन इग्नोर। कि जी इन्नी इंपॉर्टेंट कॉल जयशंकर नूं कीती उन्होंने फॉरन मिनिस्टर ने हनीफ अतमर ने। यह भी उन्होंने कहा जी हुण रीजन है कि असी UN सिक्योरिटी काउंसिल मैंबरां नूं ऑन बोर्ड ले ले। थर्डली the White House unequivocal backing to the Kabul regime with message of support being delivered frequently indicates its distaste to matters being decided on the battlefield। और उन्होंने कहा जी देखो हुण अमरीका दे स्टेट डिपार्टमेंट ने भी जिहड़ा वाइट हाउस ने इस दे उत्ते अपनी सपोर्ट अशरफ गनी की हुकूमत नूं दित्ती है और US सैकटरी ऑफ स्टेट एंटनी ब्लिंकन ने अफगान प्रेजिडेंट अशरफ गनी नूं कॉल कीता to discuss the need to accelerate peace negotiations as a follow-up to his US president where Biden hosted him। उन्होंने कहा जी follow-up के तौर पर
ਹੁਣ ਇਹ ਅਮਰੀਕਾ ਨੂੰ ਵੀ ਪਤਾ और ਇਹਦੇ 'ਚ ਮੈਨੂੰ ਕੋਈ ਸ਼ੱਕ ਨਹੀਂ ਹੈ। ਹਾਲਾਂਕਿ ਕਈਆਂ ਨੂੰ ਲੱਗਦਾ ਵੀ ਸ਼ਾयद ਇੰਡੀਆ ਇਹ ਸਾਰਾ ਦਬਾਅ ਬਣਾ ਰਿਹਾ ਹੈ ਜਾਂ ਤਾਲਿਬਾਨ ਨਾਲ ਜੋ ਚੱਲ ਰਿਹਾ ਹੈ ਅਮਰੀਕਾ ਆਪਣੇ ਜਿਹੜਾ ਫੈਸਲੇ ਨੂੰ ਬਦਲੇ ਕਿ ਵੀ ਨਹੀਂ ਉਹ 31 ਅਗਸਤ ਤੱਕ ਉਹਨਾਂ ਨੇ ਨਹੀਂ ਨਿਕਲਣਾ। ਅਮਰੀਕਾ ਕਹੇ ਜੇ ਨਹੀਂ, ਇਹ ਉਹਨਾਂ ਨੇ 20 ਸਾਲ ਦੇਖ ਲਿਆ ਔਰ ਆਲਰੇਡੀ ਜਿਹੜੀ ਗੱਲ ਬਾਈਡਨ ਨੇ ਕਹੀ ਸੀ ਕਿ ਵੀ ਇਹ ਅਨਐਂਡਿੰਗ ਬੈਟਲ ਹੈ ਔਰ ਅਸੀਂ ਇੱਕ ਜਨਰੇਸ਼ਨ ਨੇ ਭੋਗੀ ਹੈ, ਅਸੀਂ ਆਪਣੀਆਂ ਅਗਲੀਆਂ ਜਨਰੇਸ਼ਨਸ ਨੂੰ ਇਸ ਦੇ ਲਈ ਜਿਹੜਾ ਨਹੀਂ ਭੇਜ ਸਕਦੇ। ਸੋ ਇਹ ਜੋ ਮਰਜ਼ੀ ਕਰ ਲੈਣ, ਅਮਰੀਕਾ ਤੋਂ ਉੱਥੋਂ ਵਿਦਡਰਾ ਕਰੇਗਾ, ਤਾਲਿਬਾਨ ਵੀ ਅਲਟੀਮੇਟਲੀ ਉੱਥੇ ਇਹਦੇ ਬਾਰੇ ਕੋਈ ਦੋ ਰਾਵਾਂ ਨਹੀਂ ਨੇ। ਪਰ UN ਸਿਕਿਉਰਿਟੀ ਕਾਉਂਸਲ 'ਚ ਬੈਠਾ ਐਜ਼ ਏ ਪ੍ਰੈਜ਼ੀਡੈਂਟ ਇੰਡੀਆ ਤਾਲਿਬਾਨ ਦੀ ਹਕੂਮਤ ਨੂੰ ਰੈਕਗਨਾਈਜ਼ ਨਹੀਂ ਹੋਣ ਦੇਗਾ, ਪਾਕਿਸਤਾਨ ਦੇ ਲਈ ਵੀ ਪ੍ਰੋਬਲਮਸ ਖੜੀਆਂ ਕਰੇਗਾ। ਹਾਲਾਂਕਿ ਜਿਹੜੇ ਪਾਕਿਸਤਾਨ ਦੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਨੇ ਮੋਇਦ ਯੂਸਫ, ਉਹ ISI ਦੇ ਚੀਫ ਨਾਲ ਵਾਸ਼ਿੰਗਟਨ 'ਚ ਆਏ, ਉਹਨਾਂ ਦੇ ਨਾਲ ਵੀ ਮੁਲਾਕਾਤਾਂ ਹੋਈਆਂ। ਇਹ ਵੀ ਨੇ ਖਬਰਾਂ ਕਿ ISI ਚੀਫ ਤਾਂ ਚਲੇ ਗਏ, ਮੋਇਦ ਯੂਸਫ ਅਜੇ ਬੈਠੇ ਹੋਏ ਨੇ। ਲੇਕਿਨ ਇੱਕ ਕਿ ਕਿਵੇਂ ਇਹਦੇ ਬਾਵਜੂਦ ਅਮਰੀਕਾ ਨੂੰ ਵੀ ਪਤਾ ਹੈ ਕਿ ਭਾਈ ਪਾਕਿਸਤਾਨ ਤੋਂ ਬਿਨਾ ਜਿਹੜਾ ਉਹ ਛੁਟਕਾਰਾ ਨਹੀਂ ਹੋਣਾ ਉਸ ਖਿੱਤੇ 'ਚ। ਲੇਕਿਨ ਤੁਸੀਂ ਇਹ ਦੇਖੋ ਜਿਵੇਂ ਉਹ ਮਾਂ ਦੇ ਆਟੇ ਵਾਂਗੂ ਕਹਿੰਦੇ ਨੇ ਵੀ ਆਕੜਿਆ ਬਾਈਡਨ ਐਡਮਿਨਿਸਟ੍ਰੇਸ਼ਨ ਕਿ ਅਜੇ ਤੱਕ ਹੁਣ ਮੋਇਦ ਯੂਸਫ ਔਰ ISI ਚੀਫ ਤਾਂ ਉਹਨਾਂ ਦੇ ਨਾਲ ਤਾਂ ਡਿਫਰੈਂਟਲੀ ਇਹਨਾਂ ਦਾ ਅਮਰੀਕਾ ਦਾ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਵੀ ਜਨੀਵਾ 'ਚ ਵੀ ਮਿਲਿਆ, ਸੈਕੰਡ ਮੀਟਿੰਗ ਵੀ ਹੋਈ, ਪਰ ਅਜੇ ਤੱਕ ਪ੍ਰੈਜ਼ੀਡੈਂਟ ਬਾਈਡਨ ਨੇ ਡਾਇਰੈਕਟਲੀ ਇਮਰਾਨ ਖਾਨ ਨੂੰ ਕਾਲ ਨਹੀਂ ਕੀਤੀ ਹੈ ਇਸ ਦੇ ਉੱਤੇ। ਹੁਣ ਮੋਇਦ ਯੂਸਫ ਨੇ ਇਸ ਗੱਲ ਦੇ ਉੱਤੇ ਵੀ ਸ਼ਿਕਾਇਤ ਕੀਤੀ। ਉਹਨਾਂ ਨੇ ਕਿਹਾ ਕਿ ਵੀ ਔਰ ਇਹ ਕੋਰਟ ਹੈ ਉਹਨਾਂ ਦੀ, US president has not spoken to the PM of such an important country who the US itself says is make or break in some cases in some ways in Afghanistan. We struggle to understand the signal, right? ਇਹ ਇੰਡੀਅਨ ਮੀਡੀਆ ਰਿਪੋਰਟ ਕਰ ਰਿਹਾ। ਹੁਣ ਇਹ ਪਤਾ ਨਹੀਂ ਉਹਨਾਂ ਨੂੰ ਮੋਇਦ ਯੂਸਫ ਹੋਰਾਂ ਨੂੰ ਇਹ ਗੱਲ ਕਹਿਣੀ ਚਾਹੀਦੀ ਸੀ ਕਿ ਨਹੀਂ, ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਭਾਰਤ ਦਾ ਇੰਨਾ ਕੁ ਦਬਾਅ ਅਮਰੀਕਾ ਦੇ ਉੱਤੇ ਬਣਿਆ ਹੋਇਆ ਹੈ ਔਰ ਅਮਰੀਕਾ ਨੂੰ ਕਿਉਂਕਿ ਭਾਰਤ ਦੀ ਲੋੜ ਹੈ ਅਗੇਂਸਟ ਚਾਈਨਾ ਕਿ ਜਦੋਂ ਪਾਕਿਸਤਾਨ ਦਾ ਮੁੱਦਾ ਆਉਂਦਾ ਹੈ ਅਮਰੀਕਾ ਇਹ ਸਮਝਦਿਆਂ ਹੋਇਆ ਵੀ ਕਿ ਪਾਕਿਸਤਾਨ ਤੋਂ ਬਿਨਾਂ ਗਤੀ ਨਹੀਂ ਹੈ, ਉਹ ਉਨਾ ਵੇਟ ਉਹਨਾਂ ਨੂੰ ਨਹੀਂ ਦੇ ਰਹੇ ਔਰ ਨਤੀਜਾ ਇਹ ਹੋਏਗਾ ਕਿ ਭਾਰਤ ਔਰ ਜਿਹੜੀ ਸਟੇਟਮੈਂਟ ਅੱਜ UN ਸਿਕਿਉਰਿਟੀ ਕਾਉਂਸਲ ਦੀ ਇਹਨਾਂ ਨੇ ਕਢਵਾਈ ਹੈ, UN ਸਿਕਿਉਰਿਟੀ ਕਾਉਂਸਲ ਸੇਜ਼ ਇਟ ਡਜ਼ ਨਾਟ ਸਪੋਰਟ ਦਾ ਰੈਸਟੋਰੇਸ਼ਨ ਆਫ ਇਸਲਾਮਿਕ ਐਮੀਰੇਟਸ ਇਨ ਅਫਗਾਨਿਸਤਾਨ। ਔਰ ਇਹਦੇ ਤੇ ਪੂਰੀ ਕਿਉਂਕਿ ਇੱਕ ਗੱਲ ਦਾ ਧਿਆਨ ਰਹੇ ਕਿ ਚਾਈਨਾ ਵੀ UN ਸਿਕਿਉਰਿਟੀ ਕਾਉਂਸਲ ਦਾ ਮੈਂਬਰ ਹੈ, ਪਰ ਜਦੋਂ ਇਸ ਕਿਸਮ ਦਾ ਇਸ਼ੂ ਆਉਂਦਾ ਇਹ ਗੱਲ ਤਾਂ ਇਵਨ ਪਾਕਿਸਤਾਨ ਨੇ ਵੀ ਕਹੀ ਹੈ ਕਿ ਅਸੀਂ ਤਾਲਿਬਾਨ ਦੇ ਮਿਲਟਰੀ ਟੇਕ ਓਵਰ ਦੇ ਸਾਰੇ ਹੱਕ 'ਚ ਨਹੀਂ ਹੈ, ਨੈਗੋਸ਼ੀਏਟਡ ਸੈਟਲਮੈਂਟ ਹੋਏ, ਸਾਰੀਆਂ ਧਿਰਾਂ ਇਸ ਦੇ ਵਿੱਚ ਸ਼ਾਮਲ ਹੋਣ। ਪਾਕਿਸਤਾਨ ਦੇ ਫੋਰਨ ਮਿਨਿਸਟਰ ਨੇ ਵੀ ਕਿਹਾ ਕਿ ਭਾਈ ਅਸੀਂ ਸਾਰੀਆਂ ਧਿਰਾਂ ਦੀ ਨੁਮਾਇੰਦਗੀ ਚਾਹੁੰਦੇ, ਪਰ ਇੰਡੀਆ ਪੂਰਾ ਜਿਹੜਾ ਉਹ ਇਸ ਪ੍ਰੋਪੇਗੈਂਡੇ ਤੇ ਲੱਗਾ ਹੋਇਆ ਹੈ ਕਿ ਤਾਲਿਬਾਨ ਦੇ ਪਿੱਛੇ ਪਾਕਿਸਤਾਨ ਹੈ, ਪਾਕਿਸਤਾਨ ਰਾਹੀਂ ਤਾਲਿਬਾਨ ਜਿਹੜਾ ਉਹ ਬਾਈ ਫੋਰਸ ਲੈਣਾ ਚਾਹੁੰਦਾ ਹੈ ਕੰਟਰੋਲ ਅਫਗਾਨਿਸਤਾਨ ਦਾ। ਔਰ ਇਹੀ ਉਸ ਪ੍ਰੈਸ ਸਟੇਟਮੈਂਟ ਦੇ ਵਿੱਚ ਜਿਹੜਾ ਉਹਨਾਂ ਨੇ ਕਿਹਾ ਕਿ ਅਸੀਂ ਕੋਈ ਇਸਲਾਮਿਕ ਐਮੀਰੇਟ ਜਿਹੜਾ ਉਹਨੂੰ ਰੈਕਗਨਾਈਜ਼ ਨਹੀਂ ਕਰਾਂਗੇ ਔਰ ਉਹਨਾਂ ਨੇ ਜਿਹੜਾ ਇਸਲਾਮਿਕ ਰਿਪਬਲਿਕ ਔਰ ਤਾਲਿਬਾਨ ਨੂੰ ਕਿਹਾ ਕਿ ਐਂਗੇਜ ਇਨ ਮੀਨਿੰਗਫੁਲ in an inclusive Afghan led Afghan owned peace। ਇਹ ਸਾਰੀ ਇੰਡੀਆ ਦੀ ਵਰਡਿੰਗ ਹੈ। ਅੱਗੇ ਕੌਣ ਲੀਡ ਕਰ ਰਿਹਾ, ਕਹਿਣਾ ਇਹ ਚਾਹੁੰਦੇ ਨੇ ਕਿ ਜੀ ਇਹ ਪਾਕਿਸਤਾਨ ਲੈਡ ਤਾਲਿਬਾਨ ਨੇ ਔਰ ਪਾਕਿਸਤਾਨ ਓਨਡ ਪੀਸ ਪ੍ਰੋਸੈਸ ਹੈ। ਇਹ ਜਦੋਂ ਬਾਰ-ਬਾਰ ਅਫਗਾਨ ਲੈਡ ਅਫਗਾਨ ਓਨਡ ਕਹਿ ਰਹੇ ਨੇ, ਪਾਕਿਸਤਾਨ ਨੂੰ ਟਾਰਗੇਟ ਕਰ ਰਹੇ ਨੇ ਟੂ ਮੇਕ ਅਰਜੈਂਟ ਪ੍ਰੋਗਰੈਸ ਟੂਵਰਡਸ ਏ ਪੋਲੀਟੀਕਲ ਸੈਟਲਮੈਂਟ ਐਂਡ ਸੀਜ਼ ਫਾਇਰ, ਦਾ ਸਟੇਟਮੈਂਟ ਸੈਡ। ਸੋ ਮੈਨੂੰ ਇਹ ਲੱਗਦਾ ਹੈ ਜਿਹੜਾ ਸਾਡਾ ਖਦਸ਼ਾ ਸੀ ਕੱਲ ਅਸੀਂ ਜ਼ਾਹਰ ਕੀਤਾ ਸੀ ਉਹ ਵਿਦਿਨ 24 ਆਵਰਸ ਠੀਕ ਸਾਬਤ ਹੋਇਆ ਕਿ ਭਾਈ ਜੇ ਤੁਸੀਂ ਹੁਣ ਜਿਹੜਾ ਫਿਤਨਾ ਹੈ, ਫਿਤਨਾ ਸੂਟ ਪਾ ਕੇ ਆ ਜਾਏ 3 ਪੀਸ ਕਿ ਉਹ ਚਾਦਰ ਬਨ ਕੇ ਆ ਜਾਏ ਕਿ ਉਹ ਕੁਰਤਾ ਪਜਾਮਾ ਪਾ ਕੇ ਆ ਜਾਏ, ਉਹ ਕਿਸੇ ਮਹਿਫਲ 'ਚ ਚਲਾ ਜਾਏ, ਕਿਸੇ ਗਰਾਊਂਡ 'ਚ ਚਲਾ ਜਾਏ, ਕਿਸੇ ਦਰਬਾਰ 'ਚ ਚਲਾ ਜਾਏ, ਫਿਤਨੇ ਨੇ ਤਾਂ ਫਿਤਨਾ ਹੀ ਰਹਿਣਾ। ਸੋ ਇੰਡੀਆ ਉਸ ਫਿਤਨੇ ਦਾ ਹੀ ਰੋਲ ਅਦਾ ਕਰ ਰਿਹਾ ਹੈ ਜਿਹੜਾ ਅਫਗਾਨਿਸਤਾਨ ਦੇ ਵਿੱਚ ਅਮਨ ਨਹੀਂ ਚਾਹੁੰਦਾ ਔਰ ਉੱਥੇ ਆਉਣ ਵਾਲੇ ਪੀਰੀਅਡ 'ਚ ਵੀ ਅਸੀਂ ਉਸ ਕਿਸਮ ਦੀ
खून खराबे का माहौल ही देख रहे हैं। जी राज साहब, बहुत बहुत शुक्रिया। तुसीं पहले अहम इशू के उपर अपने विचार साढ़े दर्शकों नाल साझे कीते ने। सो आस करते हैं कि साढ़े दर्शकों को यह विचार चर्चा पसंद आई होगी। सो इत्थे लेने ब्रेक तो पहला असीं अपने दर्शकों ते सरोतियां नूं अपील ते बेनती करदी व्यूअर्स, जिस तरह कि तुसीं जानते हो कि TV 84 एक पंथक चैनल है और TV 84 की चढ़ती कला लई वध तों वध डोनेट करो। डोनेट करने साडी वैबसाइट tv84.tv ते जाके पेपल की वरतों करके वन टाइम डोनेट कर सकते हो, मंथली डोनेट भी कर सकते हो। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue ਲੌਂਗਲੈਂਡ ਸਿਟੀ ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਕਦੋਂ ਤੱਕ, ਹਾਂ ਕਦੋਂ ਤੱਕ ਅਸੀਂ ਭਾਰਤ ਅਤੇ ਦੁਨੀਆ ਭਰ ਦੇ ਵਿੱਚ ਵਸਦੇ ਸਿੱਖਾਂ ਦੇ ਮਸਲਿਆਂ ਤੇ ਭਾਰਤੀ ਚੈਨਲਾਂ ਦਾ ਝੂਠਾ ਪ੍ਰੋਪੇਗੈਂਡਾ ਬਰਦਾਸ਼ਤ ਕਰਦੇ ਰਹਾਂਗੇ। ਆਓ ਮੇਰੇ ਨਾਲ ਜੁੜੋ ਪ੍ਰੋਗਰਾਮ ਗੁਫ਼ਤਗੂ ਵਿੱਚ। ਸਿੱਖ ਨਜ਼ਰੀਏ ਤੋਂ ਰੋਜ਼ਾਨਾ ਵਾਪਰ ਰਹੀਆਂ ਘਟਨਾਵਾਂ ਦਾ ਵਿਸ਼ਲੇਸ਼ਣ ਕਰੀਏ। ਲਾਈਵ ਕਾਲਸ ਅਤੇ ਈਮੇਲਸ ਰਾਹੀਂ ਇਸ ਪ੍ਰੋਗਰਾਮ ਦਾ ਹਿੱਸਾ ਬਣੋ। ਮੰਡੇ ਟੂ ਫਰਾਈਡੇ ਰਾਤ 9:30 ਵਜੇ ਸਿਰਫ TV 84 ਤੇ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, ਹੁਣ ਆਪਾਂ ਆਪਣੇ ਪ੍ਰੋਗਰਾਮ ਹੋਰ ਅੱਗੇ ਵਧਾਉਂਦੇ ਹਾਂ। ਅੱਜ ਦੇ ਦੂਸਰੇ ਅਹਿਮ ਇਸ਼ੂ ਦੇ ਨਾਲ। ਉਸ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਭਾਰਤ ਦੇ ਹਵਾਲੇ ਨਾਲ ਕਿ ਭਾਰਤ ਕਈ ਪਾਸਿਓਂ ਡਬਲ ਗੇਮ ਜਿਹੜਾ ਉਹ ਖੇਡ ਰਿਹਾ ਹੈ। ਸੋ ਭਾਰਤੀ 에ਅਰ ਫੋਰਸ ਦਾ ਚੀਫ ਇਸ ਵੇਲੇ ਇਜ਼ਰਾਈਲ ਦੇ ਦੌਰੇ ਤੇ ਹੈ, ਜਦੋਂ ਕਿ ਭਾਰਤ ਦਾ ਫੋਰਨ ਮਿਨਿਸਟਰ ਸ਼ੰਕਰ ਜੈਕਿਸ਼ਨ ਈਰਾਨ ਦੇ ਪ੍ਰੈਜ਼ੀਡੈਂਟ ਦੇ ਸਹੁੰ ਚੁੱਕ ਸਮਾਗਮ ਵਿੱਚ ਸ਼ਾਮਲ ਹੋਣ ਲਈ ਈਰਾਨ ਜਾ ਰਿਹਾ ਹੈ। ਸੋ ਵਿਊਅਰਸ, ਇਹ ਯਾਦ ਰਹੇ, ਇਹ ਗੱਲ ਵੱਲ ਤੁਸੀਂ ਧਿਆਨ ਪਾਓ ਕਿ ਈਰਾਨ ਤੇ ਇਜ਼ਰਾਈਲ ਦਾ ਆਪਸ ਵਿੱਚ ਇੱਟ ਕੁੱਤੇ ਦਾ ਵੈਰ ਹੈ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ, ਸੁਣਨ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਵੈਸੇ ਤਾਂ ਸਿਆਸਤ ਬਾਰੇ ਅਕਸਰ ਇਹ ਕਿਹਾ ਜਾਂਦਾ ਹੈ ਕਿ ਯੂ ਆਲਵੇਜ਼ ਹੈਵ ਸਟ੍ਰੇਂਜ ਬੈਡ ਫੈਲੋਜ਼, ਜਾਂ ਇਹ ਵੀ ਕਿਹਾ ਜਾਂਦਾ ਹੈ ਕਿ ਕੋਈ ਸਿਆਸਤ ਦੇ ਵਿੱਚ ਕੋਈ ਪੱਕਾ ਦੋਸਤ ਤੇ ਦੁਸ਼ਮਣ ਨਹੀਂ ਹੁੰਦਾ। ਜ਼ਾਹਰ ਹੈ ਜਿੰਨੇ ਰਿਲੇਸ਼ਨਸ ਨੇ ਉਹ ਇੰਟਰਸਟ ਨਾਲ, ਫਾਇਦੇ ਨੁਕਸਾਨ ਨਾਲ ਹੀ ਜੁੜੇ ਹੁੰਦੇ ਨੇ। ਫਾਇਦਾ ਨਜ਼ਰ ਆਏ ਤੇ ਕੋਈ ਨੇੜੇ ਆ ਜਾਂਦੇ ਨੇ, ਨੁਕਸਾਨ ਹੋ ਰਿਹਾ ਹੋਏ ਦੂਰ ਚਲੇ ਜਾਂਦੇ ਨੇ। ਪਰ ਇਸ ਗੱਲ ਦਾ ਧਿਆਨ ਰਹੇ ਵੀ ਇਸੇ ਹੀ ਜ਼ਬਾਨ ਦੇ ਵਿੱਚ ਇਹ ਵੀ ਫਰੇਜ਼ ਹੈ ਕਿ ਇੱਕੋ ਵੇਲੇ ਤੁਸੀਂ ਦੋਨਾਂ ਦੇ ਨਾਲ ਨਹੀਂ ਦੌੜ ਸਕਦੇ। ਜਾਂ ਤੁਸੀਂ ਸ਼ਿਕਾਰੀ ਕੁੱਤੇ ਦੇ ਨਾਲ ਹਮਦਰਦੀ ਰੱਖ ਸਕਦੇ ਹੋ ਜਾਂ ਖਰਗੋਸ਼ ਸਹਿ ਦੇ ਨਾਲ ਰੱਖ ਸਕਦੇ ਹੋ। ਯੂ ਕਾਂਟ ਰਨ ਵਿਦ ਦਾ ਹੇਅਰ ਐਂਡ ਹੰਟ ਵਿਦ ਦਾ ਹਾਊਂਡਸ, ਕਿ ਵੀ ਤੁਸੀਂ ਸ਼ਿਕਾਰੀ ਕੁੱਤਿਆਂ ਦੇ ਨਾਲ ਵੀ ਕਹੋ ਕਿ ਜੀ ਅਸੀਂ ਕਰਨਾ ਤੇ ਨਾਲ ਦੀ ਨਾਲ ਤੁਸੀਂ ਸਹਿ ਦੇ ਨਾਲ ਵੀ ਭੱਜ ਰਹੇ ਹੋ। ਇਵੇਂ ਨਹੀਂ ਹੁੰਦਾ। ਹੁਣ ਇਹ ਜਿਹੜੀਆਂ ਦੋਨੋਂ ਖਬਰਾਂ ਜ਼ਾਹਰ ਹੈ ਇਹਨਾਂ 24 ਆਵਰਸ ਦੇ ਵਿੱਚ ਨੇ, ਔਰ ਇਹ ਦੋਨੋਂ ਹੀ ਖਬਰਾਂ ਇਹ ਦੱਸਦੀਆਂ ਨੇ ਕਿ ਭਾਰਤ, ਇਹ ਠੀਕ ਹੈ ਕਿ ਤੁਸੀਂ ਦੋ ਧਿਰਾਂ ਦੇ ਨਾਲ
ਉਸ ਲੈਵਲ ਦੇ ਉੱਤੇ ਜਿਹੜਾ ਡੀਲ ਕਰ ਸਕਦੇ ਹੋ ਇੱਕੋ ਵੇਲੇ ਜਦੋਂ ਤੁਸੀਂ ਕਹੋ ਜੀ ਅਸੀਂ ਨਿਊਟਰਲ ਹੈ। ਔਰ ਇਹ ਕ੍ਰੈਡਿਟ 'ਚ ਜਾਂਦਾ ਹੈ 47 ਤੋਂ ਬਾਅਦ ਦੀ ਭਾਰਤ ਦੀ ਲੀਡਰਸ਼ਿਪ, ਖਾਸ ਤੌਰ ਤੇ ਨਹਿਰੂ ਦੇ, ਕਿ ਉਸ ਨੇ ਇੱਕੋ ਵੇਲੇ ਜਦੋਂ ਕਿ ਦੁਨੀਆ ਦੇ ਵਿੱਚ ਦੋ ਸੁਪਰ ਪਾਵਰ ਸੋਵੀਅਤ ਯੂਨੀਅਨ ਔਰ ਅਮਰੀਕਾ ਸੈਕੰਡ ਵਰਲਡ ਵਾਰ ਤੋਂ ਬਾਅਦ ਉੱਭਰੀਆਂ, ਦੋ ਬਲਾਕ ਬਣੇ ਬਹੁਤ ਸਾਰੀਆਂ ਥਾਵਾਂ ਤੇ, ਪ੍ਰੌਕਸੀ ਵਾਰਸ, ਕਿਤੇ ਵਿਤਨਾਮ ਹੈ, ਕਿਤੇ ਕੋਰੀਆ ਹੈ, ਸਾਊਥ ਅਮਰੀਕਾ ਹੈ, ਕਿਊਬਾ ਹੈ, ਈਸਟਰਨ ਯੂਰਪ ਹੈ। ਯੂਰਪ ਵੰਡਿਆ ਗਿਆ ਹੈ, ਵੈਸਟਰਨ ਯੂਰਪ ਅਮਰੀਕਨ ਖਾਤੇ 'ਚ ਆਇਆ, ਈਸਟਰਨ ਯੂਰਪ ਸੋਵੀਅਤ ਯੂਨੀਅਨ ਦੇ ਖਾਤੇ 'ਚ ਗਿਆ ਜੀ। ਨਹਿਰੂ ਨੇ ਨਾਨ ਅਲਾਈਨਡ ਮੂਵਮੈਂਟ ਸ਼ੁਰੂ ਕੀਤੀ ਔਰ ਨਤੀਜੇ ਦੇ ਤੌਰ ਤੇ ਜਿਹੜਾ ਇਹ ਸਾਰਾ ਪੀਰੀਅਡ ਸੀ ਉਹ ਦੋਨਾਂ ਤੋਂ ਮਦਦ ਵੀ ਲੈਂਦਾ ਰਿਹਾ ਜਿੱਥੇ ਲੋੜ ਪਈ, ਔਰ ਘੱਟੋ ਘੱਟ ਕਿਸੇ ਵੀ ਬਲਾਕ ਦਾ ਹਿੱਸਾ ਨਾ ਬਣਨ ਕਰਕੇ ਕੋਈ ਨੈਟੋ ਵਾਂਗ ਜਾਂ ਦੂਸਰੇ ਵਾਂਗ ਇਹ ਨਹੀਂ ਹੋਇਆ ਵੀ ਆਪਣੀ ਫੌਜ ਕਿਤੇ ਭੇਜਣੀ ਪਈ। ਹਾਂ, UN ਮਿਸ਼ਨ ਦੇ ਥੱਲੇ ਉਹ ਭਾਵੇਂ ਕੋਰੀਅਨ ਵਾਰ ਸੀ ਉਸ ਦੇ ਵਿੱਚ ਫੌਜ ਗਈ ਜਾਂ ਐਜ਼ ਏ ਪੀਸ ਕੀਪਰ, ਲੇਕਿਨ ਐਕਟਿਵ ਸੋਲਜਰਿੰਗ ਨਹੀਂ। ਜੀ। ਸੋ ਇਹ ਜਦੋਂ ਤੱਕ ਅਸੀਂ ਦੇਖਦੇ ਹਾਂ ਕਿ ਸੋਵੀਅਤ ਯੂਨੀਅਨ ਦਾ ਕਲੈਪਸ ਹੁੰਦਾ ਹੈ, ਉਸ ਤੋਂ ਬਾਅਦ ਵੀ ਹਾਲਾਂ ਭਾਰਤ ਨੇ ਥੋੜਾ ਥੋੜਾ ਇੰਚ ਟੂਵਰਡਸ ਅਮਰੀਕਾ ਸ਼ੁਰੂ ਕਰ ਦਿੱਤਾ, ਕਿਉਂਕਿ ਅਮਰੀਕਾ ਓਨਲੀ ਸੁਪਰ ਪਾਵਰ ਬਣੀ ਔਰ ਇਸ ਦੀ ਜਿਹੜੀ ਹਾਈਟ ਸੀ ਉਹ ਜਦੋਂ 2007 ਦੇ ਵਿੱਚ ਇੰਡੋ US ਨਿਊਕਲੀਅਰ ਡੀਲ ਹੁੰਦੀ ਹੈ ਔਰ ਜ਼ਾਹਰ ਹੈ ਕਿ ਭਾਰਤ ਨੇ ਆਪਣੀ ਡਿਪੈਂਡੈਂਸ ਰਸ਼ੀਆ ਤੋਂ ਘਟਾ ਕੇ ਜ਼ਿਆਦਾ ਅਮਰੀਕਾ ਵੱਲ ਕੀਤੀ। ਲੇਕਿਨ ਇਹਦੇ 'ਚ ਵੀ ਉਹਨਾਂ ਨੇ ਪੂਰਾ ਇਸ ਗੱਲ ਦਾ ਧਿਆਨ ਰੱਖਿਆ, ਮਨਮੋਹਨ ਸਿੰਘ ਸਰਕਾਰ 10 ਸਾਲ ਰਹੀ ਹੈ, ਕਿ ਕੋਈ ਓਪਨ ਹੌਸਟਿਲਿਟੀ ਨਾ ਚਾਈਨਾ ਨਾਲ ਸੀ ਨਾ ਰਸ਼ੀਆ ਨਾਲ ਸੀ, ਔਰ ਇਸ ਸਾਰੇ 'ਚ ਵੀ ਜਿਹੜਾ ਉਹਨਾਂ ਨੇ ਹਾਲਾਂ ਜਿਹੜਾ ਅਲਾਇੰਸ ਅਮਰੀਕਾ ਦੇ ਨਾਲ ਪਰ ਜਿਵੇਂ ਮੋਦੀ ਨੇ ਸਿੱਧਾ ਜੰਪ ਮਾਰ ਕੇ ਆਪਣੇ ਆਕਾ ਦੀ ਗੋਦ ਦੇ ਵਿੱਚ ਆ ਕੇ ਵਾਸ਼ਿੰਗਟਨ ਦੀ ਬੈਠਾ ਹੈ ਔਰ ਨਤੀਜੇ ਦੇ ਤੌਰ ਤੇ ਚਾਈਨਾ ਦੇ ਨਾਲ ਹੌਸਟਿਲਿਟੀ ਪਾਣੀਆਂ ਦੇ ਵਿੱਚ ਵੀ ਔਰ ਧਰਤੀ ਦੇ ਉੱਤੇ ਵੀ, ਜਿਸ ਦਾ ਨਤੀਜਾ ਪਹਿਲਾਂ ਡੋਕਲਾਮ 2017 ਦੇ ਵਿੱਚ ਅਸੀਂ ਦੇਖਦੇ ਹਾਂ ਭੂਟਾਨ ਨਾਲ ਲੱਗਦਾ ਬਾਰਡਰ, ਫਿਰ ਲੱਦਾਖ ਔਰ ਪਿਛਲੇ ਵਰੇ ਦੇ ਵਿੱਚ ਗਲਵਾਨ ਤੋਂ ਲੈ ਕੇ ਔਰ ਪੈਂਗੋਂਗ ਸੋ ਔਰ ਦੂਸਰਾ ਜਿਹੜਾ ਉੱਥੇ ਕੀ ਫਸਿਆ ਹੋਇਆ 12 ਰਾਉਂਡ ਗੱਲਬਾਤ ਦੇ ਤੁਰੇ, ਕਿਸੇ ਸਿੱਟੇ ਤੇ ਨਹੀਂ ਨਿਕਲੇ। ਔਰ ਕਿਉਂਕਿ ਜਦੋਂ ਤੁਸੀਂ ਕਿਸੇ ਮਾਸਟਰ ਦੀ ਆ ਕੇ ਗੋਦ 'ਚ ਬੈਠ ਜਾਂਦੇ ਹੋ ਪੂਰੀ ਤਰ੍ਹਾਂ, ਫਿਰ ਤਾਂ ਤੁਹਾਨੂੰ ਆਪਣੇ ਆਕਾ ਦੇ ਕਹਿਣ ਤੇ ਹੀ ਕਰਨਾ ਪੈਂਦਾ। ਔਰ ਕਿਉਂਕਿ ਟਰੰਪ ਐਡਮਿਨਿਸਟ੍ਰੇਸ਼ਨ ਨੇ ਇੱਕ ਪਾਸੇ ਤਾਂ ਭਾਰਤ ਨੂੰ ਜਿਹੜਾ ਉਹ ਆਪਣੇ ਬਿਲਕੁਲ ਕੱਛ ਦੇ ਵਿੱਚ ਪਾ ਲਿਆ ਤੇ ਨੀਤੀਆਂ ਫਿਰ ਭਾਰਤ ਨੂੰ, ਹੁਣ ਅਸੀਂ ਗੱਲ ਕਰ ਰਹੇ ਹਾਂ ਕਿ ਭਈ ਈਰਾਨ ਦੇ ਪ੍ਰੈਜ਼ੀਡੈਂਟ ਇਲੈਕਟ ਜਿਹੜੇ ਨੇ ਉਹਨਾਂ ਦਾ ਸਹੁੰ ਚੁੱਕ ਸਮਾਗਮ ਹੋਣ ਜਾ ਰਿਹਾ ਔਰ ਇਹ ਸਹੁੰ ਚੁੱਕ ਸਮਾਗਮ ਜਿਹੜਾ ਇਸ ਦੇ ਵਿੱਚ ਜਿਹੜਾ 73 ਮੁਲਕਾਂ ਦੇ ਨੁਮਾਇੰਦੇ ਸ਼ਾਮਲ ਹੋ ਰਹੇ ਨੇ, ਜਿਨ੍ਹਾਂ ਦੇ ਵਿੱਚ 10 ਜਿਹੜੇ ਨੇ ਉਹ ਹੈਡ ਆਫ ਸਟੇਟਸ ਨੇ, ਜ਼ਾਹਰ ਹੈ ਪ੍ਰੈਜ਼ੀਡੈਂਟ, ਪ੍ਰਾਈਮ ਮਿਨਿਸਟਰ ਜਾਂ ਮੋਨਾਰਕ ਹੋਣਗੇ, ਜਿਹੜੇ ਨੇ 20 ਉਹਨਾਂ ਦੇ ਵਿੱਚ ਡਿਫਰੈਂਟ ਪਾਰਲੀਮੈਂਟਸ ਦੇ ਸਪੀਕਰਸ ਨੇ, 11 ਫੋਰਨ ਮਿਨਿਸਟਰ ਨੇ ਅੱਡ-ਅੱਡ ਮੁਲਕਾਂ ਦੇ, 10 ਜਿਹੜੇ ਨੇ ਉਹ ਮਿਨਿਸਟਰ ਔਰ ਐਨਵਾਏ ਨੇ। ਔਰ ਇਹ ਮੈਂ ਸਮਝਦਾ ਵੀ ਇੱਕ ਪਾਸੇ ਤਾਂ ਈਰਾਨ ਆਪਣੀ ਸ਼ੋਅ ਆਫ ਸਟਰੈਂਥ ਵੀ ਕਰ ਰਿਹਾ ਕਿ ਭਾਈ ਜਿਹਨੂੰ ਖੂੰਜੇ ਲਾਉਣ ਲਈ ਅਮਰੀਕਾ ਨੇ ਸਿੰਸ 1979 ਜਦੋਂ ਇਰਾਨੀਅਨ ਰੈਵੋਲੂਸ਼ਨ ਆਇਆ ਉਹਨਾਂ ਦੇ ਉੱਤੇ ਸੈਂਕਸ਼ਨਸ ਇਕਨੋਮਿਕਲ, ਉਹਨਾਂ ਨੂੰ ਦੁਨੀਆ ਦੇ ਵਿੱਚ ਇੱਕ ਸ਼ੂਦਰ ਬਣਾਉਣ, ਉਹਨਾਂ ਦੇ ਇੱਥੇ ਫੰਡ ਵੀ ਸਾਰੇ ਜਮ੍ਹਾਂ ਜਿਹੜੇ ਨੇ ਜ਼ਬਤ ਕਰ ਲਏ, ਫਰੀਜ਼ ਕਰਤੇ। ਲੇਕਿਨ ਇਹਦੇ ਬਾਵਜੂਦ ਉਸ ਸਾਰੇ ਚੋਂ ਈਰਾਨ ਨਿਕਲਿਆ ਵੀ ਹੈ ਔਰ ਅੱਜ ਜਦੋਂ ਕਿ ਉਹਨਾਂ ਦਾ ਉਹ ਪ੍ਰੈਜ਼ੀਡੈਂਟ ਸੈਯਦ ਇਬਰਾਹਿਮ ਰਾਇਸੀ ਜਿਹੜਾ ਮੋਡਰੇਟ ਨਹੀਂ ਹੈ, ਜਿਹਨੂੰ ਜੇ ਇਹ ਕਿਹਾ ਜਾਏ ਕਿ ਜਿਹੜਾ ਆਇਤੁੱਲਾ ਖਮੀਨੀ ਫਾਦਰ ਹੈ ਇਰਾਨੀਅਨ ਰੈਵੋਲੂਸ਼ਨ ਦਾ, ਜੇ ਉਸ ਦੀ ਲਾਈਨ ਨੂੰ ਸਖਤੀ ਦੇ ਨਾਲ ਕੋਈ ਟੋ ਕਰਨ ਵਾਲਾ ਹੈ ਅੱਜ ਦੇ ਪੀਰੀਅਡ ਤੇ ਇਹ ਹੈ। ਔਰ ਕੱਲ ਜਦੋਂ ਉਹਨਾਂ ਦਾ ਸਹੁੰ ਚੁੱਕ ਸਮਾਗਮ ਹੋਏਗਾ, ਸ਼ਾਇਦ ਪਰਸੋਂ ਹੈ ਜਾਂ ਕੱਲ ਹੈ, ਤੇ ਉਹਦੇ 'ਚ ਉਹਨਾਂ ਦਾ ਜਿਹੜੇ ਇਰਾਨੀਅਨ ਰੈਵੋਲੂਸ਼ਨ ਦਾ ਫਾਦਰ ਜਿਹਨੂੰ ਕਿਹਾ ਜਾਂਦਾ ਹੈ ਆਇਤੁੱਲਾ ਸੈਯਦ ਅਲੀ ਖਮੀਨੀ, ਆਇਤੁੱਲਾ ਖਮੀਨੀ ਜਿਹੜਾ ਓਰੀਜਨਲ ਸੀ ਉਹਦੀ ਤਾਂ ਮੌਤ ਹੋ ਚੁੱਕੀ ਹੈ ਪਰ ਉਹਦੇ ਲਈ ਲਫ਼ਜ਼ ਖਮੀਨੀ ਹੀ ਇਸਤੇਮਾਲ ਹੁੰਦਾ ਹੈ ਔਰ ਉਹ ਕਾਫੀ ਪਾਵਰ ਉਹ ਵੀ ਪ੍ਰੈਜ਼ੈਂਟ ਹੋਏਗਾ। ਜੇ ਇੱਕ ਪਾਸੇ 73 ਮੁਲਕਾਂ ਦੇ ਜਿਨ੍ਹਾਂ 'ਚ ਪ੍ਰੈਜ਼ੀਡੈਂਟ, ਪ੍ਰਾਈਮ ਮਿਨਿਸਟਰ, ਸਪੀਕਰ, ਫੋਰਨ ਮਿਨਿਸਟਰ ਸ਼ਾਮਲ ਨੇ, ਉਹਨਾਂ ਨੂੰ ਈਰਾਨ ਦੇ ਨਾਲ ਕੋਈ ਪ੍ਰੋਬਲਮ ਨਹੀਂ ਹੈ ਔਰ ਉਹਨਾਂ ਦੀ ਈਵਨ ਐਕਸਟ੍ਰੀਮ ਆਈਡੀਓਲੋਜੀ ਵਾਲੇ ਸੈਯਦ ਇਬਰਾਹਿਮ ਰਾਇਸੀ ਦੇ ਨਾਲ, ਔਰ ਭਾਰਤ ਦਾ ਫੋਰਨ ਮਿਨਿਸਟਰ ਜੈ ਸ਼ੰਕਰ ਵੀ ਈਰਾਨ ਦੇ ਵਿੱਚ ਜਾ ਰਿਹਾ। ਹੁਣ ਦੇਖਣ ਵਾਲੀ ਗੱਲ ਇਹ ਹੈ ਵੀ 2-3 ਦਿਨ ਤੋਂ ਅਸੀਂ ਦੇਖ ਰਹੇ ਹਾਂ ਕਿ ਜਿਹੜਾ
ਇਜ਼ਰਾਈਲੀ ਓਨਡ ਟੈਂਕਰ ਜਿਸ ਦੇ ਉੱਤੇ ਹਮਲਾ ਹੁੰਦਾ ਹੈ, ਇੱਕ ਬ੍ਰਿਟਿਸ਼ ਸਿਟੀਜ਼ਨ ਇੱਕ ਰੋਮਾਨੀਅਨ ਸਿਟੀਜ਼ਨ ਮਾਰਿਆ ਜਾਂਦਾ ਹੈ, ਇਜ਼ਰਾਈਲ ਈਰਾਨ ਨੂੰ ਬਲੇਮ ਕਰਦਾ ਹੈ, ਇੰਗਲੈਂਡ ਵੀ ਜਿਹੜਾ ਉਹਨੂੰ ਬਲੇਮ ਕਰਦਾ ਹੈ ਈਰਾਨ ਨੂੰ। ਟੈਨਸ਼ਨ ਬਣੀ ਹੋਈ ਹੈ ਕਿ ਇਜ਼ਰਾਈਲ ਜਿਹੜਾ ਉਹਨਾਂ ਦਾ ਸਟਾਈਲ ਹੈ ਕਿ ਵੀ ਉਹ ਉਸ ਦਾ ਜਵਾਬ ਦਿੰਦੇ ਨੇ, ਉਹ ਕੀ ਕਰਦੇ ਨੇ। ਹੁਣ ਇੱਕ ਪਾਸੇ ਜੈ ਸ਼ੰਕਰ ਜਿਹੜਾ ਈਰਾਨ ਦੇ ਉਸ ਪ੍ਰੈਜ਼ੀਡੈਂਟ ਦੇ ਜਿਹੜਾ ਸਹੁੰ ਚੁੱਕ ਸਮਾਗਮ 'ਚ ਸ਼ਾਮਲ ਹੋਣ ਜਾ ਰਿਹਾ, ਤੇ ਦੂਸਰੇ ਪਾਸੇ ਭਾਰਤ ਦਾ ਏਅਰ ਫੋਰਸ ਦਾ ਮੁਖੀ ਮਿਸਟਰ ਭਦੂਰੀਆ ਉਹ ਇਜ਼ਰਾਈਲ ਪਹੁੰਚ ਗਿਆ। ਹਾਲਾਂ ਉਹਨਾਂ ਨੇ ਕਿਹਾ ਕਿ ਜੀ ਇਹ ਜਿਹੜੇ ਉਹਨਾਂ ਦਾ ਮੇਜਰ ਜਨਰਲ ਹੈ ਉਹਨਾਂ ਦੀ ਇਜ਼ਰਾਈਲ ਦਾ ਐਮਕਿਮ ਨੋਰਕਿਨ ਜਿਹੜਾ ਇਜ਼ਰਾਈਲੀ ਏਅਰ ਫੋਰਸ ਦਾ ਉਸ ਦੇ ਸੱਦੇ ਦੇ ਉੱਤੇ ਜਾ ਰਿਹਾ। ਔਰ ਇਸ ਨਿਊਜ਼ ਦੇ ਵਿੱਚ ਜਿਹੜੀ ਕਿ ਉਹਨਾਂ ਦੇ ਮੀਡੀਆ ਦੀ ਪ੍ਰੋਮੀਨੈਂਟ ਨਿਊਜ਼ ਹੈ ਇੰਡੀਅਨ ਏਅਰ ਫੋਰਸ ਚੀਫ ਇਨ ਇਜ਼ਰਾਈਲ, ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਜੀ ਇੰਡੀਆ ਔਰ ਇਜ਼ਰਾਈਲ ਐਜ਼ strategic partners, India and Israel enjoy strong multi-dimensional ties, an important pillar of which is defense cooperation and military level exchanges, the Indian Air Force said on Twitter। ਅਗਸਤ 3 ਨੂੰ ਉਹ ਪਹੁੰਚੇ। ਉਹਨਾਂ ਨੇ ਕਿਹਾ ਜੀ ਦੇਖੋ ਇੰਡੀਆ ਔਰ ਇਜ਼ਰਾਈਲ ਬਹੁਤ ਮਲਟੀ ਡਾਇਮੈਂਸ਼ਨਲ ਜਿਹੜੇ ਨੇ ਸਾਡੀਆਂ ਟਾਈਜ਼ ਨੇ, ਅਸੀਂ ਸਟਰੋਂਗ ਪਾਰਟਨਰ ਹੈ, ਔਰ ਸਾਡੀ ਜਿਹੜੀ ਹੈ ਡਿਫੈਂਸ ਕੋਆਪਰੇਸ਼ਨ ਔਰ ਮਿਲਟਰੀ ਲੈਵਲ ਐਕਸਚੇਂਜਸ ਲਾਈਕ ਪਿਲਰਸ ਨੇ। ਬਿਲਕੁਲ ਪਿਲਰ ਹੀ ਨਹੀਂ, ਪਿਲਰ ਤੋਂ ਅੱਗੇ ਹੈ। ਜੇ ਹੁਣ ਅਸੀਂ ਉਹ ਸਾਰੇ ਉਹਨਾਂ ਦੇ ਸਪਾਈਵੇਅਰ ਸਕੈਂਡਲ ਨੂੰ ਦੇਖੀਏ, ਪੈਗੈਸਸ ਇਜ਼ਰਾਈਲ ਦਾ ਜਿੱਥੇ ਜਿੱਥੇ ਨੇਤਨਯਾਹੂ ਗਿਆ ਨਾਲ ਦੇ ਕੇ ਆਇਆ, ਔਰ ਭਾਰਤ 'ਚ ਪਾਰਲੀਮੈਂਟ ਜਿਹੜੀ ਹੈ ਉਹ ਮੌਕ ਪਾਰਲੀਮੈਂਟ ਬਣੀ ਹੋਈ ਹੈ। ਕਿਸਾਨਾਂ ਨੇ ਆਪਣੀ ਅੱਡ ਲਾਈ ਹੈ ਜੰਤਰ ਮੰਤਰ ਤੇ, ਬਾਹਰ ਜਿਹੜੀ ਹੈ ਉਹ ਅੱਡ ਆਪੋਜੀਸ਼ਨ ਪਾਰਟੀਆਂ ਇਕੱਠੀਆਂ ਨੇ, ਔਰ ਇੱਕੋ ਹੀ ਮੰਗ ਹੈ ਉਹਨਾਂ ਦੀ ਆਪੋਜੀਸ਼ਨ ਦੀ ਕਿ ਵੀ ਇਸ ਪੈਗਾਸਸ ਸਪਾਈਵੇਅਰ ਦੇ ਉੱਤੇ ਜਿਹੜਾ ਹੈ ਪਾਰਲੀਮੈਂਟ 'ਚ ਡਿਸਕਸ਼ਨ ਹੋਏ। ਹੁਣ ਉਹਨਾਂ ਦਾ ਹੋਮ ਮਿਨਿਸਟਰ ਇਸ ਹੱਦ ਤੱਕ ਜਿਹੜਾ ਉਹਨਾਂ ਦਾ ਵਾਈਸ ਚੇਅਰਮੈਨ ਹੈ ਰਾਜ ਸਭਾ ਦਾ, ਉਹਨੇ ਕਿਹਾ ਜੀ ਚਲੋ ਕੋਈ ਨਹੀਂ, ਅਸੀਂ ਫਾਰਮਰਸ ਇਸ਼ੂ ਦੇ ਉੱਤੇ ਉਹਨਾਂ ਦੇ ਪ੍ਰੋਟੈਸਟ ਤੇ ਡਿਸਕਸ਼ਨ ਕਰ ਲੈਂਦੇ ਹੈ। ਹਾਲਾਂਕਿ ਇਜ਼ਰਾਈਲ ਨੇ ਖੁਦ ਇੰਨਾ ਇੰਟਰਨੈਸ਼ਨਲ ਪ੍ਰੈਸ਼ਰ ਬਣਿਆ ਕਿਉਂਕਿ ਉਹਦੀਆਂ ਲਿਸਟਾਂ ਦੇ ਵਿੱਚ ਫਰਾਂਸ ਦਾ ਪ੍ਰੈਜ਼ੀਡੈਂਟ ਔਰ ਦੁਨੀਆ ਦੇ ਕਈ ਦੇਸ਼ਾਂ ਨੇ ਪ੍ਰੋਟੈਸਟ ਕੀਤਾ। ਉਹਨਾਂ ਨੇ ਤਾਂ ਆਪਣਾ ਜਿਹੜਾ ਉਹ ਇਨਵੈਸਟੀਗੇਸ਼ਨ ਦੇ ਨਾਂ ਥੱਲੇ ਇੱਕ ਜਿਹੜਾ ਉਹ ਪੈਨਲ ਬਣਾਤਾ ਇਜ਼ਰਾਈਲ ਨੇ। ਔਰ ਇੰਡੀਆ ਆਪਣੇ ਮੁਲਕ ਦੀ ਪਾਰਲੀਮੈਂਟ ਦੇ ਵਿੱਚ ਜਿੱਥੇ ਕਿ ਚੀਫ ਜਸਟਿਸ, ਆਰਮੀ ਚੀਫ, ਉਹਨਾਂ ਦੀ ਵੀ ਫੋਨ ਦੇ ਵਿੱਚ ਸਪਾਈਵੇਅਰ ਵਾੜਿਆ ਗਿਆ, ਉਸ ਡਿਸਕਸ਼ਨ ਨੂੰ ਤਿਆਰ ਨਹੀਂ ਹੈ। ਹੁਣ ਜਦੋਂ ਇਸ ਲੈਵਲ ਦਾ ਸਕੈਂਡਲ ਚੱਲ ਰਿਹਾ ਹੈ ਔਰ ਪਾਰਲੀਮੈਂਟ ਜਿਹੜੀ ਹੈ ਉਹ ਬਿਲਕੁਲ ਮੌਕ ਪਾਰਲੀਮੈਂਟ ਬਣੀ ਹੋਈ ਹੈ, ਇਹਨਾਂ ਦਾ ਜਿਹੜਾ ਏਅਰ ਫੋਰਸ ਚੀਫ ਜਾ ਕੇ ਉੱਥੇ ਇਜ਼ਰਾਈਲ ਦੇ ਵਿੱਚ ਬੈਠਾ ਹੈ। ਜਿਸ ਈਰਾਨ ਦੇ ਨਾਲ ਇਜ਼ਰਾਈਲ ਦਾ ਜਿਵੇਂ ਤੁਸੀਂ ਕਿਹਾ ਵੀ ਇੱਟ ਕੁੱਤੇ ਦਾ ਵੈਰ ਹੈ, ਔਰ ਪੰਜਾਬੀ ਲੋਕ ਸਮਝਦੇ ਨੇ ਵੀ ਇੱਟ ਕੁੱਤੇ ਦਾ ਵੈਰ ਕੀ ਹੁੰਦਾ ਕਿ ਉਸ ਲੈਵਲ ਤੇ ਹੈ। ਉਹਦੇ ਉਸੇ ਈਰਾਨ ਦੇ ਪ੍ਰੈਜ਼ੀਡੈਂਟ ਦੇ ਜਿਹੜਾ ਅਦਰਵਾਈਜ਼ UN ਸਿਕਿਉਰਿਟੀ ਕਾਉਂਸਲ 'ਚ ਇੰਡੀਆ ਇਹ ਮਤਾ ਪਾਸ ਕਰਵਾ ਰਿਹਾ ਐਜ਼ ਏ ਪ੍ਰੈਜ਼ੀਡੈਂਟ UN ਸਿਕਿਉਰਿਟੀ ਕਾਉਂਸਲ ਕਿ ਅਸੀਂ ਜੇ ਇਸਲਾਮਿਕ ਐਮੀਰੇਟ ਬਣਦਾ ਹੈ ਅਫਗਾਨਿਸਤਾਨ ਤੇ ਉਹਨੂੰ ਅਸੀਂ ਰੈਕਗਨਾਈਜ਼ ਨਹੀਂ ਕਰਾਂਗੇ। ਪਰ ਦੂਸਰੇ ਪਾਸੇ ਉਸੇ ਈਰਾਨ ਦੇ ਵਿੱਚ ਜਾ ਰਿਹਾ ਜਿੱਥੇ ਕਿ ਐਕਸਟ੍ਰੀਮ ਲਾਈਨ ਦਾ ਸਈਦ ਇਬਰਾਹਿਮ ਰਾਇਸੀ ਜਿਹੜਾ ਉਹ ਪ੍ਰੈਜ਼ੀਡੈਂਟ ਬਣਨ ਜਾ ਰਿਹਾ, ਕਿਉਂਕਿ ਪ੍ਰੈਜ਼ੀਡੈਂਟ ਚੁਣਿਆ ਗਿਆ, ਉਹਦੀ ਤਾਂ ਸਹੁੰ ਚੁੱਕ ਸਮਾਗਮ ਸ਼ਮੂਲੀਅਤ ਲਈ ਜਾ ਰਿਹਾ। ਸੋ ਜਦੋਂ ਅਸੀਂ ਇਹ ਕਹਿੰਦੇ ਹਾਂ ਵੀ ਇਹ ਨੀਤੀ ਕਿੰਨੀ ਕੁ ਦੇਰ ਚੱਲੇਗੀ, ਕਿਉਂਕਿ ਟਰੰਪ ਐਡਮਿਨਿਸਟ੍ਰੇਸ਼ਨ ਨੇ ਈਰਾਨ ਪ੍ਰਤੀ ਸਖਤ ਨੀਤੀ ਰੱਖੀ, ਇੰਡੀਆ ਤੇ ਪ੍ਰਵੇਲ ਕੀਤਾ ਕਿ ਜਿਹੜਾ ਉਹ ਕਰੂਡ ਆਇਲ ਈਰਾਨ ਤੋਂ ਮੰਗਵਾਉਂਦਾ ਉਹ ਨਹੀਂ ਮੰਗਵਾਏਗਾ। ਈਰਾਨ ਨੇ ਬੜਾ ਇੱਕ ਆਗਿਆਕਾਰ ਬੱਚੇ ਵਾਂਗ ਜਿਹੜਾ ਉਹ ਸਿਰ ਝੁਕਾ ਕੇ ਨਹੀਂ ਮੰਗਵਾਇਆ। ਹੁਣ ਈਰਾਨ ਨੂੰ ਵੀ ਇਸ ਗੱਲ ਦਾ ਪਤਾ ਹੈ। ਫਿਰ ਇੰਡੀਆ ਦੀ ਕਾਫੀ ਹੈਵੀ ਇਨਵੈਸਟਮੈਂਟ ਇਹ ਕਰਨ ਜਾ ਰਹੇ ਸੀ ਕਿਉਂਕਿ ਚਾਬਹਾਰ ਪੋਰਟ ਦੇ ਉੱਤੇ, ਤਾਂ ਕਿ ਅਫਗਾਨਿਸਤਾਨ ਦੇ ਨਾਲ ਪਾਕਿਸਤਾਨ ਨੂੰ ਬਾਈਪਾਸ ਕਰਕੇ ਰਿਲੇਸ਼ਨਸ਼ਿਪ ਕੀਤੀ ਜਾਏ। ਪਰ ਕਿਉਂਕਿ ਟਰੰਪ ਐਡਮਿਨਿਸਟ੍ਰੇਸ਼ਨ ਦਾ ਜਿਹੜਾ ਦਬਾਅ ਸੀ ਇੰਡੀਆ ਦੇ ਉੱਤੇ, ਉਹਦੇ ਥੱਲੇ ਉਹਨਾਂ ਨੇ ਕਰੂਡ ਆਇਲ ਵੀ ਘਟਾਇਆ ਜਾਂ ਆਲਮੋਸਟ ਬੰਦ ਤੱਕ ਗਿਆ, ਔਰ ਚਾਬਹਾਰ ਤੋਂ ਵੀ ਜਿਹੜਾ ਉਹ ਐਵੇਂ ਡਿਲੇ ਟੈਕਟਿਕ ਕਰ ਰਹੇ ਸੀ। ਈਰਾਨ ਨੇ ਠੁੱਡ ਮਾਰ ਕੇ ਕਿਹਾ ਵੀ ਪਾਸੇ ਹੋਵੋ, ਨਹੀਂ ਹੈ ਤਾਂ ਨਾ ਸਹੀ। ਹੁਣ ਇਹਨਾਂ ਨੂੰ ਈਰਾਨ ਇਸ ਲਈ ਵੀ ਇੰਪੋਰਟੈਂਟ ਲੱਗਦਾ, ਇੱਕ ਤਾਂ ਈਰਾਨ ਦੇ ਨਾਲ ਇਹ ਬਾਈਡਨ ਐਡਮਿਨਿਸਟ੍ਰੇਸ਼ਨ ਵੀ ਜ਼ਾਹਰ ਹੈ ਈਰਾਨ ਦੇ ਨਾਲ ਵਾਪਸ ਉਸ ਡੀਲ ਨੂੰ ਕਰਨਾ ਚਾਹੁੰਦਾ ਹੈ। ਹਾਲਾਂ ਈਰਾਨ ਕੋਈ ਬਹੁਤੀ ਪਖੜਾਈ ਨਹੀਂ ਦੇ ਰਿਹਾ, ਆਪਣੇ ਤੇ ਖੜੇ ਨੇ ਕਿ ਭਾਈ ਜਿਹੜੀਆਂ ਟਰਮਸ ਪਹਿਲਾਂ ਸੀ ਨੈਗੋਸ਼ੀਏਟ ਹੋਈ ਡੀਲ 5 ਯੂਰਪੀਅਨ ਮੁਲਕਾਂ ਨੇ ਕੀਤੀ ਉਹਦੇ ਤੇ ਆਓ। ਲੇਕਿਨ ਭਾਰਤ ਇਸ ਵੇਲੇ ਇਹਦੇ ਬਾਵਜੂਦ
ਕਿ ਈਰਾਨ ਦੇ ਵਿੱਚ ਕਿਸ ਕਿਸਮ ਦੀ ਤਬਦੀਲੀ ਹੋ ਰਹੀ ਹੈ, ਇਸ ਲਈ ਵੀ ਈਰਾਨ 'ਚ ਵੜਨਾ ਚਾਹੁੰਦਾ ਹੈ। ਭਾਰਤ ਸਮਝਦਾ ਹੈ ਵੀ ਹੁਣ ਬਾਈਡਨ ਐਡਮਿਨਿਸਟ੍ਰੇਸ਼ਨ ਦੇ ਚੱਲਦੇ ਆ ਮੇਬੀ ਚਾਹ ਬਹਾਰ ਵਾਲਾ ਪ੍ਰੋਜੈਕਟ ਉਹਦੇ 'ਚ ਸਾਨੂੰ ਫੇਰ ਕਿਤੇ ਨੌ ਸਾਡਾ ਅੜ ਜਾਏ। ਔਰ ਇਸ ਤੋਂ ਵੀ ਅਹਿਮ ਗੱਲ ਤਾਲਿਬਾਨ ਦੇ ਖਿਲਾਫ, ਕਿਉਂਕਿ ਇਸ ਗੱਲ ਦਾ ਧਿਆਨ ਰਹੇ ਅਸੀਂ ਉਦੋਂ ਹੈਰਾਤ ਪ੍ਰੋਵਿੰਸ ਦੀ ਗੱਲ ਕਰਦੇ ਹਾਂ ਅਫਗਾਨਿਸਤਾਨ ਦੇ ਈਰਾਨ ਦੇ ਨਾਲ ਲੱਗਦਾ ਹੈ। ਕੁਝ ਦਿਨ ਪਹਿਲਾਂ ਹੈਰਾਤ ਵਿਚਲੇ UN ਕੈਂਪਸ ਦੇ ਉੱਤੇ ਵੀ ਅਟੈਕ ਹੁੰਦਾ ਹੈ ਜਿਹੜਾ ਤਾਲਿਬਾਨ ਦੇ ਖਾਤੇ 'ਚ ਪਾਇਆ ਗਿਆ। ਹਾਲਾਂ ਤਾਲਿਬਾਨ ਨੇ ਇਨਕਾਰ ਕੀਤਾ ਔਰ ਮੈਨੂੰ ਉਦੋਂ ਵੀ ਇਹ ਸੀ ਕਿ ਇਹ ਇੰਡੀਅਨ ਏਜੰਸੀਆਂ ਦਾ ਕੰਮ ਹੈ ਔਰ ਉਹ ਇਹ ਚਾਹੁੰਦੇ ਨੇ। ਔਰ ਈਰਾਨ ਦਾ ਬਾਰਡਰ ਵੀ ਲੱਗਦਾ ਹੈ ਉਹਨਾਂ ਦੇ ਆਲਰੇਡੀ। ਜਦੋਂ ਅਸੀਂ ਪਾਕਿਸਤਾਨ ਦੇ ਹਵਾਲੇ ਨਾਲ ਕਹਿੰਦੇ ਹਾਂ ਕਿ ਜਦੋਂ ਉੱਥੇ ਅਫਗਾਨਿਸਤਾਨ ਦੇ ਵਿੱਚ ਸਿਵਲ ਵਾਰ ਸ਼ੁਰੂ ਹੋਈ 5 ਮਿਲੀਅਨ ਰਿਫਿਊਜੀ ਜਿਹੜੇ ਨੇ ਉਹ ਪਾਕਿਸਤਾਨ 'ਚ ਆਏ, ਤੇ ਇਸ ਗੱਲ ਦਾ ਧਿਆਨ ਰਹੇ ਕਿ 2 ਮਿਲੀਅਨ 20 ਲੱਖ ਦੇ ਕਰੀਬ ਰਿਫਿਊਜੀ ਈਰਾਨ ਦੇ ਵਿੱਚ ਵੀ ਗਏ ਔਰ ਖਾਸ ਤੌਰ ਤੇ ਜਿਹੜੇ ਸ਼ੀਆ ਹਜ਼ਾਰਾ ਮੂਲ ਦੇ ਨੇ ਉਹ ਉਸੇ ਬਾਰਡਰ ਰਾਹੀਂ ਉੱਥੇ ਪਹੁੰਚੇ। ਸੋ ਈਰਾਨ ਦਾ ਵੀ ਫਿਕਰ ਹੈ ਕਿ ਭਾਈ ਇਹ ਨਾ ਹੋਏ। ਹਾਲਾਂ ਈਰਾਨ ਨੇ ਤਾਲਿਬਾਨ ਦੇ ਨਾਲ ਵੀ ਆਪਣੀ ਗੱਲਬਾਤ ਦੇ ਸਿਲਸਿਲਾ ਖੁੱਲ੍ਹਾ ਰੱਖਿਆ। ਇਹੀ ਕਾਰਨ ਹੈ ਕਿ ਸੈਸ਼ਨ ਗੱਲਬਾਤ ਦਾ ਤਹਿਰਾਨ 'ਚ ਵੀ ਹੋਇਆ। ਈਰਾਨ ਦੇ ਮਾਸਕੋ ਦੇ ਨਾਲ ਵੀ, ਰਸ਼ੀਆ ਨਾਲ ਵੀ ਸੰਬੰਧ ਚੰਗੇ ਬਣੇ ਨੇ। ਚਾਈਨਾ ਦੇ ਨਾਲ, ਚਾਈਨਾ ਦੀ ਤਾਂ ਇਨਵੈਸਟਮੈਂਟ ਵੀ ਹੈ ਔਰ ਵਨ ਬੈਲਟ ਵਨ ਰੋਡ ਇਨੀਸ਼ੀਏਟਿਵ ਦਾ ਵੀ ਉਹ ਹਿੱਸਾ ਬਣਨ ਜਾ ਰਿਹਾ ਹੈ। ਔਰ ਘੱਟੋ ਘੱਟ ਈਰਾਨੀ ਸਿਵਲਾਈਜੇਸ਼ਨ ਭਾਰਤ ਵਾਂਗ ਅਕਿਰਤ ਕਣਾਂ ਦੀ ਸਿਵਲਾਈਜੇਸ਼ਨ ਨਹੀਂ ਹੈ। ਉਹਨਾਂ ਨੂੰ ਪਤਾ ਹੈ ਵੀ ਜਿਸ ਪੀਰੀਅਡ ਦੇ ਵਿੱਚ ਅਮਰੀਕਾ ਨੇ ਬਿਲਕੁਲ ਸ਼ਿਕੰਜਾ ਕੱਸਿਆ ਹੋਇਆ ਸੀ ਉਹ ਕੀ ਹੈ। ਔਰ ਈਰਾਨ ਦੀ ਅਹਿਮੀਅਤ ਮਿਡਲ ਈਸਟ ਦੇ ਵਿੱਚ ਵੀ ਵਧੀ ਹੈ, ਸੀਰੀਆ ਦੇ ਹਵਾਲੇ ਨਾਲ ਵੀ, ਹਿਜ਼ਬੁੱਲਾ ਦੇ ਹਵਾਲੇ ਨਾਲ ਵੀ। ਔਰ ਇਹ ਚੰਗੀ ਗੱਲ ਹੋਏਗੀ, ਅਜੇ ਡੀਟੇਲ ਤਾਂ ਮੈਂ ਨਹੀਂ ਦੇਖੀ, ਸ਼ਾਇਦ ਸਾਊਦੀ ਅਰੇਬੀਆ ਦਾ ਨੁਮਾਇੰਦਾ ਵੀ ਇਸ ਓਥ ਟੇਕਿੰਗ ਸੈਰੇਮਨੀ ਦੇ ਵਿੱਚ ਆਏ। ਔਰ ਇਸ ਸਾਰੇ 'ਚ ਹਾਲਾਂ ਇਹ ਨਹੀਂ ਹੈ ਵੀ ਅਫਗਾਨਿਸਤਾਨ ਜੋ ਚੱਲ ਰਿਹਾ ਹੈ ਈਰਾਨ ਉਸ ਦੇ ਉੱਤੇ ਅੱਖ ਨਹੀਂ ਰੱਖ ਰਿਹਾ। ਪਿਛਲੇ ਦਿਨਾਂ 'ਚ ਈਰਾਨ ਨੇ ਐਡਵਾਈਜ਼ਰੀ ਜਾਰੀ ਕੀਤੀ ਸੀ ਕਿ ਭਾਈ ਜਿਹੜੇ ਕੋਈ ਵੀ ਈਰਾਨੀਅਨ ਸਿਟੀਜ਼ਨ ਜਿਹੜੇ ਨੇ ਕੈਪੀਟਲ ਕਾਬਲ ਦੇ ਨੇੜੇ ਤੇੜੇ ਨੇ ਉਹ ਵਾਪਸ ਮੁੜ ਆਉਣ, ਕਿਉਂਕਿ ਜਿਹੜੀ ਹੈ ਸਿਕਿਉਰਿਟੀ ਸਿਚੁਏਸ਼ਨ ਡਿਟੀਰੀਓਰੇਟ ਹੋ ਰਹੀ ਹੈ। ਔਰ ਜਿਵੇਂ ਅਸੀਂ ਟੈਂਕਰ ਦੇ ਉੱਤੇ ਅਟੈਕ ਨੂੰ ਲੈ ਕੇ ਇਜ਼ਰਾਈਲ ਔਰ ਈਰਾਨ ਦੇ ਵਿੱਚ ਜਿਹੜੀ ਠਣੀ ਹੈ ਗੱਲਬਾਤ, ਇਹਦੇ ਵੱਲ ਵੀ ਅਸੀਂ ਨਜ਼ਰ ਮਾਰੀ ਹੈ। ਪਰ ਗੱਲ ਅਸੀਂ ਇੰਡੀਆ ਦੇ ਹਵਾਲੇ ਨਾਲ ਕਰ ਰਹੇ ਹਾਂ ਕਿ ਵੀ ਇਸ ਗੱਲ ਦਾ ਧਿਆਨ ਰਹੇ ਕਿ ਇੰਡੀਆ ਬੇਸ਼ੱਕ ਸ਼ਿਕਾਰੀ ਕੁੱਤਿਆਂ ਨਾਲ ਵੀ ਦੌੜ ਰਿਹਾ ਹੈ ਔਰ ਸਹਿ ਨਾਲ ਵੀ ਦੌੜ ਰਿਹਾ ਹੈ, ਪਰ ਸਾਡੀ ਪੰਜਾਬੀ ਦਾ ਇੱਕ ਹੋਰ ਅਖਾਣ ਵੀ ਹੈ ਕਿ ਦੋ ਬੇੜੀਆਂ 'ਚ ਪੈਰ ਰੱਖਣ ਵਾਲਾ ਹਮੇਸ਼ਾ ਡੁੱਬਦਾ ਹੀ ਡੁੱਬਦਾ ਹੈ। ਸੋ ਲੱਗਦਾ ਹੈ ਵੀ ਇਹਨਾਂ ਦੇ ਵੀ ਡੁੱਬਣ ਦਾ ਵੇੜਾ ਆ ਗਿਆ, ਨੇੜੇ ਆ ਗਿਆ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੋਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਜਾ ਰਹੇ ਹਾਂ ਕਿ ਭਾਰਤ ਨੇ 3 ਫੋਰਨ ਜਰਨਲਿਸਟ ਨੂੰ ਆਜ਼ਾਦ ਕਸ਼ਮੀਰ ਅਸੈਂਬਲੀ ਸੈਸ਼ਨ ਵਿੱਚ ਜਾਣ ਦੀ ਇਜਾਜ਼ਤ ਨਹੀਂ ਦਿੱਤੀ, ਭਾਵੇਂ ਇਸ ਲਈ ਕੋਵਿਡ ਦਾ ਬਹਾਨਾ ਬਣਾਇਆ ਗਿਆ ਹੈ। ਪਰ ਪਾਕਿਸਤਾਨ ਨੇ ਭਾਰਤ ਦੀ ਇਸ ਕਾਰਵਾਈ ਦੀ ਸਖਤ ਨਿੰਦਿਆ ਕੀਤੀ ਹੈ।
याद रहे हाल ही विच आज़ाद कश्मीर विच असैंबली दीआं चोणां होईआं हन जिस विच इमरान खान दी पार्टी ने जित हासिल की है। सो इस बारे आपां गलबात करन जा रहे हैं। सो असीं चाहांगे कि तुसां ने इसे तरह बने रहना। देखण सुन लई लिखण लई तुहाडा सब दा बहुत बहुत शुक्रिया जी। डॉक्टर साहब की कहना चाहोगे? देखो, एक पासे जिथे असी अफगानिस्तान ਜਾਂ पिछले सैगमेंट ਦੇ ਵਿੱਚ ईरान ਦੀਆਂ ਡਿਵੈਲਪਮੈਂਟਸ ਦਾ ਵੀ ਜ਼ਿਕਰ ਕੀਤਾ, बिल्कुल ਉੱਥੇ ਇਸ ਗੱਲ ਦਾ ਧਿਆਨ ਰਹੇ ਕਿ ਜਦੋਂ ਅਸੀਂ ਅੱਜ ਗੱਲਬਾਤ ਕਰ ਰਹੇ ਹਾਂ ਆਲਰੇਡੀ ਸਾਊਥ ਏਸ਼ੀਆ ਦੇ ਹੋਰਾਈਜ਼ਨ ਤੇ 5 ਅਗਸਤ ਦਾ ਸੂਰਜ ਚੜ੍ਹ ਚੁੱਕਾ ਹੈ जी ਔਰ 5 ਅਗਸਤ ਦਾ ਉਹ ਦਿਨ ਹੈ ਜਿਸ ਦਿਨ ਠੀਕ 2 ਸਾਲ ਪਹਿਲਾਂ 5 ਅਗਸਤ 2019 ਨੂੰ ਭਾਰਤ ਦੀ ਪਾਰਲੀਮੈਂਟ ਨੇ ਆਈਨੀ ਗੁੰਡਾਗਰਦੀ ਕਰਦੇ ਆ ਜੰਮੂ ਕਸ਼ਮੀਰ ਵਿਚਲਾ ਸਪੈਸ਼ਲ ਸਟੇਟਸ ਜਿਹੜਾ ਭਾਰਤੀ ਆਇਨ ਦੇ ਆਰਟੀਕਲ 370 ਦੇ ਥੱਲੇ ਔਰ ਉਸ ਤੋਂ ਬਾਅਦ ਆਰਟੀਕਲ 35A ਜਿਹੜਾ ਬਾਅਦ ਦੇ ਵਿੱਚ ਇੰਡਕਟ ਕੀਤਾ ਗਿਆ ਉਸ ਨੂੰ ਖਤਮ ਕਰਕੇ ਜਿਹੜਾ ਜੰਮੂ ਕਸ਼ਮੀਰ ਦਾ ਸਪੈਸ਼ਲ ਸਟੇਟਸ ਤਾਂ ਖਤਮ ਕੀਤਾ ਹੀ ਕੀਤਾ ਹੈ, ਈਵਨ ਉਸ ਦਾ ਸੂਬੇ ਦਾ ਰੁਤਬਾ ਵੀ ਖਤਮ ਕਰਕੇ लद्दाख ਨੂੰ ਇੱਕ ਅੱਡ ਯੂਨੀਅਨ ਟੈਰੀਟਰੀ ਬਣਾਇਆ ਔਰ ਜੰਮੂ ਕਸ਼ਮੀਰ ਨੂੰ ਇੱਕ ਅਲੱਗ ਯੂਨੀਅਨ ਟੈਰੀਟਰੀ ਬਣਾਇਆ। ਉਸ ਤੋਂ ਬਾਅਦ ਕਿਵੇਂ ਪਿਛਲੇ ਲਗਭਗ 2 ਸਾਲ ਤੋਂ ਕਸ਼ਮੀਰ ਇੱਕ ਖੁੱਲੀ ਜੇਲ੍ਹ ਦੇ ਵਿੱਚ ਕਨਵਰਟ ਕੀਤਾ ਹੋਇਆ ਹੈ, ਕਿਵੇਂ ਆਜ਼ਾਦਾਨਾ ਤੌਰ ਤੇ ਮਜ਼ਹਬੀ ਆਜ਼ਾਦੀ ਵੀ ਔਰ ਜਦੋਂ ਹੀ ਫਰਾਈਡੇ ਆਉਂਦੀ ਹੈ ਜੁਮੇ ਦੀ ਨਮਾਜ਼ ਦੇ ਉੱਤੇ ਪਾਬੰਦੀਆਂ ਹੁੰਦੀਆਂ ਨੇ, ਕੋਈ ਵੀ ਰਿਲੀਜੀਅਸ ਦਿਨ ਨਹੀਂ ਮਨਾਉਣ ਦਿੱਤਾ ਜਾਂਦਾ। ਲਗਭਗ ਸਾਲ ਤੋਂ ਜ਼ਿਆਦਾ 1.5 ਸਾਲ ਕਿਵੇਂ ਉੱਥੇ ਇੰਟਰਨੈਟ ਔਰ ਸਭ ਕੁਝ ਬੰਦ, ਸਕੂਲ ਬੰਦ ਔਰ ਕਦੇ ਸਿੱਧੇ ਤੌਰ ਤੇ ਪਹਿਲਾਂ ਐਮਰਜੈਂਸੀ ਵਰਗੀ ਹਾਲਤ ਉੱਥੇ ਬਣਾ ਦਿੱਤੀ, ਸ਼ੂਟ ਐਟ ਸਾਈਟ, 1 ਮਿਲੀਅਨ ਫੌਜ ਰੱਖ ਕੇ ਫਿਰ ਕੋਵਿਡ-19 ਦਾ ਬਹਾਨਾ ਲਾ ਕੇ ਜਿਹੜੀਆਂ ਨੇ ਲਗਾਤਾਰਤਾ ਦੇ ਨਾਲ ਉਹਨਾਂ ਪਾਬੰਦੀਆਂ ਨੂੰ ਅੱਗੇ ਤੋਰਿਆ ਗਿਆ ਔਰ ਜਿਹੜੇ ਉਹਨਾਂ ਦੇ ਸਾਰੇ ਪ੍ਰੋਮੀਨੈਂਟ ਈਵਨ ਜਿਹੜੇ ਪ੍ਰੋ ਇੰਡੀਆ ਉਹਨਾਂ ਦੀ ਲੀਡਰਸ਼ਿਪ ਸੀ ਜਿਨ੍ਹਾਂ ਦੇ ਵਿੱਚ ਫਾਰੂਕ ਅਬਦੁੱਲਾ, ਉਮਰ ਅਬਦੁੱਲਾ, ਮਹਿਬੂਬਾ ਮੁਫਤੀ, ਇਹਨਾਂ ਨੂੰ ਵੀ ਸਾਲ ਜਿਹੜਾ ਹੈ ਬਿਲਕੁਲ ਡਿਟੈਂਸ਼ਨ ਦੇ ਵਿੱਚ ਰੱਖਿਆ ਗਿਆ ਔਰ ਈਵਨ ਜਿਹੜੇ ਉਹਨਾਂ ਦੇ ਦੂਸਰੇ ਨੇ ਇਹਨਾਂ ਨੂੰ ਤਾਂ ਹੁਣ ਇੱਕ ਅੱਧਾ ਮੀਟਿੰਗ ਦਾ ਝਾਂਸਾ ਦੇ ਕੇ ਇਹਨਾਂ ਨੂੰ ਛੱਡਿਆ ਗਿਆ। ਫਿਰ ਇਹਨਾਂ ਦੇ ਜਿਹੜਾ ਹੈ ਉਹਨਾਂ ਦੇ ਨਾਲ ਇੱਕ ਮੀਟਿੰਗ ਪ੍ਰੋ ਇੰਡੀਆ ਗਰੁੱਪਾਂ ਨਾਲ ਕੀਤੀ ਗਈ, ਹਾਲਾਂਕਿ ਉਹਦੇ ਤੇ ਉਹਨਾਂ ਨੇ ਕਿਹਾ ਫਾਰੂਕ ਅਬਦੁੱਲਾ, ਉਮਰ ਅਬਦੁੱਲਾ ਜੀ ਵੀ ਆਰ ਵੇਟਿੰਗ ਫॉर ਦਾ ਰਿਸਪਾਂਸ, ਕੁਛ ਨਹੀਂ ਨਿਕਲਣਾ ਕੀ ਸੀ। ਲੇਕਿਨ ਹੁਣ ਤਾਂ ਮੀਡੀਆ 'ਚ ਕਦੇ ਜ਼ਿਕਰ ਵੀ ਨਹੀਂ ਹੁੰਦਾ ਕਿ ਬਜ਼ੁਰਗ 90 ਸਾਲ ਦੀ ਉਮਰ ਨੂੰ ਢੁਕੇ ਹੋਏ ਜਿਹੜੇ ਖਾਸ ਤੌਰ ਤੇ ਜਿਨ੍ਹਾਂ ਨੇ ਹੁਰੀਅਤ ਕਾਨਫਰੰਸ ਦੇ ਥੱਲੇ ਆਪਣੀ ਪੂਰੀ ਜ਼ਿੰਦਗੀ ਦਿੱਤੀ ਹੋਈ ਹੈ ਜਾਂ ਮੀਰ ਵਾਇਜ਼ ਉਮਰ ਫਾਰੂਕ, ਉਹਨਾਂ ਸਾਰਿਆਂ ਨੂੰ ਕਿਵੇਂ ਇਹਨਾਂ ਨੇ ਬਿਲਕੁਲ ਘਰਾਂ ਦੇ ਵਿੱਚ ਹੀ ਬੰਦ ਕੀਤਾ ਹੋਇਆ, ਉਹਨਾਂ ਨੂੰ ਉਹ ਨਿਕਲਣ ਵੀ ਨਹੀਂ ਦਿੰਦੇ ਨੇ। ਲੇਕਿਨ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕਸ਼ਮੀਰੀ ਨੌਜਵਾਨ ਜਿਹੜੇ ਉੱਥੋਂ ਚੁੱਕ ਕੇ ਭਾਰਤ ਭਰ ਦੀਆਂ ਜੇਲ੍ਹਾਂ 'ਚ ਰੱਖੇ ਹੋਏ ਨੇ। ਦੁਨੀਆ 'ਚ ਕਿਵੇਂ ਇਸ ਦਾ ਵਿਰੋਧ ਵੀ ਹੋਇਆ, ਯੂਰਪੀਅਨ ਪਾਰਲੀਮੈਂਟ, US ਕਾਂਗਰਸ, ਪੋਲੀਟੀਕਲ ਪਾਰਟੀਜ਼, ਹਿਊਮਨ ਰਾਈਟਸ ਗਰੁੱਪਸ, ਉਹ ਸਾਰਾ ਅਕਸਰ ਅਸੀਂ ਜ਼ਿਕਰ ਕਰਦੇ ਹਾਂ ਔਰ ਆਉਣ ਵਾਲੇ ਦਿਨਾਂ 'ਚ ਵੀ ਕਰਾਂਗੇ ਵੇਰਵੇ ਨਾਲ। ਮਿਲੀਅਨ ਫੌਜ ਉੱਥੇ ਬਰਾਬਰ ਰੱਖੀ ਹੋਈ ਹੈ ਔਰ ਕੋਈ ਦਿਨ ਐਸਾ ਨਹੀਂ ਹੁੰਦਾ ਜਿਸ ਦਿਨ ਜਿਹੜਾ ਉੱਥੇ ਕੋਈ ਝੂਠਾ ਪੁਲਿਸ ਮੁਕਾਬਲਾ ਨਹੀਂ ਬਣਾਇਆ ਜਾਂਦਾ। 3 ਡਰਟੀ ਡੀਜ਼ ਜੰਮੂ ਕਸ਼ਮੀਰ 'ਚ ਲਾਗੂ ਕੀਤੀਆਂ ਜਿਹਦੇ ਥੱਲੇ ਡੈਮੋਗ੍ਰਾਫਿਕਸ ਚੇਂਜ, ਲੱਖਾਂ ਦੀ ਗਿਣਤੀ 'ਚ ਡੋਮੀਸਾਈਲ ਸਰਟੀਫਿਕੇਟ ਗੈਰ ਕਸ਼ਮੀਰੀਆਂ ਨੂੰ ਦਿੱਤੇ ਗਏ ਨੇ। ਉੱਥੇ ਬਰਾਬਰ ਜਿਹੜਾ ਹੈ ਉਹਨਾਂ ਨੇ ਰੀਡਿਸਟ੍ਰਿਕਟਿੰਗ ਦੇ ਥੱਲੇ ਨਵੇਂ ਅਸੈਂਬਲੀ ਹਲਕੇ ਬਣਾਏ ਜਾ ਰਹੇ ਨੇ ਔਰ ਜਿਵੇਂ ਅਸੀਂ ਜ਼ਿਕਰ ਕੀਤਾ ਸੀ ਕਿ ਹੁਣ ਉਹਨਾਂ ਨੇ ਸਪੈਸ਼ਲ ਇੰਸਟਰਕਸ਼ਨਸ ਕਿ ਈਵਨ ਜਿਹੜਾ ਕੋਈ ਪੀਸਫੁਲ ਪ੍ਰੋਟੈਸਟ ਦੇ ਵਿੱਚ ਨੌਜਵਾਨ ਹਿੱਸਾ ਲੈਂਦਾ ਹੈ ਉਸ ਨੂੰ ਨਾ ਸਰਕਾਰੀ ਨੌਕਰੀ ਮਿਲੇਗੀ, ਨਾ ਉਸ ਨੂੰ ਪਾਸਪੋਰਟ ਦਿੱਤਾ ਜਾਏਗਾ। ਹੁਣ ਭਾਰਤੀ ਕਬਜ਼ੇ ਵਾਲੇ ਜੰਮੂ ਕਸ਼ਮੀਰ 'ਚ ਤਾਂ ਪਿਛਲੇ 2 ਸਾਲ ਦੀ ਇਹ ਕਹਾਣੀ ਹੈ। ਦੂਸਰੇ ਪਾਸੇ ਜਿਹੜਾ ਆਜ਼ਾਦ ਕਸ਼ਮੀਰ ਔਰ ਇੱਕ ਹਿੱਸਾ ਉਸ ਦਾ ਗਿਲਗਿਤ ਬਾਲਟਿਸਤਾਨ, ਉਸ ਬਾਰੇ ਵੀ ਅਸੀਂ ਜ਼ਿਕਰ ਕੀਤਾ ਸੀ ਕਿ ਪਾਕਿਸਤਾਨ ਨੇ ਜਿਹੜਾ ਇੱਕ ਸਪੈਸ਼ਲ ਪ੍ਰੋਵੀਜ਼ਨ ਉਹਨਾਂ ਦੀ ਆਪਣੇ ਕਨਸਟੀਟਿਊਸ਼ਨ ਦੀ ਸ਼ਾਇਦ ਆਰਟੀਕਲ 1 'ਚ ਅਮੈਂਡਮੈਂਟ ਕਰਕੇ ਉਹ ਲਿਆ ਰਹੇ ਨੇ, ਉਹਦੇ ਥੱਲੇ ਇੱਕ ਉਹਨੂੰ ਪ੍ਰੋਵੀਜ਼ਨਲ ਸਟੇਟ ਦਾ ਜਿਹੜਾ ਉਹ ਰੁਤਬਾ ਦਿੱਤਾ ਜਾਏਗਾ ਗਿਲਗਿਤ ਬਾਲਟਿਸਤਾਨ ਨੂੰ। ਸੋ ਜ਼ਾਹਰ ਹੈ ਉਸ ਦਾ ਹੁਣ ਉਸ ਤਰੀਕੇ ਨਾਲ ਜਿਵੇਂ ਉਹ ਆਜ਼ਾਦ ਕਸ਼ਮੀਰ ਦਾ ਇੱਕ ਪਹਿਲਾਂ ਇਹ ਸਾਰਾ ਇੱਕ ਖਿੱਤੇ ਦੇ ਵਿੱਚ ਮੰਨਿਆ ਜਾਂਦਾ ਸੀ, ਉਹਦਾ ਇੱਕ ਅੱਡ ਸੂਬੇ ਦਾ ਸਟੇਟਸ ਹੋਏਗਾ। ਆਜ਼ਾਦ ਕਸ਼ਮੀਰ ਨੂੰ ਜਿਹੜਾ ਹੈ ਉਹ ਉਹਨਾਂ ਦਾ ਅਲੱਗ ਸੁਪਰੀਮ ਕੋਰਟ ਹੈ, ਅਲੱਗ ਇਲੈਕਸ਼ਨ ਕਮਿਸ਼ਨ ਹੈ ਔਰ ਚੋਣਾਂ ਵੀ ਉਹਨਾਂ ਦੀਆਂ ਜਿਹੜੀਆਂ ਨੇ ਉਹ ਡਿਫਰੈਂਟਲੀ ਹੁੰਦੀਆਂ ਨੇ ਦੈਨ
ਜਿਹੜਾ ਮੇਨ ਨੈਸ਼ਨਲ ਅਸੈਂਬਲੀ ਪਾਕਿਸਤਾਨ ਦੀ। ਅੱਛਾ ਔਰ ਪਿਛਲੇ ਦਿਨਾਂ 'ਚ ਆਜ਼ਾਦ ਕਸ਼ਮੀਰ ਦੇ ਵਿੱਚ ਜਿਹੜੀਆਂ ਨੇ ਚੋਣਾਂ ਹੋਈਆਂ ਔਰ ਨਤੀਜੇ ਵਜੋਂ ਤਹਿਰੀਕੇ ਇਨਸਾਫ ਜਿਸ ਪਾਰਟੀ ਨੂੰ ਇਮਰਾਨ ਖਾਨ ਪ੍ਰਾਈਮ ਮਿਨਿਸਟਰ ਲੀਡ ਕਰਦੇ ਨੇ ਉਹਨਾਂ ਦੀ ਜਿਹੜੀ ਹੈ ਮੈਜੋਰਿਟੀ ਸੀਟਾਂ ਉਹਨਾਂ ਨੂੰ ਮਿਲੀਆਂ। ਨੰਬਰ 2 ਦੇ ਉੱਤੇ ਜਿਹੜੀ ਹੈ ਪੀਪਲਸ ਪਾਰਟੀ, ਫਿਰ ਨਵਾਜ਼ ਸ਼ਰੀਫ ਉਹਨਾਂ ਦੀ ਪਾਰਟੀ ਮੁਸਲਿਮ ਲੀਗ ਉਹਨਾਂ ਨੂੰ ਮਿਲੇ ਔਰ ਉਹਨਾਂ ਨੇ ਅਬਦੁਲ ਕਿਊਮ ਨਿਆਜ਼ੀ ਜਿਹੜੇ ਨੇ ਉਹਨਾਂ ਨੂੰ ਨੋਮੀਨੇਟ ਕੀਤਾ ਐਜ਼ ਏ ਚੀਫ ਮਿਨਿਸਟਰ। ਜ਼ਾਹਰ ਹੈ ਕਿ ਵੀ ਪਾਰਟੀ ਨੋਮੀਨੇਟ ਕਰਦੀ ਹੈ, ਉਹ ਆਜ਼ਾਦ ਕਸ਼ਮੀਰ ਦੇ ਚੀਫ ਮਿਨਿਸਟਰ ਹੋਣਗੇ। ਹਾਲਾਂਕਿ ਇਹ ਇਲੈਕਸ਼ਨਸ ਪੀਸਫੁਲ ਹੋਈਆਂ ਲੇਕਿਨ ਜਿਵੇਂ ਉਸ ਖਿੱਤੇ ਦੇ ਵਿੱਚ ਹੁੰਦਾ ਹੈ ਇਲਜ਼ਾਮ ਤਰਾਸ਼ੀਆਂ ਤਾਂ ਦੋਵੇਂ ਪਾਸਿਓਂ ਹੁੰਦੀਆਂ ਨੇ, ਆਪੋਜੀਸ਼ਨ ਖਾਸ ਤੌਰ ਤੇ ਕਿ ਰਿਗ ਕੀਤਾ ਉਹਨਾਂ ਨੇ। ਲੇਕਿਨ ਗਿਲਗਿਤ ਬਾਲਸਤਾਨ ਦੀਆਂ ਵੀ ਜਿਹੜੀਆਂ ਚੋਣਾਂ ਹੋਈਆਂ ਸੀ ਉਹਦੇ 'ਚ ਵੀ ਇਮਰਾਨ ਖਾਨ ਔਰਾਂ ਦੀ ਤਹਿਰੀਕੇ ਇਨਸਾਫ ਨੇ ਲੀਡ ਲਈ ਸੀ। ਹਾਲਾਂ ਪਾਕਿਸਤਾਨ ਦੇ ਹਲਕਿਆਂ 'ਚ ਇਹੀ ਕਿਹਾ ਜਾਂਦਾ ਹੈ ਕਿ ਆਜ਼ਾਦ ਕਸ਼ਮੀਰ ਦੇ ਵਿੱਚ ਜਿਹਦੀ ਹਕੂਮਤ ਫੈਡਰਲ ਲੈਵਲ ਤੇ ਹੁੰਦੀ ਹੈ ਉਹਨਾਂ ਦੀ ਪਾਰਟੀ ਨੂੰ ਹੀ ਲੋਕ ਵੋਟ ਪਾਉਂਦੇ ਨੇ। ਉਹਦੇ ਡਿਫਰੈਂਟ ਰੀਜ਼ਨਸ ਹੋ ਸਕਦੇ ਨੇ ਕਿਉਂਕਿ ਅਲਟੀਮੇਟਲੀ ਉਹਨਾਂ ਨੂੰ ਵੀ ਲੱਗਦਾ ਹੈ ਕਿ ਵੀ ਸਾਡੀ ਸਰਵਾਈਵਲ ਜਾਂ ਇਕਨੋਮੀ ਲਈ ਫੈਡਰਲ ਫਾਈਨੈਂਸ਼ੀਅਲ ਪੈਕੇਜ ਇੰਪੋਰਟੈਂਟ ਹੈ ਔਰ ਜੇ ਜਿਹਦੀ ਹਕੂਮਤ ਹੋਏਗੀ ਉਹਨਾਂ ਦੇ ਨਾਲ ਸਾਡਾ ਇਲਹਾਕ ਰਹੇਗਾ ਤੇ ਫਾਈਨੈਂਸ਼ੀਅਲ ਵੀ ਔਰ ਦੂਸਰੀਆਂ ਮੁਸ਼ਕਲਾਂ ਵੀ ਨਹੀਂ ਹੋਣਗੀਆਂ। ਸੋ ਇਹ ਅਸੀਂ ਇਲੈਕਸ਼ਨ ਦੀ ਫੇਅਰਨੈਸ ਔਰ ਦੂਸਰੇ ਦੀ ਗੱਲ ਤਾਂ ਉਹ ਲੋਕਲੀ ਜਾਂ ਉਹਨਾਂ ਦੇ ਆਪਣੇ ਇਲੈਕਸ਼ਨ ਕਮਿਸ਼ਨ ਨੇ ਉਹਨਾਂ ਵੱਲੋਂ ਜਿਹੜਾ ਉਸ ਦੀ ਤਸਦੀਕ ਕੀਤੀ ਗਈ ਹੈ ਕਿ ਭਾਈ ਇਲੈਕਸ਼ਨ ਹੋਈ, ਫੇਅਰ ਹੋਈ। ਹੁਣ ਦੂਸਰਾ ਪੱਖ ਜਦੋਂ ਅਸੀਂ ਕੱਲ ਇਹ ਖਬਰ ਡਿਸਕਸ ਕੀਤੀ ਕਿ ਭਾਰਤ ਦਾ ਮਿਨਿਸਟਰ ਆਫ ਸਟੇਟ ਹੋਮ ਅਫੇਅਰਸ ਦਾ ਪਾਰਲੀਮੈਂਟ 'ਚ ਖਲੋ ਕੇ ਕਹਿ ਰਿਹਾ ਹੈ, ਜਦੋਂ ਕਿ ਅੰਮ੍ਰਿਤਸਰ ਦਾ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਉਹਨੂੰ ਪੁੱਛਦਾ ਹੈ ਕਿ ਜੀ ਕਰਤਾਰਪੁਰ ਸਾਹਿਬ ਦਾ ਕੋਰੀਡੋਰ ਜਿਹੜਾ ਤੁਸੀਂ ਮਾਰਚ 2020 ਤੋਂ ਬੰਦ ਕੀਤਾ ਹੋਇਆ ਹੈ ਉਹਨੂੰ ਤੁਸੀਂ ਖੋਲ੍ਹਦੇ ਕਿਉਂ ਨਹੀਂ ਹੋ? ਤੇ ਉਹਨੇ ਕਿਹਾ ਜੀ ਦੇਖੋ ਅਸੀਂ ਤਾਂ ਨਹੀਂ ਰੋਕਿਆ ਹੋਇਆ ਕਿਉਂਕਿ ਔਰ ਪਾਕਿਸਤਾਨ ਨੇ ਹੀ ਕੋਵਿਡ-19 ਦੇ ਚਲਦਿਆਂ ਜਿਹੜੀਆਂ ਨੇ ਪਾਬੰਦੀਆਂ ਲਾਈਆਂ ਹੋਈਆਂ ਇਸ ਦੇ ਲਈ ਸਾਡਾ ਕਸੂਰ ਨਹੀਂ ਹੈ, ਪਾਕਿਸਤਾਨ ਨੂੰ ਜਿਹੜਾ ਉਹਨੇ ਬੰਦ ਕੀਤਾ ਹੋਇਆ। ਔਰ ਅਸੀਂ ਕੱਲ ਵੀ ਇਹ ਕਿਹਾ ਸੀ ਕਿ ਇਹ ਇੱਕ ਸਫੈਦ ਝੂਠ ਹੈ। ਪਾਕਿਸਤਾਨ ਇਹ ਠੀਕ ਹੈ ਕਿ ਜਦੋਂ ਇੰਡੀਆ ਦੇ ਵਿੱਚ ਇਸ ਦੀ ਕੋਵਿਡ-19 ਸਪਰੈਡ ਹੋਇਆ ਜ਼ਾਹਰ ਹੈ ਸਾਰਾ ਜਿਹੜਾ ਟ੍ਰੈਫਿਕ ਬਾਰਡਰ ਦੂਜੇ ਕਲੋਜ਼ ਕੀਤੇ ਗਏ ਔਰ ਹੋ ਸਕਦਾ ਹੁਣ ਕਿਉਂਕਿ ਡੈਲਟਾ ਵੇਰੀਐਂਟ ਚੱਲ ਰਿਹਾ ਉਸ ਦੇ ਡਿਫਰੈਂਟ ਰੀਜ਼ਨਸ ਹਰ ਥਾਂ ਤੇ ਨੇ, ਅਮਰੀਕਾ 'ਚ ਵੀ ਉਸ ਦਾ ਸਪਰੈਡ ਦੀਆਂ ਖਬਰਾਂ ਨੇ। ਲੇਕਿਨ ਇਨ ਬਿਟਵੀਨ ਕਈ ਮਹੀਨੇ ਜਦੋਂ ਕਿ ਭਾਰਤ ਦੇ ਵਿੱਚ ਵੀ ਖੁੱਲ ਹੋਈ, ਪਾਕਿਸਤਾਨ ਦੇ ਵਿੱਚ ਵੀ ਹੁਣ ਜ਼ਰੂਰ ਥੋੜਾ ਬਹੁਤ ਪਾਬੰਦੀ ਵਾਲੀ ਲਾਈਨ ਹੈ ਲੇਕਿਨ ਪਾਕਿਸਤਾਨ ਨੇ ਆਪਣੇ ਲੋਕਾਂ ਦੇ ਲਈ ਵੀ ਕਰਤਾਰਪੁਰ ਸਾਹਿਬ ਖੋਲ੍ਹਿਆ ਸਿੱਖਾਂ ਦੇ ਲਈ ਔਰ ਉਹਨਾਂ ਨੇ ਕਿਹਾ ਵੀ ਭੇਜੋ ਜਥੇ ਤੁਸੀਂ ਔਰ ਉਹਨਾਂ ਦੀ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਕਿਹਾ। ਪਰ ਇਹ ਜਿਹੜਾ ਝੂਠ ਵਿਦਨ 24 ਆਵਰਸ ਅਸੀਂ ਦੇਖ ਰਹੇ ਹਾਂ ਕਿਵੇਂ ਬੇਨਕਾਬ ਹੁੰਦਾ ਇੰਡੀਆ ਦਾ ਕਿ ਆਜ਼ਾਦ ਕਸ਼ਮੀਰ ਜਿਵੇਂ ਅਸੀਂ ਕਿਹਾ ਵੀ ਚੋਣਾਂ ਹੋਈਆਂ ਔਰ ਉਹਨਾਂ ਦੀ ਅਸੈਂਬਲੀ ਸੈਸ਼ਨ ਦੇ ਲਈ 5 ਫੋਰਨ ਕੋਰਸਪੋਂਡੈਂਟ ਇੰਡੀਆ ਬੇਸਡ ਜਿਹੜੇ ਕਿ ਫੋਰਨ ਦੇ ਮੀਡੀਆ ਦੇ ਲਈ ਜਰਨਲਿਸਟ ਕੰਮ ਕਰਦੇ ਨੇ ਉਹ ਉਹਨਾਂ ਨੂੰ ਪਾਕਿਸਤਾਨ ਨੇ ਸੱਦਾ ਦਿੱਤਾ ਕਿ ਬਈ ਤੁਸੀਂ ਆਓ ਔਰ ਆ ਕੇ ਆਜ਼ਾਦ ਕਸ਼ਮੀਰ ਦੀ ਜਿਹੜੀ ਅਸੈਂਬਲੀ ਦਾ ਸੈਸ਼ਨ ਹੈ ਉਹਨੂੰ ਕਵਰ ਕਰੋ। ਹਾਲਾਂ ਮੈਂ ਬਹੁਤ ਸਾਰਿਆਂ ਤੇ ਦੇਖਿਆ ਮੈਨੂੰ ਉਹਨਾਂ 5 ਕਿਹੜੇ ਅਦਾਰੇ ਨੇ ਜਿਨ੍ਹਾਂ ਦੇ ਪੱਤਰਕਾਰਾਂ ਨੂੰ ਇਨਵਾਈਟ ਕੀਤਾ ਗਿਆ ਉਹਨਾਂ ਦੇ ਕਿਤੇ ਨਾਂ ਨਹੀਂ ਆਏ ਲੇਕਿਨ ਇਹ ਈਵਨ ਇਹਨਾਂ ਦਾ ਮੀਡੀਆ ਦਾ ਹਿੰਦੂ ਦੀ ਵੀ ਖਬਰ ਹੈ ਕਿ ਭਾਰਤ ਨੇ ਇਹ ਕਹਿ ਕੇ ਕਿ ਜੀ ਇਹ ਕਿਉਂਕਿ ਕੋਵਿਡ-19 ਦੇ ਚਲਦਿਆਂ ਅਸੀਂ ਅਲਾਓ ਨਹੀਂ ਕਰ ਸਕਦੇ ਉਹਨਾਂ ਨੂੰ ਪਾਕਿਸਤਾਨ ਆਜ਼ਾਦ ਕਸ਼ਮੀਰ ਜਾਣ ਦੀ ਇਜਾਜ਼ਤ, ਉਹਨਾਂ ਨੇ ਜਾਣਾ ਵਾਘਾ ਬਾਰਡਰ ਆਈ ਸੀ, ਉਹਨਾਂ ਨੂੰ ਇਜਾਜ਼ਤ ਨਹੀਂ ਦਿੱਤੀ ਔਰ ਇਸ ਦੇ ਉੱਤੇ ਪਾਕਿਸਤਾਨ ਦੇ 3 ਵਜ਼ੀਰਾਂ ਨੇ, ਫੋਰਨ ਮਿਨਿਸਟਰ ਸ਼ਾਹ ਮਹਿਮੂਦ ਕੁਰੈਸ਼ੀ, ਇਨਫੋਰਮੇਸ਼ਨ ਮਿਨਿਸਟਰ ਫਵਾਦ ਚੌਧਰੀ ਤੇ ਉਹਨਾਂ ਦੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਮੋਹਿਦ ਯੂਸਫ, ਉਹਨਾਂ ਨੇ ਅੱਡ-ਅੱਡ ਟਵੀਟ ਕੀਤੇ ਨੇ ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਫ੍ਰੀ ਸਪੀਚ ਐਂਡ ਇੰਡੀਪੈਂਡੈਂਟ ਜਰਨਲਿਜ਼ਮ ਵਾਜ਼ shrinking in India. और इसकी हेडलाइन ये है कि पाकिस्तान criticizes India for refusing permission to 5 foreign journalists to visit Pakistan occupied Kashmir। इन्होंने क्योंकि अपना हेडिंग POK देना सी लेकिन ਅਸੀਂ ਇਹਨੂੰ ਆਜ਼ਾਦ ਕਸ਼ਮੀਰ ਹੀ ਐਡਰੈਸ ਕਰਦੇ ਹਾਂ ਜਿਹੜਾ ਉਹਨਾਂ ਦਾ ਅਫੀਸ਼ੀਅਲ ਨਾਂ ਹੈ ਔਰ ਉਹਦੇ 'ਚ ਉਹਨਾਂ ਨੇ ਬੜੀ ਕਲੀਅਰਲੀ ਇਸ ਗੱਲ ਨੂੰ ਉਹਨਾਂ ਨੇ ਕਿਹਾ ਕਿ ਜੀ 5 ਜਿਹੜੇ ਜਰਨਲਿਸਟ ਨੇ ਉਹਨਾਂ ਨੂੰ ਵਾਘਾ ਰਾਹੀਂ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਇਹ ਕਹਿ ਕੇ ਕਿ ਜੀ ਇਹ ਜਿਹੜਾ ਬਾਰਡਰ ਹੈ ਇਟਸ ਵਰਚੁਅਲੀ ਕਲੋਜ਼ ਡਿਊ ਟੂ ਕਰੋਨਾ ਵਾਇਰਸ ਪੈਂਡੈਮਿਕ ਔਰ ਹੁਣ
ਇਸ ਸਟੇਟਮੈਂਟ ਨੂੰ ਤੁਸੀਂ ਕੱਲ੍ਹ ਦੀ ਕਰਤਾਰਪੁਰ ਸਾਹਿਬ ਕੋਰੀਡੋਰ ਦੀ ਸਟੇਟਮੈਂਟ ਨਾਲ ਮੇਲ ਕੇ ਦੇਖੋ ਕਿ ਉਹਦੇ 'ਚ ਉਹ ਪਾਕਿਸਤਾਨ ਨੂੰ ਦੋਸ਼ ਦੇ ਰਹੇ ਨੇ ਕਿ ਜੀ ਉਹ ਖੋਲ੍ਹ ਨਹੀਂ ਰਹੇ। ਹੁਣ ਇਸ ਮਾਮਲੇ 'ਚ ਪਾਕਿਸਤਾਨ ਦੇ 2 ਮਿਨਿਸਟਰ ਔਰ ਸਿਕਿਉਰਿਟੀ ਐਡਵਾਈਜ਼ਰ ਓਪਨਲੀ ਕਹਿ ਰਹੇ ਨੇ ਕਿ ਜੀ ਇਹਨਾਂ ਨੇ ਉਹਨਾਂ ਨੂੰ ਪਰਮਿਸ਼ਨ ਨਹੀਂ ਦਿੱਤੀ ਜਿਹੜੇ ਨੇ। ਔਰ ਮਿਸਟਰ ਕੁਰੈਸ਼ੀ ਨੇ ਇਹ ਕਿਹਾ ਕਿ ਡਿਨਾਇਲ ਆਫ ਪਰਮਿਸ਼ਨ ਬਾਈ ਇੰਡੀਆ ਟੂ 5 ਇੰਟਰਨੈਸ਼ਨਲ ਜਰਨਲਿਸਟ ਟੂ ਟਰੈਵਲ ਟੂ ਪਾਕਿਸਤਾਨ is another dampening indication of shrinking space for free speech and independent journalism under a dictatorial regime। उन्होंने कहा जी ये डिक्टेटर है मोदी और ये दस रहा है भी किवें। और मैनू ये भी लगता है भी हो सकता है कि ये इंडिया बेस्ड ना होण, ये फॉरन जर्नलिस्ट कवर करन जाना चाहते होण और क्योंकि इत्थों शायद पाकिस्तान दीयां फ्लाइट्स नहीं होणियां, कोई ना कोई ऐसा होएगा कि वो इंडिया राही वाघा बॉर्डर तो उन्होंने क्रॉस करना होए। लेकिन एक गल ज़ाहिर है भी जे 3 इस लैवल के मिनिस्टर 2 मिनिस्टर और सिक्योरिटी एडवाइज़र कह रहे हैं कि इन्होंने उन्होंने ब्लॉक किया, उहदे च उन्होंने कहा। और मिस्टर यूसफ जिहड़े ज़ाहिर है कि सिक्योरिटी एडवाइज़र ने दीज आर उन्हों का कहना है दीज आर एक्शंस ऑफ एन इनसिक्योर गवर्नमेंट दैट हैज़ मच टू हाइड एंड डज नॉट वांट द वर्ल्ड टू सी द रियलिटी इन कश्मीर। कि ये वो इनसिक्योर गवर्नमेंट जिहड़ी बहुत कुछ लुकाउणा चाहुंदी है और ये दुनिया नूं सच देखण नहीं देना चाहुंदी। और इस दे वेले हुण क्योंकि 5 अगस्त की असीं गल कीती है कि ऑलरेडी पाकिस्तान दे जिहड़ा है उहदे उन्होंने प्रोटेस्ट भी किया। आज़ाद कश्मीर दे विच प्रोटेस्ट प्लान किए गए ने 2nd एनिवर्सरी अगस्त 5th दी। और इंडिया च की होएगा उस बारे तो खबर जिहड़ी है कोई बाहर निकलनी नहीं है। पर असीं समझते हैं कि पाकिस्तान दा इस पॉइंट है कि जे पाकिस्तान फॉरन जर्नलिस्ट नूं इनवाइट कर रहा है कि आ जाओ तुसीं आज़ाद कश्मीर च देख लो की हैगा उन्होंने कवर, और इंडिया उन्होंने अलाउ नहीं करता। दूजे पासे जिहड़ा भारती कब्जे वाला कश्मीर है जिथे 2 साल तो मिलियन फौज रखी हुई है और सारे डर्टी गेम उत्थे खेड रहे हैं, उन्होंने टोटली बंद किया होया किसी भी बाहरले लई। सो ये भारत का एक्सपोज तो करता है, पर इन द एंड ऑफ द डे जो कुछ भी हो रहा अज जो असी अक्सर कहते हैं कि लोग लाशां गिणदे ने और ये वड्डियां ताकतां हुकूमतां ये डॉलर गिणदे ने, ये अपने स्ट्रैटेजिक इंटरस्ट देखते हैं, इन्हां नूं कोई इंसानी पीड़ जां इंसानी दर्द नहीं। बिल्कुल डॉक्टर साहब, बहुत बहुत धन्यवाद। सो इत्थे लेने ब्रेक। व्यूअर्स तुसीं किते नहीं जाना, मिलते हैं आफ्टर दिस शॉर्ट ब्रेक। वाहिगुरू जी का खालसा वाहिगुरू जी की फतेह। मेरे सारे संसार भर के पंजाबियां ते सिख भाईचारे नूं बेनती है तुसीं जल्दी अज ही अपने पंजाब दे लई द नॉन गवर्नमेंटल पंजाब इंडिपेंडेंस रेफरेंडम दी वोटां रजिस्टर करवाओ। 15 अगस्त 2021 15 अगस्त 2021 नूं ये वोटां इंग्लैंड तो स्टार्ट होणगीਆਂ। पहली पोलिंग सेंटर पहली वोट इंग्लैंड तो होगी। जल्दी वोटां रजिस्टर करवाओ। थैंक यू। ਕੀ ਤੁਸੀਂ ਰੋਜ਼ਾਨਾ ਕੰਮ ਤੇ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। आजाद कमर्शियल रियलिटी सर्विसेज ते आजाद फैमिली ट्रस्ट 701 नॉर्थ पोस्ट ओक रोड स्वीट नंबर 204 ह्यूस्टन टैक्सस। तुसी सानू साडे फोन नंबर 713686 ਦਰਸ਼ਕੋ ਬ੍ਰੇਕ ਤੋਂ ਬਾਅਦ ਆਪਾਂ ਤੁਹਾਨੂੰ ਸਭ ਨੂੰ ਜੀ ਆਇਆਂ ਕਹਿੰਦੇ ਆ। ਸੋ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਦਿੱਲੀ ਵਿੱਚ ਇੱਕ 9 ਸਾਲਾ ਦਲਿਤ ਬੱਚੀ ਦਾ ਰੇਪ ਅਤੇ ਫਿਰ ਉਸ ਦਾ ਮਰਡਰ ਇਸ ਵੇਲੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਸੋ ਵੱਡੇ ਵੱਡੇ ਰੋਸ ਵਿਖਾਵੇ ਹੋ ਰਹੇ ਹਨ ਜਿਨ੍ਹਾਂ ਵਿੱਚ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ। ਸੋ ਵਿਊਅਰਸ ਧਿਆਨ ਰਹੇ ਕਿ ਭਾਰਤ ਇਸ ਵੇਲੇ ਦੁਨੀਆ ਦੀ ਇੱਕ ਰੇਪ
ਕੈਪੀਟਲ ਬਣ ਚੁੱਕਾ ਹੈ। ਸੋ ਇਹਨਾਂ ਦੇ ਆਪਣੇ ਸਰਕਾਰੀ ਅੰਕੜਿਆਂ ਅਨੁਸਾਰ ਭਾਰਤ ਵਿੱਚ ਪਿਛਲੇ 5 ਸਾਲਾਂ ਵਿੱਚ ਰੇਪ ਦੇ 1,71,000 ਕੇਸ ਰਜਿਸਟਰ ਕੀਤੇ ਗਏ ਹਨ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਿਆ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਇਸ ਕਿਸਮ ਦੀ ਖਬਰ ਨੂੰ ਡਿਸਕਸ ਕਰਦਿਆਂ ਤਕਲੀਫ ਹੁੰਦੀ ਹੈ, ਮਨ ਦੇ ਵਿੱਚ ਰੂਹ ਦੇ ਵਿੱਚ ਦਰਦ ਉਤਰਦਾ ਹੈ, ਕਿਉਂਕਿ ਇੱਕ ਪਾਸੇ ਉਹ ਮੁਲਕ ਜਿਹੜਾ ਜਦੋਂ ਦੇਵੀ ਦੀ ਗੱਲ ਕਰਦਾ ਹੈ ਤੇ ਉਹ ਕਹਿੰਦਾ ਜੀ ਦੇਖੋ ਸਾਡੇ ਲਈ ਤਾਂ ਔਰਤ ਦਾ ਰੁਤਬਾ ਦੇਵੀ ਵਾਂਗ ਹੈ। ਔਰ ਜ਼ਾਹਰ ਹੈ ਲੱਖਾਂ ਮੰਦਰ ਦੇਵੀਆਂ ਦੇ ਬਣਾਏ ਹੋਏ ਨੇ, ਔਰ ਇਹ ਉਹ ਲੋਕ ਨੇ ਜਿਹੜੇ ਕਦੇ ਔਰਤ ਨੂੰ ਵੀ ਜ਼ਬਰਦਸਤੀ ਉਹਦੇ ਹਸਬੈਂਡ, ਉਹਦੇ ਖਾਵਨ ਦੇ ਮਰਨ ਤੇ ਉਹਦੀ ਚਿਖਾ ਤੇ ਸੁੱਟ ਦਿੰਦੇ ਸੀ ਤੇ ਬਾਅਦ 'ਚ ਉਹਦਾ ਮੰਦਰ ਬਣਾ ਦਿੰਦੇ ਸੀ ਕਿ ਸਤੀ ਦੇਵੀ। ਸਤੀ ਦਾ ਮੰਦਰ ਰਾਜਸਥਾਨ 'ਚ ਅੱਜ ਵੀ ਹਜ਼ਾਰਾਂ ਤੁਹਾਨੂੰ ਇਸ ਕਿਸਮ ਦੇ ਸਤੀ ਮੰਦਰ ਮਿਲਣਗੇ। ਉਹ ਤਾਂ ਅੰਗਰੇਜ਼ਾਂ ਨੇ ਬੜੇ ਜ਼ੋਰ ਦੇ ਨਾਲ ਜਿਹੜਾ ਹੈ ਕਾਨੂੰਨ ਬਣਾ ਕੇ ਸਤੀ ਦੀ ਇਸ ਰਸਮ ਨੂੰ ਬੰਦ ਕੀਤਾ। ਔਰ ਉਸ ਪੀਰੀਅਡ ਦੇ ਤੁਸੀਂ ਸਾਰੇ ਹਿੰਦੂ ਲੀਡਰ ਜਿਹੜੇ ਆਪਣੇ ਆਪ ਨੂੰ ਲਿਬਰਲ ਕਹਿਣ ਵਾਲੇ ਵੀ ਸੀ, ਉਹਨਾਂ ਦੀਆਂ ਸਟੇਟਮੈਂਟਾਂ ਕਢਾ ਕੇ ਦੇਖੋ ਉਦੋਂ ਦੀਆਂ, ਉਹ ਕਹਿਣਗੇ ਕਿ ਇਹ ਦਖਲ ਅੰਦਾਜ਼ੀ ਹੈ, ਸਾਡੇ ਹਿੰਦੂਆਂ ਦੀ ਪਵਿੱਤਰ ਰਸਮ ਹੈ। ਹਾਲਾਂਕਿ ਜਿਹੜੇ ਰਾਜਾ ਰਾਮ ਮੋਹਨ ਰਾਏ ਵਰਗੇ ਸੁਧਾਰਕ ਜਿਹੜੇ ਅੱਧੇ ਕੈਂਗਲੋ ਸੀ ਅੱਧੇ ਦੇਸੀ ਸੀ, ਉਹਨਾਂ ਨੇ ਸਪੋਰਟ ਕੀਤਾ, ਉਹਨਾਂ ਨੇ ਇਸ ਦੇ ਉੱਤੇ ਜਿਹੜੀ ਲੌਬੀ ਵੀ ਕੀਤੀ। ਲੇਕਿਨ ਇਸ ਸਾਰੇ ਨੂੰ ਉਸ ਵੇਲੇ ਹਿੰਦੂਆਂ ਦੇ ਧਾਰਮਿਕ ਮਾਮਲਿਆਂ 'ਚ ਦਖਲ ਅੰਦਾਜ਼ੀ ਦਾ ਨਾਂ ਦਿੱਤਾ ਗਿਆ ਸੀ। ਸੋ ਇੱਕ ਪਾਸੇ ਉਹਨਾਂ ਦੀ ਇਹ ਹਿਪੋਕਰੇਸੀ, ਦੰਭਪੁਣ ਹੈ। ਹੁਣ ਭਾਰਤ ਦੇ ਵਿੱਚ ਕੀ ਹੋ ਰਿਹਾ? ਕਾਨਸਟੀਟਿਊਸ਼ਨ ਇੱਕ ਕਾਗਜ਼ਾਂ ਦਾ ਪਲੰਦਾ ਬਣ ਕੇ ਰਹਿ ਜਾਂਦਾ ਹੈ, ਕਿਉਂਕਿ ਇਸ ਗੱਲ ਦਾ ਧਿਆਨ ਰਹੇ ਕਿ ਤੁਸੀਂ ਕੋਈ ਕਾਨੂੰਨ ਇਸ ਲਈ ਲਿਖਦੇ ਹੋ ਕਿਉਂਕਿ ਕਾਨੂੰਨ ਦੀ ਲੋੜ ਉਦੋਂ ਪੈਂਦੀ ਹੈ ਜਦੋਂ ਲੋਕ ਬੇਕਾਨੂੰਨੇ ਹੁੰਦੇ ਨੇ। ਅਦਰਵਾਈਜ਼ ਜੇ ਹੁਣ ਅਸੀਂ ਈਵਨ ਜਿਹੜੀਆਂ ਕੁਝ ਸਿਵਲਾਈਜ਼ਡ ਸੁਸਾਇਟੀਜ਼ ਨੇ, ਜਿਵੇਂ UK ਦੇ ਹਵਾਲੇ ਨਾਲ ਹੁੰਦਾ, ਉਹਨਾਂ ਦਾ ਕੋਈ ਰਿਟਨ ਕਾਨਸਟੀਟਿਊਸ਼ਨ ਨਹੀਂ ਹੈ। ਇਸੇ ਤਰ੍ਹਾਂ ਅਸੀਂ ਇਹ ਗੱਲ ਕਹਿ ਸਕਦੇ ਹਾਂ ਕਿ ਗੱਲ ਅਲਟੀਮੇਟਲੀ ਜਾਂ ਅਮਰੀਕਾ ਦੀ ਜਿਵੇਂ ਇੱਕ ਐਕਸਪ੍ਰੈਸ਼ਨ ਯੂਜ਼ ਹੁੰਦੀ ਹੈ ਕਿ ਯੂ ਕਾਂਟ ਲੈਜਿਸਲੇਟ ਹਿਊਮਨ ਨੇਚਰ, ਕਿ ਇਨਸਾਨੀ ਫਿਤਰਤ ਨੂੰ ਤੇ ਉੱਤੇ ਤਾਂ ਤੁਸੀਂ ਕੋਈ ਕਾਨੂੰਨ ਨਹੀਂ ਬਣਾ ਸਕਦੇ। ਹੁਣ ਦੁਨੀਆ ਦੇ ਕਾਨਸਟੀਟਿਊਸ਼ਨਸ ਦੀ ਨਕਲ ਮਾਰ ਕੇ ਤੁਸੀਂ ਇਹ ਦਾਅਵਾ ਕਰੋ ਕਿ ਜੀ ਤੁਸੀਂ ਦੁਨੀਆ ਦਾ ਸਭ ਤੋਂ ਵੱਡਾ ਕਾਨਸਟੀਟਿਊਸ਼ਨ ਥੱਬੇ ਦਾ ਥੱਬਾ ਲਿਖ ਦਿੱਤਾ ਹੈ, ਪਰ ਸਪਿਰਿਟ ਆਫ ਦਾ ਕਾਨਸਟੀਟਿਊਸ਼ਨ ਲਿਖਣ ਨੂੰ ਉਹਦੇ ਵਰਡ ਕਾਨਸਟੀਟਿਊਸ਼ਨ ਦੇ ਸੈਕੂਲਰ ਨੇ, ਉਸ ਦੇ ਵਿੱਚ ਵਿਮਨ ਰਾਈਟਸ ਦੀ ਗੱਲ ਹੈ, ਦਲਿਤਾਂ ਨੂੰ ਬਰਾਬਰ ਦੇ ਹੱਕ ਨੇ, ਬੈਕਵਰਡ ਕਲਾਸਿਸ, OBC, ਬਹੁਤ ਕੁਝ ਦਿੱਤਾ ਹੋਇਆ ਹੈ, ਪਰ ਉਹਦੀ ਸਪਿਰਿਟ ਜਿਹੜੀ ਹੈ ਉਹ ਤਾਂ ਬ੍ਰਾਹਮਣ ਹੈ, ਬ੍ਰਾਹਮਣਿਕਲ ਹੈ। ਔਰ ਇਹੀ ਕਾਰਨ ਹੈ ਕਿ ਜਦੋਂ ਉਸ ਕਾਨਸਟੀਟਿਊਸ਼ਨ ਨੂੰ ਅਦਾਲਤਾਂ ਇੰਟਰਪ੍ਰੇਟ ਕਰਦੀਆਂ, ਜੱਜ ਬੈਠਾ ਉਹਦਾ ਵੀ ਬ੍ਰਾਹਮਣਿਕਲ ਮਾਈਂਡ ਸੈਟ ਹੈ। ਜਦੋਂ ਉਸ ਕਾਨਸਟੀਟਿਊਸ਼ਨ ਦੀ ਵਾਇਓਲੇਸ਼ਨ ਕਰਕੇ ਲੋਕਾਂ ਦੇ ਹੱਕ ਖੋਏ ਜਾਂਦੇ ਨੇ, ਕੋਈ ਜਿਹੜੇ ਨੇ ਔਰਤ ਦੇ ਨਾਲ ਜ਼ਬਰ ਜਨਾਹ ਹੁੰਦਾ ਹੈ, ਜਿਸ ਪੁਲਿਸ ਥਾਣੇ ਦੇ ਵਿੱਚ ਉਹਨਾਂ ਨੇ ਰਿਪੋਰਟ ਕਰਨੀ ਹੈ ਉੱਥੇ ਕੌਣ ਲੋਕ ਬੈਠੇ ਨੇ, ਜਿਸ ਸਮਾਜ ਨੇ ਮੁੜ ਕੇ ਜਿਹੜਾ ਉਹਨਾਂ ਤੇ ਫਤਵਾ ਦੇਣਾ, ਉਹ ਅਲਟੀਮੇਟਲੀ ਉਸ ਸਮਾਜ ਦੀ ਜ਼ਹਿਨੀਅਤ ਕੀ ਹੈ। ਸੋ ਜਦੋਂ ਤੁਸੀਂ ਇਸ ਕੰਟੈਕਸਟ ਦੇ ਵਿੱਚ ਈਵਨ 75 ਸਾਲ ਬਾਅਦ ਵੀ ਦੇਖੋਗੇ, ਇੱਕ ਪਾਸੇ ਜਸ਼ਨ ਮਨਾਏ ਜਾ ਰਹੇ ਨੇ ਕਿ ਜੀ 15 ਅਗਸਤ ਆ ਗਿਆ, 75th ਐਨੀਵਰਸਰੀ ਆਜ਼ਾਦੀ ਦੀ, ਇਹ ਉਹ, ਤੇ ਤੁਸੀਂ ਇਹ ਦੇਖ ਰਹੇ ਹੋ ਕਿ ਭਾਈ ਕਿਸ ਹੱਦ ਤੱਕ ਜਾ ਕੇ ਅੱਜ ਕੱਲਾ ਜਦੋਂ ਅਸੀਂ ਕਿਹਾ ਕਿ ਇੰਡੀਆ ਰੇਪ ਕੈਪੀਟਲ ਆਫ ਦਾ ਵਰਲਡ, ਇੱਕ ਪੀਰੀਅਡ ਸੀ ਜਦੋਂ ਦਿੱਲੀ ਦਾ ਨਿਰਭਇਆ ਕੇਸ ਡਿਸਕਸ ਹੋਇਆ ਜਿਹਨੇ ਸਾਰੀ ਸੁਸਾਇਟੀ ਨੂੰ ਸ਼ੇਕ ਕਰਕੇ ਰੱਖ ਦਿੱਤਾ ਸੀ, ਉਦੋਂ ਇਹ ਟਰਮ ਇੰਟਰਨੈਸ਼ਨਲ ਮੀਡੀਆ 'ਚ ਯੂਜ਼ ਹੋਈ, ਦਿੱਲੀ ਰੇਪ ਕੈਪੀਟਲ ਆਫ ਦਾ ਵਰਲਡ। ਲੇਕਿਨ ਅੱਜ ਜਦੋਂ ਅਸੀਂ ਇਹ ਕਹਿ ਰਹੇ ਹਾਂ ਕਿ ਇੰਡੀਆ ਰੇਪ ਕੈਪੀਟਲ ਆਫ ਦਾ ਵਰਲਡ, ਕਿ ਭਾਈ ਇਹ 1,350,000,000 ਲੋਕਾਂ ਦਾ ਦੇਸ਼, ਔਰ ਜੇ ਤੁਸੀਂ ਮੈਂ ਸੂਬਾ ਵਾਈਜ਼ ਡਿਸਕਸ ਕਰਨਾ ਸ਼ੁਰੂ ਕਰਦੇ ਹਾਂ ਤੇ ਯੂਪੀ ਤੋਂ ਸ਼ੁਰੂ ਕਰੀਏ। ਔਰ ਠੀਕ ਜਿਹੜੀ ਘਟਨਾ ਨੂੰ ਲੈ ਕੇ ਅੱਜ ਦਿੱਲੀ ਦੇ ਵਿੱਚ ਲੱਖਾਂ ਲੋਕ ਪਿਛਲੇ 2 ਦਿਨਾਂ ਤੋਂ ਪ੍ਰੋਟੈਸਟ ਕਰ ਰਹੇ ਨੇ, ਭਾਰਤ ਭਰ 'ਚ ਹੋਰ ਥਾਂ ਤੇ ਵੀ। ਔਰ ਦੂਸਰਾ ਕਿ ਕਿਵੇਂ ਦਿੱਲੀ ਦੇ ਓਲਡ ਨੰਗਲ ਏਰੀਆ ਜਿਹੜਾ ਕਿ ਸਾਊਥ ਵੈਸਟ ਦਿੱਲੀ 'ਚ ਹੈ, ਇੱਕ ਗਰੀਬ ਦਲਿਤ ਪਰਿਵਾਰ ਦੀ 9 ਸਾਲਾ ਬੱਚੀ ਜਿਹੜੀ ਕਿ ਇੱਕ ਸ਼ਮਸ਼ਾਨ ਘਾਟ ਦੇ ਨੇੜੇ ਰਹਿੰਦਾ ਸੀ, ਜਿਹੜਾ ਪਰਿਵਾਰ ਸੜਕ ਦੇ ਦੂਸਰੇ ਬੰਨੇ, ਉਹ ਉਹਨਾਂ ਦੇ ਕੂਲਰ ਤੋਂ ਪਾਣੀ ਲੈਣ ਜਾਂਦੀ ਹੈ, ਉਹ ਵਾਪਸ ਨਹੀਂ ਮੁੜਦੀ। ਔਰ ਕੁਛ ਦੇਰ ਬਾਅਦ ਜਦੋਂ ਵਕਤ ਬੀਤਦਾ ਹੈ, ਉਹਦੇ ਮਾਪਿਓ ਦੇਖਦੇ ਨੇ ਜਾ ਕੇ ਕਿ ਭਾਈ ਉਹਨੂੰ ਤਾਂ ਜਿਹੜਾ ਹੈ ਉਹ ਬੇਹੋਸ਼ ਪਈ ਹੈ ਔਰ ਉਸ ਦੇ ਨਾਲ ਜ਼ਬਰ ਜਨਾਹ ਕੀਤਾ ਗਿਆ ਹੈ।
ਔਰ ਮਰੀ ਪਈ ਹੈ ਰਾਦਰ, ਔਰ ਉਸੇ ਵੇਲੇ ਜਿਹੜਾ ਉਹ ਮੰਦਰ ਦਾ ਪੁਜਾਰੀ ਹੈ, ਕਿਉਂਕਿ ਉਸ ਕ੍ਰੇਮੇਟੋਰੀਅਮ ਦੇ ਵਿੱਚ ਔਰ ਉਹਦੇ 4 ਸਾਥੀ ਜਿਨ੍ਹਾਂ ਨੇ ਉਹਦੇ ਨਾਲ ਜਬਰ ਜਨਾਹ ਕੀਤਾ, ਉਹ ਉਹਨਾਂ ਨੂੰ ਕਹਿੰਦੇ ਨੇ ਜੀ ਪੁਲਿਸ ਨੂੰ ਰਿਪੋਰਟ ਨਹੀਂ ਕਰਨੀ, ਉਹਨੂੰ ਹੁਣੇ ਹੀ ਕਰ ਦਿੰਦੇ, ਨਹੀਂ ਤਾਂ ਕੇਸ ਬਣ ਜਾਏਗਾ। ਉਹ ਜ਼ਬਰਦਸਤੀ ਉਹਨੂੰ ਨਾਲ ਦੀ ਨਾਲ ਫੂਕਣ ਤੁਰ ਪੈਂਦੇ ਨੇ, ਅੱਗ ਲਾ ਦਿੰਦੇ ਨੇ। ਹਾਲਾਂ ਪਿੰਡ ਦੇ ਲੋਕ ਪਹੁੰਚ ਜਾਂਦੇ ਨੇ, ਜਦੋਂ ਤੱਕ ਪੁਲਿਸ ਆਂਦੀ ਹੈ ਉਸ ਬੱਚੀ ਦੀ ਇੱਕ ਲੱਤ ਜਾਂ ਬਾਂਹ ਜਿਹੜੀ ਅਨਸੜੀ ਬਚੀ ਹੈ ਉਹ ਐਜ਼ ਏ ਸਬੂਤ ਕੇ ਜੀ ਦਾ, ਔਰ ਉਹ ਸਬੂਤ ਖਤਮ ਕਰਨ ਦੀ ਲਾਈਨ ਜਿਹੜੀ ਹੈ ਉਹਦੇ ਥੱਲੇ। ਔਰ ਇਹ ਆਲਮੋਸਟ ਉਸ ਕਿਸਮ ਦਾ ਹੀ ਕੇਸ ਜਿਵੇਂ ਅਸੀਂ ਕਠੂਏ ਦੇ ਵਿੱਚ ਦੇਖਦੇ ਹਾਂ ਕਿ ਇੱਕ ਗਰੀਬ ਜਿਹੜੀ ਗੁੱਜਰ ਬੱਚੀ ਦੇ ਨਾਲ ਜੋ ਹੋਇਆ, ਔਰ ਕਿਵੇਂ ਉਸ ਦਾ ਕਵਰ ਅਪ, ਔਰ ਅੱਜ ਤੱਕ ਕਿਵੇਂ ਹਿੰਦੂ ਤੋਂ ਵੀ ਵਕੀਲ ਉਹ ਹੱਕ ਦੇ ਵਿੱਚ ਨਿਕਲ ਆਏ, ਪੁਲਿਸ ਦੇ ਦੂਜੇ ਤੀਜੇ, ਔਰ ਉਹਦੇ 'ਚ ਵੀ ਮੰਦਰ ਦਾ ਪੰਡਤ ਇਨਵੋਲਵ ਸੀ। ਹੁਣ ਇਹ ਵੀ ਇੱਕ ਪੰਡਤ ਜਿਹੜਾ ਕਿ ਇੱਕ ਗਰੀਬ ਦਲਿਤ ਬੱਚੀ ਦੇ ਨਾਲ ਆਪਣੇ ਸਾਥੀਆਂ ਦੇ ਨਾਲ ਕੁਕਰਮ ਕਰਦਾ ਹੁੰਦਾ, ਜਿਵੇਂ ਆਮ ਹੋਇਆ ਹਰ ਕੇਸ ਹੁੰਦਾ ਹੈ ਕਿ ਜੀ ਕੇਜਰੀਵਾਲ ਆਰਡਰਸ ਪ੍ਰੋਬ ਇਨਟੂ ਅਲੈਜਡ ਰੇਪ ਐਂਡ ਮਰਡਰ ਆਫ ਮਾਈਨਰ ਗਰਲ। ਫਿਰ BBC ਦੀ ਖਬਰ ਹੈ ਦਲਿਤ ਗਰਲ ਰੇਪ ਐਂਡ ਮਰਡਰ, ਇੰਡੀਅਨਸ ਪ੍ਰੋਟੈਸਟ ਓਵਰ ਦਲਿਤ ਗਰਲਸ ਫੋਰਸਡ ਕ੍ਰੀਮੇਸ਼ਨ। ਫਿਰ ਦਲਿਤ ਗਰਲਸ ਡੈਥ, ਦਿੱਲੀ ਪੁਲਿਸ ਟ੍ਰਾਂਸਫਰਸ ਕੇਸ ਟੂ ਕ੍ਰਾਈਮ ਬ੍ਰਾਂਚ, ਕਿ ਕ੍ਰਾਈਮ ਬ੍ਰਾਂਚ ਨੂੰ ਭੇਜ ਦਿੱਤਾ ਹੈ। ਔਰ ਇਹ ਲੇਕਿਨ ਜਿਵੇਂ ਬਰਿੰਦਾ ਕਰਾਤ ਜਿਹੜੀ CPIM ਦੀ ਹੈ ਉਹਨੇ ਠੀਕ ਕਿਹਾ ਕਿ forcible cremation of Dalit girl in Delhi reminiscent of Hathras। ਅਜੇ ਕੁਝ ਮਹੀਨੇ ਪਹਿਲਾਂ ਹੀ ਉਸ UP ਦੇ ਵਿੱਚ ਜਿੱਥੇ ਗੁੰਡਾ ਆਦਿੱਤਿਆਨਾਥ ਯੋਗੀ ਚੀਫ ਮਿਨਿਸਟਰ ਹੈ, ਔਰ ਜਿਹਨੂੰ 2 ਦਿਨ ਪਹਿਲਾਂ ਅਮਿਤ ਸ਼ਾਹ ਜਿਹੜਾ ਪਿੱਠ ਠੋਕ ਕੇ ਕਹਿੰਦਾ ਹੈ ਕਿ ਜੀ UP ਲਾ ਐਂਡ ਆਰਡਰ ਦੇ ਵਿੱਚ ਨੰਬਰ 1 ਸਟੇਟ, ਸਾਰਾ ਕ੍ਰੈਡਿਟ ਯੋਗੀ ਨੂੰ ਜਾਂਦਾ ਹੈ। ਉਸ ਤੋਂ ਪਹਿਲਾਂ ਕੁਝ ਹਫ਼ਤੇ ਪਹਿਲਾਂ ਮੋਦੀ ਉਸ ਬਨਾਰਸ ਦੇ ਵਿੱਚ ਖਲੋ ਕੇ ਉਹਦੀ ਪਿੱਠ ਅਭੂਤਪੂਰਵ ਐਕਸਲੈਂਟ ਪਰਫਾਰਮੈਂਸ COVID-19 ਦੇ ਚੱਲਦੇ ਆ। ਔਰ ਇਹ ਜਿਹੜਾ ਹਾਥਰਸ ਕੇਸ ਸੀ ਉਹਦੇ 'ਚ ਵੀ ਇਹੀ ਹੋਇਆ, ਇੱਕ ਗਰੀਬ ਦਲਿਤ ਬੱਚੀ ਜਿਹੜੀ ਖੇਤਾਂ 'ਚ ਜਿਸ ਦੇ ਨਾਲ ਜਬਰ ਜਨਾਹ ਹੁੰਦਾ ਹੈ ਉਹਨੂੰ ਚੁੱਕ ਕੇ ਜ਼ਬਰਦਸਤੀ ਜਿਹੜਾ, ਕਿਉਂਕਿ ਜਦੋਂ ਤੁਸੀਂ ਸਾੜ ਦਿੰਦੇ ਹੋ ਕੋਈ ਸਬੂਤ ਕੋਈ ਮੈਡੀਕਲ ਕੁਝ ਰਹਿੰਦਾ ਹੀ ਨਹੀਂ ਹੈ, ਔਰ ਫਿਰ ਤੁਸੀਂ ਘਰਦਿਆਂ ਨੂੰ ਧਮਕਾਓ ਕੇਸ ਨਾ ਰਜਿਸਟਰ ਕਰੋ। ਔਰ ਇਹਦੇ ਤੇ ਉਹਨੇ ਬਰਿੰਦਾ ਕਰਾਤ ਨੇ ਕਿਹਾ ਕਿ ਵੀ ਇਹ ਜਿਹੜੀ ਦਿੱਲੀ ਦੇ ਵਿੱਚ ਜਿਹੜਾ ਵਾਕਿਆ ਹੋਇਆ 9 ਸਾਲ ਦੀ ਬੱਚੀ ਨਾਲ, ਇਹ ਪਿਛਲੇ ਸਾਲ ਹਾਥਰਸ ਇਨਸੀਡੈਂਟ ਦੀ ਯਾਦ ਦਹਾਨੀ ਕਰਵਾਉਂਦੇ। ਔਰ ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ ਵੀ ਮੈਂ ਜਿਹੜੀ ਬੱਚੀ ਦੇ ਨਾਲ ਇਹ ਵਾਪਰਿਆ ਉਸ ਦੀ ਮਾਂ ਨੂੰ ਮੈਂ ਮਿਲੀ ਹੈ, ਔਰ ਭਾਵੇਂ ਕਹਿਣ ਨੂੰ 4 ਬੰਦਿਆਂ ਨੂੰ ਫੜ ਲਿਆ ਗਿਆ, ਪਰ ਸਦਰ ਥਾਣਾ ਕੰਟੋਨਮੈਂਟ ਏਰੀਆ ਪੁਲਿਸ ਦਾ ਜਿਹੜਾ ਬਿਹੇਵੀਅਰ ਹੈ ਇਹਦੇ ਤੇ ਦੈਟ ਇਜ਼ ਸ਼ੌਕਿੰਗ ਟੂ ਸੇ ਦਾ ਲੀਸਟ। ਔਰ ਇਹ ਸਾਰੇ ਦੇ ਉੱਤੇ ਹਾਲਾਂ ਰਾਹੁਲ ਗਾਂਧੀ ਵੀ ਗਿਆ ਮਿਲਣ ਦੇ ਲਈ, ਔਰ ਸੈਂਕੜਿਆਂ ਲੋਕ ਜਿਹੜੇ ਨੇ ਉਹ ਵਿਕਟਮਸ ਦੇ ਪੇਰੈਂਟਸ ਨੂੰ ਮਿਲ ਰਹੇ ਨੇ। ਸਾਈਟ ਆਫ ਇਨਸੀਡੈਂਟ ਤੇ ਪ੍ਰੋਟੈਸਟ ਚੱਲ ਰਿਹਾ ਹੈ ਇਸ ਦੇ ਉੱਤੇ, ਔਰ ਪੁਲਿਸ ਨੇ ਕਿਹਾ ਜੀ ਅਸੀਂ ਬਿਆਨ ਲੈ ਲਿਆ ਉਹਦੀ ਵਿਕਟਮ ਦੀ ਮਦਰ ਦਾ, ਰੇਪ ਚਾਰजेस ਹੈਵ ਬੀਨ ਐਡਿਡ ਇਨ ਦਾ FIR ਆਲਰੇਡੀ। ਉਹ ਤੁਸੀਂ ਮਾਰ ਦਿੱਤਾ ਉਹਨੂੰ ਜਿਸ ਕਿਸਮ, ਔਰ ਪੰਡਤ ਇਨਵੋਲਵ ਹੈ ਉਹਦੇ ਪ੍ਰੀਸਟ ਉਸ ਕ੍ਰੀਮੇਸ਼ਨ ਦਾ। ਔਰ ਇਸ ਸਾਰੇ ਤੇ ਹੁਣ ਇਹ ਕਿੰਨਾ, ਇਹ ਕੋਈ ਇੱਕ ਵਾਕਿਆ, ਇਹ ਤਾਂ ਕੋਈ ਹੁੰਦਾ ਹੈ ਰੌਲਾ ਪੈ ਜਾਂਦਾ ਹੈ, ਚਰਚਾ ਹੁੰਦੀ ਹੈ, ਗੱਲ ਉੱਥੇ ਟੁੱਟ ਜਾਂਦੀ ਹੈ। ਔਰ ਜਦੋਂ ਇਹ ਖਬਰ ਅਸੀਂ ਡਿਸਕਸ ਕਰ ਰਹੇ ਹਾਂ ਨਾਲ ਦੀ ਨਾਲ ਉਹਨਾਂ ਦੀ ਆਪਣੀ ਨਿਊਜ਼ ਏਜੰਸੀ ਨੇ ਖਬਰ ਦਿੱਤੀ 1.71 ਲੱਖ ਰੇਪ ਕੇਸਿਸ ਰਜਿਸਟਰਡ ਇਨ ਇੰਡੀਆ ਇਨ 5 years, ਕਿ ਇਹ 1,71,000 ਕੇਸ ਪਿਛਲੇ 5 ਸਾਲ ਚ ਰੇਪ ਦੇ। ਜਦੋਂ ਮੈਂ ਕਿਹਾ ਵੀ ਇੰਡੀਆ ਇਜ਼ ਦਾ ਰੇਪ ਕੈਪੀਟਲ ਆਫ ਦਾ ਵਰਲਡ, ਇਹ ਡਾਟਾ ਮੇਰੇ ਸਾਹਮਣੇ ਸੀ। ਇਹ ਵੀ ਤੁਸੀਂ ਅੰਦਾਜ਼ਾ ਲਾਓ ਕਿ ਵੀ ਇਹ 1/10 ਵੀ ਨਹੀਂ ਹੋਏਗਾ ਟੋਟਲ ਕੇਸਿਸ ਦਾ, ਉਹ ਤਾਂ ਰਜਿਸਟਰ ਹੀ ਨਹੀਂ ਕਰਦੇ। ਲੇਕਿਨ ਜੇ ਇੰਨੀ ਵੱਡੀ ਗਿਣਤੀ ਦੇ ਵਿੱਚ ਰੇਪ 5 ਸਾਲ ਦੇ ਵਿੱਚ ਹੋਏ ਨੇ ਤੇ ਅੰਦਾਜ਼ਾ ਲਾਓ ਕਿ ਉੱਥੇ ਔਰਤਾਂ ਦਾ ਕੀ ਹਾਲ ਹੈ, ਕਿੰਨੀਆਂ ਅਨਸੇਫ ਹੈ। ਔਰ ਇਸ ਦੇ ਉੱਤੇ ਜਦੋਂ ਪਹਿਲਾ ਕੇਸ ਨਿਰਭਿਆ ਕੇਸ ਹੋਇਆ ਸੀ ਤੇ ਜਿਹੜਾ ਅੱਜ RSS ਦਾ ਹੈੱਡ ਨਾਗਪੁਰ 'ਚ ਬੈਠਾ ਜਿਹੜਾ ਮੋਦੀ ਹਕੂਮਤ ਨੂੰ ਰਨ ਕਰ ਰਿਹਾ ਮੋਹਨ ਭਾਗਵਤ, ਉਸਨੇ ਕਿਹਾ ਸੀ, ਕਿਉਂਕਿ ਨਿਰਭਿਆ ਕੇਸ ਦਿੱਲੀ 'ਚ ਹੋਇਆ, ਉਸਨੇ ਕਿਹਾ ਸੀ ਕਿ ਭਾਰਤ ਅਸਲੀ ਭਾਰਤ ਮੇਂ ਇਹ ਨਹੀਂ ਹੋਤਾ। ਉਹ ਕਹਿਣਾ ਇਹ ਚਾਹੁੰਦਾ ਸੀ ਪਿੰਡਾਂ ਦਾ ਭਾਰਤ, ਵੀ ਇਹ ਤਾਂ ਸ਼ਹਿਰ ਵਾਲਿਆਂ ਨੇ। ਔਰ ਫਿਰ ਕਿੰਨੇ ਮਿਨਿਸਟਰਾਂ ਦੇ ਬਿਆਨ ਕਿ ਜੀ ਕੁੜੀਆਂ ਰਾਤ ਨੂੰ ਕੀ ਕਰਦੀਆਂ ਨੇ ਬਾਹਰ, ਉਹ ਰਾਤ ਦੀ ਨੌਕਰੀ ਕਿਉਂ ਕਰਦੀਆਂ, ਔਰਤਾਂ ਦੀ ਥਾਂ ਨੌਕਰੀਆਂ ਲਈ ਥੋੜੀ ਹੈ, ਉਹ ਕੋਈ ਹੋਰ ਚਾਰਜ ਜਿਹੜਾ ਹੈ ਉਹ ਇਸ ਕਿਸਮ ਦਾ ਲਾਣ ਦੀ ਲਾਈਨ ਹੁੰਦੀ ਹੈ। ਲੇਕਿਨ ਇਹ ਜਿਹੜਾ ਕੁਝ ਵਾਪਰ ਰਿਹਾ ਹੈ ਇਹ ਸ਼ਹਿਰੀ ਭਾਰਤ 'ਚ ਨਹੀਂ ਵਾਪਰ ਰਿਹਾ। 1,71,000 ਜਿਹੜੇ ਰੇਪ ਕੇਸਿਸ ਨੇ, ਇਹ ਟੋਟਲ ਆਫ 22,753
cases were registered in Madhya Pradesh. ਹੁਣ ਮੱਧ ਪ੍ਰਦੇਸ਼ ਹੋਇਆ ਜਿੱਥੇ ਲਗਾਤਾਰਤਾ ਨਾਲ ਬੀਜੇਪੀ ਦੀ ਹਕੂਮਤ ਹੈ। ਹੁਣ ਵੀ ਬੀਜੇਪੀ ਦੇ ਕੋਲ ਕਿ 22,753 ਕੇਸ ਮੱਧ ਪ੍ਰਦੇਸ਼ ਹੋਏ ਔਰ ਇਸੇ ਤਰ੍ਹਾਂ 20,937 ਕੇਸ ਰਾਜਸਥਾਨ 'ਚ ਜਿੱਥੇ ਕਾਂਗਰਸ ਦੀ ਹਕੂਮਤ ਹੈ। ਯੋਗੀ ਗੁੰਡਾ ਜਿਹਨੂੰ ਬੈਸਟ ਲਾਅ ਐਂਡ ਆਰਡਰ ਉਹ ਕਹਿ ਰਿਹਾ ਹੈ, 19,098 ਕੇਸ ਉੱਤਰ ਪ੍ਰਦੇਸ਼ 'ਚ। ਔਰ ਜ਼ਾਹਰ ਹੈ ਕਿ ਵੀ ਇਹ ਜੇ ਤੁਸੀਂ ਸਾਰਾ ਡਾਟਾ ਦੇਖੋ ਇਹ ਉਹ ਹੈ ਜਿਹੜਾ ਸਿਰਫ ਰਜਿਸਟਰ ਹੋਏ ਨੇ। ਕਾਰਵਾਈ ਕੀ ਹੋਈ ਜੇ ਤੁਸੀਂ ਉਹਦੇ 'ਚ ਦੇਖੋ 2% ਵੀ ਕਨਵਿਕਸ਼ਨ ਨਹੀਂ ਹੋਏਗੀ। ਔਰ ਇਹ ਜਿਹੜਾ ਇਹਦੇ ਤੋਂ ਕਈ ਗੁਣਾ ਜ਼ਿਆਦਾ ਜਿਹੜੇ ਕੇਸ ਨੇ ਉਹ ਰਿਪੋਰਟ ਨਹੀਂ ਹੁੰਦੇ ਕਿਉਂਕਿ ਜਿਨ੍ਹਾਂ ਨਾਲ ਘਰਾਂ 'ਚ ਧੱਕਾ ਹੁੰਦਾ ਉਹ ਵੀ, ਔਰ ਕਿਉਂਕਿ ਇਹ ਬਹੁਤ ਸਾਰੀਆਂ ਜਿਹੜੀਆਂ ਵਿਕਟਮ ਬੱਚੀਆਂ ਨੇ ਇਹ ਦਲਿਤ ਬੱਚੀਆਂ, ਟਰਾਈਬਲਸ ਬੱਚੀਆਂ, ਘੱਟ ਗਿਣਤੀਆਂ ਨਾਲ ਸੰਬੰਧਿਤ ਗਰੀਬ ਪਰਿਵਾਰਾਂ ਦੀ, ਉਹਨਾਂ ਨੂੰ ਥਾਣਿਆਂ ਵਾਲੇ ਜਿਹੜੇ ਨੇ ਉਹਨਾਂ ਨੂੰ ਇਹ ਹੁੰਦਾ ਵੀ ਇਹਦੇ ਨਾਲ ਤਾਂ ਜਬਰ ਜਨਾਹ ਹੋਇਆ, ਜੇ ਥਾਣੇ 'ਚ ਭੇਜਿਆ ਤੇ ਹੋਰ ਜਬਰ ਜਨਾਹ ਹੋਏਗਾ। ਉਹ ਰਿਪੋਰਟ ਕਰਨ ਤੱਕ ਹੀ ਨਹੀਂ ਜਾਂਦੇ ਔਰ ਨਾਲ ਦੀ ਨਾਲ ਜਿਹੜੇ ਇਹ ਹਾਈ ਕਾਸਟ ਵਾਲੇ ਨੇ ਆ ਕੇ ਉਹਨਾਂ ਨੂੰ ਧਮਕਾ ਜਾਂਦੇ ਨੇ ਕਿ ਭਾਈ ਅਸੀਂ ਤੁਹਾਡੀ ਬਸਤੀ ਨੂੰ ਅੱਗ ਲਾ ਦੇਵਾਂਗੇ, ਸਾੜ ਦੇਵਾਂਗੇ। ਇਹ ਹੈ ਭਾਰਤ ਜਿਹੜਾ ਦਾਅਵਾ ਕਰਦਾ ਹੈ ਕਿ ਜੀ ਔਰਤ ਨੂੰ ਦੇਵੀ ਕਹਿੰਦੇ ਨੇ ਤੇ ਦੇਵੀ ਦੇ ਮੰਦਿਰ ਬਣਾਏ ਹੋਏ ਨੇ। ਇਸ ਤੋਂ ਵੱਡੇ ਹਿਪੋਕਰੇਟ ਹੋਰ ਕੌਣ ਹੋ ਸਕਦਾ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਦੱਸਣਾ ਇਸੇ ਤਰ੍ਹਾਂ ਜੁੜੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਕਦੋਂ ਤੱਕ ਕਦੋਂ ਤੱਕ ਅਸੀਂ ਭਾਰਤ ਅਤੇ ਦੁਨੀਆ ਭਰ ਦੇ ਵਿੱਚ ਵਸਦੇ ਸਿੱਖਾਂ ਦੇ ਮਸਲਿਆਂ ਤੇ ਭਾਰਤੀ ਚੈਨਲਾਂ ਦਾ ਝੂਠਾ ਪ੍ਰੋਪੇਗੈਂਡਾ ਬਰਦਾਸ਼ਤ ਕਰਦੇ ਰਹਾਂਗੇ। ਆਓ ਮੇਰੇ ਨਾਲ ਜੁੜੋ ਪ੍ਰੋਗਰਾਮ ਗੁਫ਼ਤਗੂ ਵਿੱਚ। ਸਿੱਖ ਨਜ਼ਰੀਏ ਤੋਂ ਰੋਜ਼ਾਨਾ ਵਾਪਰ ਰਹੀਆਂ ਘਟਨਾਵਾਂ ਦਾ ਵਿਸ਼ਲੇਸ਼ਣ ਕਰੀਏ। ਲਾਈਵ ਕਾਲਸ ਅਤੇ ਈਮੇਲਸ ਰਾਹੀਂ ਇਸ ਪ੍ਰੋਗਰਾਮ ਦਾ ਹਿੱਸਾ ਬਣੋ। ਮੰਡੇ ਟੂ ਫਰਾਈਡੇ ਰਾਤ 9:30 ਵਜੇ ਸਿਰਫ TV 84 ਤੇ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ। ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੋਇਸਿਸ ਸੇਮ ਡੇ ਫੰਡ ਕਰ ਸਕਦੇ ਹਾਂ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084। ਅਗੇਨ 410 204 2084। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਹੁਣ ਆਪਾਂ ਐਂਡ ਵਾਲੇ ਸੈਕਸ਼ਨ ਵਿੱਚ ਪਹੁੰਚ ਚੁੱਕੇ ਹਾਂ। ਇਸ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਪਾਕਿਸਤਾਨ ਦੇ ਹਵਾਲੇ ਨਾਲ ਕਿ ਪਾਕਿਸਤਾਨ ਦੀ ਹਕੂਮਤ ਵੱਲੋਂ ਪਾਕਿਸਤਾਨ ਦੇ ਇਤਿਹਾਸਕ ਗੁਰਦੁਆਰਿਆਂ ਦੀ ਸਾਂਭ ਸੰਭਾਲ ਅਤੇ ਉਹਨਾਂ ਨੂੰ ਸਿੱਖ ਸੰਗਤਾਂ ਦੇ ਦਰਸ਼ਨਾਂ ਲਈ ਖੋਲ੍ਹਣ ਦਾ ਜਿਹੜਾ ਵਰਤਾਰਾ ਹੈ ਉਹ ਲਗਾਤਾਰ ਜਾਰੀ ਹੈ। ਸੋ ਮੀਡੀਆ ਰਿਪੋਰਟਾਂ ਅਨੁਸਾਰ ਪਾਕਿਸਤਾਨ ਦੇ ਜ਼ਿਲ੍ਹਾ ਜੇਹਲਮ ਵਿੱਚ ਸਥਿਤ ਰੋਹਤਾਸ ਕਿਲੇ ਵਿਚਲਾ ਗੁਰਦੁਆਰਾ 74 ਸਾਲ ਬਾਅਦ ਪਹਿਲੀ ਵਾਰ ਖੁੱਲਣ ਜਾ ਰਿਹਾ। ਸੋ ਯਾਦ ਰਹੇ ਕਿ ਰੋਹਤਾਸ ਕਿਲੇ ਵਿਚਲਾ ਇਹ ਗੁਰੂ ਘਰ ਖਾਲਸਾ ਪੰਥ ਦੀ ਮਾਤਾ ਸਾਹਿਬ ਕੌਰ ਜੀ ਦਾ ਜਨਮ ਅਸਥਾਨ ਹੈ। ਸੋ ਸਮੁੱਚੀ ਸਿੱਖ ਕੌਮ ਪਾਕਿਸਤਾਨ ਸਰਕਾਰ ਦਾ ਤਹਿ ਦਿਲ ਤੋਂ ਸ਼ੁਕਰੀਆ ਅਦਾ ਕਰਦੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਨਾਲ ਹੀ ਗੁਰਬਾਣੀ ਉਚਾਰਾਂ ਦੀ ਸਾਂਝ ਵੀ ਤੁਹਾਡੇ ਨਾਲ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਜੁੜੇ ਰਹਿਣਾ। ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਅਸੀਂ ਜਦੋਂ ਪਾਕਿਸਤਾਨ ਵਿੱਚ ਜਿੱਥੇ ਹਾਲਾਂਕਿ ਬਹੁਤ ਛੋਟੀ ਗਿਣਤੀ 'ਚ ਸਿੱਖ ਵਸਦੇ ਨੇ ਪਰ ਜਿਵੇਂ ਪਾਕਿਸਤਾਨ ਦੀ ਹਕੂਮਤ, ਪਾਕਿਸਤਾਨ ਇਵੈਕੂਏਸ ਟਰਸਟ ਪ੍ਰਾਪਰਟੀ ਬੋਰਡ ਔਰ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਡੇ ਇਤਿਹਾਸਕ ਸਰਮਾਏ ਨੂੰ ਸਾਂਭਣ ਦੀ ਕੋਸ਼ਿਸ਼ ਹੈ। ਇਤਿਹਾਸਕ ਗੁਰਦੁਆਰਿਆਂ ਦੀਆਂ ਇਮਾਰਤਾਂ ਜਿਹੜੀਆਂ ਪਿਛਲੇ 74 ਸਾਲ ਤੋਂ ਬੰਦ ਪਈਆਂ ਸੀ ਜਾਂ ਕਾਫੀ ਜਿਹੜਾ ਉਹਨਾਂ ਦਾ ਨੁਕਸਾਨੀਆਂ ਗਈਆਂ ਸੀ
ਉਹਨਾਂ ਨੂੰ ਰੈਨੋਵੇਟ ਕਰਕੇ ਰੀਸਟੋਰ ਕਰਕੇ ਉਹਨਾਂ ਦੇ ਨੂੰ ਵਾਪਸ ਉਸ ਰੂਪ 'ਚ ਲਿਆ ਕੇ ਸੰਗਤਾਂ ਦੇ ਦਰਸ਼ਨਾਂ ਲਈ ਖੋਲ੍ਹਿਆ ਜਾ ਰਿਹਾ ਜੀ। ਕਰਤਾਰਪੁਰ ਸਾਹਿਬ ਕੋਰੀਡੋਰ ਦੀ ਗੱਲ ਅਕਸਰ ਪਿਛਲੇ ਆਲਮੋਸਟ ਜੇ ਅਸੀਂ ਦੇਖੀਏ ਕਿ ਨਵੰਬਰ 2019 ਤੋਂ ਹੀ ਜਦੋਂ ਕਿ ਇਹ ਖੁੱਲ੍ਹਦਾ ਹੈ 9 ਨਵੰਬਰ ਤੋਂ ਅਸੀਂ ਅਕਸਰ ਕਰਦੇ ਹਾਂ। ਔਰ ਅੱਜ ਜਿਸ ਇਤਿਹਾਸਕ ਗੁਰਦੁਆਰੇ ਨਾਲ ਸੰਬੰਧਿਤ ਖਬਰ ਭਾਰਤੀ ਮੀਡੀਆ ਦੇ ਵਿੱਚ ਖਾਸ ਤੌਰ ਤੇ ਪੰਜਾਬੀ ਮੀਡੀਆ ਦੇ ਵਿੱਚ ਲੱਗੀ ਉਹ ਸੀ ਜ਼ਿਲ੍ਹਾ ਜੇਹਲਮ ਦੇ ਵਿੱਚ ਕਿਲ੍ਹਾ ਰੋਹਤਾਸ ਔਰ ਕਿਲ੍ਹਾ ਰੋਹਤਾਸ ਦੇ ਅੰਦਰ ਸਥਿਤ ਗੁਰਦੁਆਰਾ ਸਾਹਿਬ ਔਰ ਉਹ ਗੁਰਦੁਆਰਾ ਸਾਹਿਬ ਵੀ ਮਾਤਾ ਸਾਹਿਬ ਕੌਰ ਜਿਨ੍ਹਾਂ ਨੂੰ ਗੁਰੂ ਕਲਗੀਧਰ ਪਾਤਸ਼ਾਹ ਨੇ ਦਸ਼ਮੇਸ਼ ਪਿਤਾ ਨੇ ਖਾਲਸੇ ਦੀ ਮਾਤਾ ਹੋਣ ਦਾ ਮਦਰ ਆਫ ਖਾਲਸਾ ਜਦੋਂ ਖਾਲਸਾ ਪੰਥ ਦੀ ਸਾਜਨਾ ਹੁੰਦੀ ਹੈ 1699 ਈਸਵੀ ਦੇ ਵਿੱਚ 14 ਅਪ੍ਰੈਲ ਨੂੰ ਤੇ ਇਹ ਖਿਤਾਬ ਮਾਤਾ ਸਾਹਿਬ ਕੌਰ ਨੂੰ ਮਿਲਦਾ ਹੈ ਉਹਨਾਂ ਦਾ ਇਹ ਜਨਮ ਸਥਾਨ ਔਰ ਇਹ ਕਿਉਂਕਿ ਇੱਕ ਤਾਂ ਵੈਸੇ ਵੀ ਇਸ ਗੱਲ ਦਾ ਧਿਆਨ ਰਹੇ ਵੀ ਇਹ ਜਿਹੜਾ ਰੋਹਤਾਸ ਦਾ ਕਿਲ੍ਹਾ ਹੈ ਕੋਈ ਮਾਮੂਲੀ ਕਿਲ੍ਹਾ ਨਹੀਂ ਹੈ। ਸ਼ੇਰ ਸ਼ਾਹ ਸੂਰੀ ਜਿਸ ਨੇ ਹਮਾਯੂੰ ਨੂੰ ਹਰਾ ਕੇ ਥੋੜੀ ਦੇਰ ਲਈ ਦਿੱਲੀ ਤਖਤ ਤੇ ਬੈਠਾ ਉਹਨੇ ਰਿਮਾਰਕੇਬਲ ਕੰਮ ਕੀਤੇ ਨੇ। ਉਹਨਾਂ ਦੇ ਵਿੱਚ ਬਹੁਤ ਸਾਰਿਆਂ ਦਾ ਜ਼ਿਕਰ ਜਿਹੜਾ ਜੀਟੀ ਰੋਡ ਜਿਹਨੂੰ ਸ਼ੇਰ ਸ਼ਾਹ ਸੂਰੀ ਮਾਰਗ ਕਿਹਾ ਜਾਂਦਾ ਹੈ ਉਸਨੇ ਬਣਵਾਇਆ। ਇਸੇ ਤਰ੍ਹਾਂ ਲੈਂਡ ਦੇ ਨਾਲ ਸੰਬੰਧਿਤ ਬਹੁਤ ਸਾਰਾ ਜਿਹੜਾ ਰੈਵਨਿਊ ਦੇ ਅੱਜ ਤੱਕ ਵੀ ਜੋ ਇੰਡੀਆ ਪਾਕਿਸਤਾਨ 'ਚ ਚੱਲ ਰਿਹਾ ਉਹਦੇ ਪੀਰੀਅਡ 'ਚ ਹੀ ਟੋਡਰਮਲ ਦੇ ਥੱਲੇ ਹਾਲਾਂਕਿ ਟੋਡਰਮਲ ਬਾਅਦ 'ਚ ਜਿਹੜੇ ਅਕਬਰ ਨੇ ਆਪਣੇ ਦਰਬਾਰੀ ਰਤਨ ਸੀ ਉਹਨਾਂ ਦਾ ਵੀ ਹਿੱਸਾ ਸੀ। ਲੇਕਿਨ ਇਹ ਜਿਹੜਾ ਰੋਹਤਾਸ ਦਾ ਕਿਲ੍ਹਾ ਇੰਨਾ ਕੁ ਮਹਿਫੂਜ਼ ਜਿਹਨੂੰ ਕਿ ਹੁਣ ਜਿਹੜੀ ਯੂਨੈਸਕੋ ਯੂਨਾਈਟਿਡ ਨੇਸ਼ਨਸ ਦੀ ਸੰਸਥਾ ਹੈ 1997 ਦੇ ਵਿੱਚ ਉਹਨਾਂ ਨੇ ਇਸ ਨੂੰ ਵਰਲਡ ਹੈਰੀਟੇਜ ਸਾਈਟ ਦਾ ਦਰਜਾ ਦਿੱਤਾ ਹੈ। ਹੁਣ ਇਹ ਜ਼ਿਲ੍ਹਾ ਜੇਹਲਮ ਦਰਿਆ ਦੀ ਗੱਲ ਵੀ ਅਸੀਂ ਕਰਦੇ ਹਾਂ ਔਰ ਇਸ ਦੇ ਕੰਢੇ ਹੀ ਜਦੋਂ ਅਸੀਂ ਕਿਲ੍ਹਾ ਰੋਹਤਾਸ ਦੀ ਗੱਲ ਕਰ ਰਹੇ ਹਾਂ ਬਿਲਕੁਲ ਉਸ ਦੇ ਨਾਲ ਸਟਿਆ ਹੋਇਆ ਹੈ ਗੁਰੂ ਨਾਨਕ ਸਾਹਿਬ ਦਾ ਵੀ ਹਿਸਟੋਰੀਕਲ ਗੁਰਦੁਆਰਾ ਜਿੱਥੇ ਗੁਰੂ ਨਾਨਕ ਸਾਹਿਬ ਨੇ ਵਿਜ਼ਿਟ ਕੀਤਾ ਜਿਹਨੂੰ ਚੋਆ ਸਾਹਿਬ ਕਿਹਾ ਜਾਂਦਾ ਹੈ। ਚੋਆ ਚਸ਼ਮੇ ਨੂੰ ਕਹਿੰਦੇ ਨੇ। ਸੋ ਉਸ ਨੂੰ ਵੀ ਬਹਾਲ ਕੀਤਾ ਗਿਆ ਔਰ ਉਸ ਦੀਆਂ ਤਾਂ ਅਕਸਰ ਜਦੋਂ ਹੁਣ ਉੱਥੇ ਵਿਜ਼ਿਟਰ ਵੀ ਜਾਂਦੇ ਨੇ ਪਰ ਇਹ ਮਾਤਾ ਸਾਹਿਬ ਕੌਰ ਦਾ ਗੁਰਦੁਆਰਾ ਜਿਹੜਾ ਕਿਲੇ ਦੀ ਹਦੂਦ ਦੇ ਅੰਦਰ ਸੀ ਸਿਕਿਉਰਿਟੀ ਰੀਜ਼ਨ ਵੀ ਸੀ ਲੇਕਿਨ ਇਹ ਜਿਹੜੀ ਚੌਧਰੀ ਫੈਮਿਲੀ ਉਹ ਸਾਰੇ ਦੇ ਵਿੱਚ ਮੌਜੂਦ ਹੈ ਜਿਨ੍ਹਾਂ 'ਚ ਚੌਧਰੀ ਫਵਾਦ ਚੌਧਰੀ ਜਾਂ ਇਹਨਾਂ ਦੇ ਚੌਧਰੀ ਪਰਵੇਜ਼ ਇਲਾਹੀ ਔਰ ਚੌਧਰੀ ਸ਼ੁਜਾਤ ਔਰ ਇਹ ਸਾਰੇ ਨੇ। ਇਹਨਾਂ ਦੇ ਹੁੰਦਿਆਂ ਵੀ ਇਹਨਾਂ ਦੀ ਦਿਲਚਸਪੀ ਵੀ ਰਹੀ ਕਿਉਂਕਿ ਜਦੋਂ ਵੀ ਕੋਈ ਇਸ ਤਰੀਕੇ ਨਾਲ ਰੀਸਟੋਰ ਹੁੰਦਾ ਇੱਕਦਮ ਨਹੀਂ ਹੁੰਦਾ ਇੱਕ ਲੰਬੀ ਪ੍ਰੋਸੈਸ ਹੁੰਦੀ ਹੈ। ਪਹਿਲਾਂ ਤੁਸੀਂ ਡੀਲਿਸਟ ਕਰਦੇ ਹੋ ਸਿਕਿਉਰਿਟੀ ਖਾਨੇ 'ਚੋਂ ਫਿਰ ਤੁਸੀਂ ਉਹਦੇ 'ਤੇ ਕੰਮ ਕਰਦੇ ਹੋ ਔਰ ਇਹ ਇੱਕ ਬੜੀ ਰਿਮਾਰਕੇਬਲ ਗੱਲ ਹੈ ਕਿ ਖਾਲਸੇ ਦੀ ਮਾਤਾ ਸਾਹਿਬ ਕੌਰ ਦਾ ਇਤਿਹਾਸਕ ਗੁਰਦੁਆਰਾ ਔਰ ਇਹ ਖਬਰ ਹੀ ਹੈ ਕਿ ਪਾਕਿਸਤਾਨ 'ਚ 74 ਸਾਲ ਬਾਅਦ ਪਹਿਲੀ ਵਾਰ ਖੋਲ੍ਹਿਆ ਜਾ ਰਿਹਾ ਹੈ ਗੁਰਦੁਆਰਾ ਜਨਮ ਸਥਾਨ ਮਾਤਾ ਸਾਹਿਬ ਕੌਰ। ਸੋ ਅਸੀਂ ਪਾਕਿਸਤਾਨ ਦੀ ਹਕੂਮਤ ਦਾ ਜਿਹੜਾ ਉਹ ਸ਼ੁਕਰੀਆ ਅਦਾ ਕਰਦੇ ਔਰ ਇਸ ਦੇ ਨਾਲ ਹੀ ਦੂਸਰੀ ਖਬਰ ਉਸੇ ਮੀਡੀਆ 'ਚ ਹੀ ਲੱਗਦੀ ਹੈ ਕਿ ਨਨਕਾਣਾ ਸਾਹਿਬ 'ਚ ਇਤਿਹਾਸਕ ਡਿਓੜੀ ਨੂੰ ਦਿੱਤੀ ਜਾ ਰਹੀ ਹੈ ਖੂਬਸੂਰਤ ਦਿੱਖ। ਟੈਕਨੀਕਲ ਟੀਮ ਉਸ ਪਿਕਚਰ ਨੂੰ ਦਿਖਾ ਵੀ ਸਕਦੀ ਹੈ ਕਿ ਜਿਹੜੀ ਡਿਓੜੀ ਹੈ ਔਰ ਇਸ ਦੀ ਖਬਰ ਹੈ ਕਿ ਭਾਈ ਇਹ ਇਤਿਹਾਸਕ ਡਿਓੜੀ ਜਿਹਨੂੰ ਬੇਸ਼ੱਕ ਇਹ ਬਣੀ 2 ਮੰਜ਼ਲਾ ਡਿਓੜੀ ਹੈ ਸਿੱਖ ਰਾਜ ਵੇਲੇ ਮਹਾਰਾਜਾ ਰਣਜੀਤ ਸਿੰਘ ਵੱਲੋਂ ਬਣਵਾਈ ਗਈ ਸੀ ਪਰ ਹੁਣ ਉਸ ਸਾਰੇ ਨੂੰ ਇੱਕ ਨਵੇਂ ਰੰਗ ਦੇ ਵਿੱਚ ਰੈਨੋਵੇਟ ਕਰਕੇ ਜਿਹੜਾ ਹੈ ਉਹ ਜਿਸ ਦੇ ਉੱਤੇ 21 ਕਰੋੜ ਰੁਪਇਆ ਖਰਚ ਆਇਆ ਔਰ ਇਹ ਆਲਰੇਡੀ ਜਿਹੜੀ ਹੈ ਉਸ ਦੇ ਉੱਤੇ ਕੰਮ ਚੱਲ ਰਿਹਾ ਔਰ ਪਾਕਿਸਤਾਨੀ ਹਕੂਮਤ ਦਾ ਕਹਿਣਾ ਹੈ ਕਿ ਜਦੋਂ ਗੁਰੂ ਨਾਨਕ ਸਾਹਿਬ ਦਾ ਨਵੰਬਰ ਮਹੀਨੇ 'ਚ 552ਵਾਂ ਪ੍ਰਕਾਸ਼ ਪੁਰਬ ਬਰਥ ਐਨੀਵਰਸਰੀ ਹੋਏਗੀ ਤੇ ਇਹ ਅਸੀਂ ਤੋਹਫਾ ਸਿੱਖ ਜਗਤ ਨੂੰ ਦਿਆਂਗੇ ਕਿਉਂਕਿ ਨਨਕਾਣਾ ਸਾਹਿਬ ਜਾਣ ਵਾਲੇ ਯਾਤਰੂਆਂ ਦੇ ਲਈ ਰਿਹਾਇਸ਼ੀ ਥਾਵਾਂ ਵੀ ਮਾਡਰਨ ਢੰਗ ਦੇ ਨਾਲ ਬਣੀਆਂ ਨੇ। ਨਨਕਾਣਾ ਸਾਹਿਬ ਰੇਲਵੇ ਸਟੇਸ਼ਨ ਜਿਸ ਦਾ ਅਸੀਂ ਜ਼ਿਕਰ ਕੀਤਾ ਸੀ ਕਿ ਜਿੱਥੇ ਇੱਕ ਵੱਡਾ ਹਾਲ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਵੀ ਪ੍ਰਕਾਸ਼ ਹੋਏਗਾ ਨਵੀਆਂ ਸਰਾਵਾਂ ਔਰ ਇਸੇ ਤਰ੍ਹਾਂ ਰੇਲਵੇ ਸਟੇਸ਼ਨ ਤੋਂ ਗੁਰਦੁਆਰਾ ਸਾਹਿਬ ਆਉਣ ਤੱਕ ਇੱਕ ਨਵਾਂ ਰਸਤਾ ਔਰ ਇਸੇ ਤਰ੍ਹਾਂ ਬਾਬਾ ਗੁਰੂ ਨਾਨਕ ਯੂਨੀਵਰਸਿਟੀ ਇਹ ਸਾਰੀਆਂ ਗਿਫਟਸ ਨੇ ਔਰ ਇਸ ਦੇ ਵਿੱਚ ਇਹ ਬੜੀ ਖੂਬਸੂਰਤ ਡਿਓੜੀ ਹਾਲਾਂਕਿ ਅੰਡਰ ਕੰਸਟਰਕਸ਼ਨ ਹੈ ਪਰ ਨਜ਼ਰ ਆ ਰਿਹਾ ਵੀ ਕਿਸ ਕਿਸਮ ਦੀ ਇਹ ਰਿਮਾਰਕੇਬਿਲਿਟੀ ਹੈ ਔਰ ਕਨਕਲੂਜਨ 'ਚ ਅਸੀਂ ਜਿਵੇਂ ਕਬੀਰ ਸਾਹਿਬ ਦੀ ਬਾਣੀ 52 ਅੱਖਰੀ ਦਾ ਜਿਹੜਾ ਉਹ ਵਿਚਾਰ ਕਰਦੇ ਹਾਂ ਇਸ ਦੇ ਉੱਤੇ 2 ਸ਼ਲੋਕ ਨੰਬਰ 9 ਔਰ 10 ਅੱਜ ਦੀ ਵਿਚਾਰ ਲਈ ਨੇ। ਜਿਵੇਂ 52 ਅੱਖਰੀ ਐਲਫਾਬੈਟ ਨਾਲ ਜੁੜੀ ਹੋਈ ਹੈ ਔਰ ਗੱਗਾ ਤੇ ਘੱਗਾ
ਜਿਹੜੇ ਪੰਜਾਬੀ ਦੇ 2 ਲਫ਼ਜ਼ ਨੇ ਉਹਨਾਂ ਦੇ ਉੱਤੇ ਇਹ 2 ਸ਼ਲੋਕ ਨੇ। ਗੱਗਾ ਗੁਰ ਕੇ ਬਚਨ ਪਛਾਨਾ, ਦੂਜੀ ਬਾਤ ਨਾ ਧਰਈ ਕਾਨਾ, ਰਹਿ ਬਿਹੰਗਮ ਕਤੈ ਨ ਜਾਈ, ਅਗਹਿ ਗਹਿ ਗਹਿ ਗगन ਰਹਾਈ। ਬਿਹੰਗਮ ਲਫ਼ਜ਼ ਸ਼ਾਇਦ ਪਰਸ਼ੀਅਨ ਜ਼ਬਾਨ ਦਾ ਹੋਏ, ਉਰਦੂ 'ਚ ਵੀ ਇਸਤੇਮਾਲ ਹੁੰਦਾ ਹੈ। ਪੰਜਾਬੀ 'ਚ ਅਕਸਰ ਜਿਹੜਾ ਬੰਦਾ ਸਭ ਨੂੰ ਛੱਡ ਛਡਾ ਕੇ ਰੱਬ ਵੱਲ ਤੁਰਿਆ ਹੋਏ, ਸਭ ਨੂੰ ਛੜਾਂਗ ਹੋਰ ਸੈਂਸ ਕਿਹਾ ਜਾਂਦਾ ਹੈ। ਬਿਹੰਗਮ ਮੋਸਟਲੀ ਜਿਹੜਾ ਰੂਹਾਨੀਅਤ ਵੱਲ ਹੁੰਦਾ ਹੈ, ਪਰ ਬਿਹੰਗਮ ਕਹਿੰਦੇ ਨੇ ਪੰਛੀ ਨੂੰ, ਬਰਡ ਨੂੰ ਕਿ ਔਰ ਇਹਦੇ 'ਚ ਗੱਗਾ ਲਫ਼ਜ਼ ਦੇ ਨਾਲ ਜੋੜ ਕੇ ਕਬੀਰ ਸਾਹਿਬ ਕਹਿੰਦੇ ਨੇ ਕਿ ਭਾਈ ਜਿਹੜਾ ਰੂਹਾਨੀਅਤ ਦੇ ਰਸਤੇ ਦੇ ਉੱਤੇ ਤੁਰਦਾ ਹੈ, ਰੱਬ ਨੂੰ ਪਿਆਰ ਕਰਦਾ ਹੈ, ਉਹ ਰੱਬ ਦੇ ਉੱਤੇ ਪੂਰਾ ਇਤਕਾਦ ਭਰੋਸਾ ਕਰਦਾ ਹੈ, ਉਸ ਦੇ ਬਚਨਾਂ ਦੇ ਉੱਤੇ ਭਰੋਸਾ ਕਰਦਾ ਹੈ। ਔਰ ਦੂਜੀ ਬਾਤ ਨਾ ਧਰਈ ਕਾਨਾ, ਉਹ ਕੋਈ ਹੋਰ ਗੱਲ ਜਿਹੜੀ ਕਿ ਰੱਬ ਦੀ ਹੋਂਦ ਦੇ ਖਿਲਾਫ ਹੈ ਉਹਦੇ ਵੱਲ ਕੰਨ ਨਹੀਂ ਧਰਦਾ। ਉਹ ਸਿਰਫ ਤੇ ਸਿਰਫ ਰੱਬ ਦੀ ਯਕੀਨੀ ਦੇ ਵਿੱਚ ਹੀ ਆਪਣਾ ਵਕਤ ਗੁਜ਼ਾਰਦਾ। ਰਹਿ ਬਿਹੰਗਮ ਕਤੈ ਨਾ ਜਾਏ, ਜਿਵੇਂ ਇੱਕ ਜਿਹੜਾ ਪੰਛੀ ਹੈ ਉਹ ਆਜ਼ਾਦ ਅਸਮਾਨਾਂ ਦਾ ਉਡਾਰੂ ਪੰਛੀ, ਉਹ ਸਿਰਫ ਤੇ ਸਿਰਫ ਉਚਿਆਣ ਨਾਲ ਮੁਹੱਬਤ ਕਰਦਾ ਹੈ। ਉਹ ਇਸੇ ਤਰ੍ਹਾਂ ਰੱਬ ਦੇ ਰਸਤੇ ਤੇ ਤੁਰਿਆ ਹੋਇਆ ਇਨਸਾਨ ਉਸ ਪੰਛੀ ਵਾਂਗ ਹੈ। ਜਿਵੇਂ ਪੰਛੀ ਆਲਣੇ 'ਚ ਮੁੜਦਾ ਹੈ ਸ਼ਾਮ ਨੂੰ, ਪਰ ਉਹਨੂੰ ਪਤਾ ਹੁੰਦਾ ਹੈ ਕਿ ਭਾਈ ਇਹ ਮੇਰਾ ਰਹਿਣ ਬਸੇਰਾ ਹੀ ਹੈ, ਅੱਗੋਂ ਜਿਹੜਾ ਇਸ ਦੇ ਨਾਲ ਕੋਈ ਮੋਹ ਨਹੀਂ ਹੈ। ਔਰ ਇਹ ਜਿਹੜਾ ਰੱਬ ਨੂੰ ਪਿਆਰ ਕਰਨ ਵਾਲਾ ਬੰਦਾ ਬਿਹੰਗਮ ਬਿਰਤੀ ਦੇ ਵਿੱਚ ਹੁੰਦਾ, ਅਗਹਿ ਗਹਿ, ਉਹ ਉਸ ਰੱਬ ਨੂੰ ਜਿਹਨੂੰ ਕਿਹਾ ਨਹੀਂ ਜਾ ਸਕਦਾ ਉਸ ਨੂੰ ਜਾਣ ਲੈਂਦਾ, ਗਹਿ ਗगन ਰਹਾਈ। ਔਰ ਇੱਕ ਵਾਰ ਉਹਦੇ ਅੰਦਰ ਜਦੋਂ ਉਸ ਰੱਬ ਦੀ ਹੋਂਦ ਦੀ ਪ੍ਰਤੀਤ ਦੀ ਫੀਲਿੰਗ ਹੁੰਦੀ ਹੈ, ਫਿਰ ਉਹ ਅਸਮਾਨਾਂ ਤੇ ਉਵੇਂ ਹੀ ਉੱਡਦਾ ਜਿਵੇਂ ਕਿ ਬਿਹੰਗਮ ਉੱਡਦਾ ਹੈ, ਜਿਵੇਂ ਕਿ ਪੰਛੀ ਉੱਡਦਾ ਹੈ। ਘੱਗੇ ਲਫ਼ਜ਼ ਨੂੰ ਘੱਗਾ ਘਟ ਘਟ ਨਿਮਸੈ ਸੋਈ, ਘਟ ਫੂਟੇ ਘਟ ਕਬੈ ਨਾ ਹੋਈ, ਤਾਂ ਘਟ ਮਾਹੇ ਘਾਟ ਜੋ ਪਾਵਾ, ਸੋ ਘਟ ਛਾੜ ਅਵਕਟ ਕਤ ਧਾਵਾ। ਹੁਣ ਘੱਗਾ ਲਫ਼ਜ਼ ਕਬੀਰ ਸਾਹਿਬ ਕਹਿੰਦੇ ਨੇ, ਹੁਣ ਘੱਗੇ ਦੇ ਨਾਲ ਹੀ ਇੱਕ ਹਿੰਦੀ ਸੰਸਕ੍ਰਿਤ ਤੋਂ ਲਾਇਆ ਲਫ਼ਜ਼ ਹੈ, ਦਿਲ ਦੇ ਲਈ ਲਫ਼ਜ਼ ਹੈ ਘਟ। ਜਦੋਂ ਅਸੀਂ ਕਹਿੰਦੇ ਹਾਂ ਕਿ ਘਟ ਘਟ ਕੇ ਅੰਤਰ ਕੀ ਜਾਣਤ, ਕਿ ਹਰ ਦਿਲਾਂ ਨੂੰ ਉਹ ਰੱਬ ਜਾਣਦਾ। ਸੋ ਕਬੀਰ ਸਾਹਿਬ ਕਹਿੰਦੇ ਨੇ ਕਿ ਜਿਹੜਾ ਰੱਬ ਦੇ ਰਸਤੇ ਤੇ ਤੁਰਿਆ ਹੋਇਆ ਹੈ, ਉਸ ਦੇ ਦਿਲ ਦੇ ਅੰਦਰ, ਉਸ ਦੇ ਘਟ ਦੇ ਅੰਦਰ ਉਹ ਵਾਹਿਗੁਰੂ ਵਸਦਾ। ਨਿਮਸੈ ਸੋਈ, ਉਹੀ ਵਾਹਿਗੁਰੂ ਨਿਵਾਸ ਕਰਦਾ ਉਸ ਘਟ 'ਚ ਜਿਹੜਾ ਰੱਬ ਦੇ ਰਸਤੇ ਵਾਲਾ ਹੈ। ਔਰ ਨਾਲ ਦੀ ਨਾਲ ਹੁਣ ਘੜੇ ਨੂੰ ਵੀ ਘਟ ਕਿਹਾ ਜਾਂਦਾ ਹੈ ਸੰਸਕ੍ਰਿਤ ਹਿੰਦੀ 'ਚ। ਉਹਨਾਂ ਨੇ ਕਿਹਾ ਵੀ ਜਿਵੇਂ ਘੜੇ 'ਚੋਂ ਜੇ ਇਹ ਇੱਕ ਦੇਹ, ਇੱਕ ਘੜਾ ਹੈ ਜਿਸ ਦੇ ਵਿੱਚ ਰੱਬ ਦੇ ਪਿਆਰ ਵਾਲੀ ਰੂਹ ਵਸੀ ਹੋਈ ਹੈ, ਜੇ ਦੇਹ ਚਲੀ ਵੀ ਜਾਏ, ਘਟ ਫੂਟੇ ਘਟ ਕਬੈ ਨਾ ਹੋਈ, ਤਾਂ ਉਸ ਰੱਬ ਦੀ ਹੋਂਦ ਦੇ ਵਿੱਚ ਕੋਈ ਕਮੀ ਨਹੀਂ ਆਉਂਦੀ। ਉਹ ਇਸ ਫੇਥ ਦੇ ਨਾਲ ਤੁਰਦਾ, ਤਾਂ ਘਟ ਮਾਹੇ ਘਾਟ ਜੋ ਪਾਵਾ। ਹੁਣ ਘਾਟ ਲਫ਼ਜ਼ ਹੈ ਜਿਹਨੂੰ ਅਸੀਂ ਪੰਜਾਬੀ 'ਚ ਪੱਤਣ ਕਹਿੰਦੇ, ਦਰਿਆ ਦਾ ਕੰਢਾ ਜਿੱਥੇ ਬੇੜੀਆਂ ਮਲਾਹ ਦੂਸਰੇ ਹੁੰਦੇ ਨੇ, ਜਿਹਨੇ ਜਿੱਥੋਂ ਦੂਸਰੇ ਪਾਰ ਜਾਣਾ ਹੁੰਦਾ, ਤਾਂ ਘਟ ਮਾਹੇ ਘਾਟ ਜੋ ਪਾਵਾ, ਕਿ ਇਸ ਘਟ ਦੇ ਅੰਦਰ, ਦਿਲ ਦੇ ਅੰਦਰ ਜੇ ਕੋਈ ਰੱਬ ਦੇ ਪਿਆਰ ਦਾ ਪੱਤਣ ਬਣਾ ਲੇ ਕਿ ਭਾਈ ਰੱਬ ਤੇ ਭਰੋਸਾ ਹੈ ਕਿ ਉਹਨੇ ਮੈਨੂੰ ਪਾਰ ਖੜਨਾ, ਸੋ ਘਟ ਛਾੜ ਅਵਗਟ ਕਤ ਧਾਵਾ, ਕਿ ਫਿਰ ਜਿਹਦੇ ਅੰਦਰ ਰੱਬ ਦੇ ਪਿਆਰ ਦਾ ਘਾਟ ਅੰਦਰ ਵਸਿਆ ਹੋਇਆ, ਉਹ ਫਿਰ ਰੱਬ ਦੇ ਦਰ ਨੂੰ ਛੱਡ ਕੇ ਕਿਸੇ ਹੋਰ ਥਾਂ ਤੇ ਤਰਲੇ ਨਹੀਂ ਮਾਰਦਾ ਜਾਂ ਕਿਸੇ ਹੋਰ ਥਾਂ ਤੇ ਠੋਕਰਾਂ ਨਹੀਂ ਖਾਂਦਾ। ਸੋ ਇਹ ਅੱਜ ਦਾ ਵਿਚਾਰ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਐਮ ਸ਼ੁਰੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਵਕਤ ਸਾਹਮਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਨਾਲ ਆਗਿਆ ਦਿਓ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।